24 ਅਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਉਹ ਅੱਜ ਮਈ ਦੀ 11 ਤਰੀਕ ਆ, ਦਿਨ ਵੀਰਵਾਰ ਆ, ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਨਾਲ ਟਰੈਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਗਲੋਬਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਸਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ ਤੇ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਹਾਈ ਕੁਆਲਿਟੀ ਆਫਟਰ ਮਾਰਕੀਟ ਪਾਰਟਸ ਤੇ ਓਰੀਜਨਲ OEM ਪਾਰਟਸ ਵੀ ਜਿਹੜੇ ਆ ਉਹ ਬਾਏ ਕਰ ਸਕਦੇ ਹੋ। ਟਰਲਕ ਤੇ ਸਟਾਕਟਨ ਦੇ ਵਿੱਚ ਲੋਕੇਸ਼ਨ ਨੇ, ਵਾਜਿਬ ਕੀਮਤਾਂ ਤੇ ਇਹ ਪਾਰਟਸ ਤੁਸੀਂ ਇਹਨਾਂ ਦੇ ਕੋਲੋਂ ਅਵੇਲੇਬਲ ਨੇ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਰਮਨ ਜੀ, ਅੱਜ ਜੇ ਟਰੱਕਿੰਗ ਵੱਲ ਜਾਈਏ ਤੇ ਕਹਿੰਦੇ ਵੀ ਸ਼ਿਪਰਸ ਆ ਉਹ ਜੋ ਸਪੌਟ ਰੇਟ ਨੂੰ ਲੈ ਕੇ ਕੁਛ ਚੇਂਜਸ ਕਰਨ ਜਾ ਰਹੇ ਆ। ਉਹ ਕਹਿੰਦੇ ਅਸੀਂ ਬੜੇ ਫੈਡ ਅਪ ਆ ਇੰਨਾ ਕੁਛ ਜੋ ਚੱਲ ਰਿਹਾ ਹੈਗਾ, ਕਿਉਂਕਿ 2023 ਦੇ ਪਹਿਲੇ ਕੁਆਟਰ ਦੇ ਵਿੱਚ ਆਲਰੇਡੀ 9000 ਦੇ ਕਰੀਬ ਟਰੱਕਿੰਗ ਅਥਾਰਟੀਜ਼ ਬੰਦ ਹੋ ਗਈਆਂ, ਸ਼ਟਰਡ ਹੋ ਗਈਆਂ। ਇਹ ਅੱਜ ਫਰੇਟ ਵੇਵਸ ਨੇ ਨਿਊਜ਼ ਦਿੱਤੀ ਹੈਗੀ ਆ। ਜੀ ਬਿਲਕੁਲ, ਇਹ ਤੇ ਜਿਹੜੀ ਇਸ ਵੇਲੇ ਪ੍ਰੋਬਲਮਸ ਹੈਗੀਆਂ ਆ ਜਿਹੜੀਆਂ ਚੱਲ ਰਹੀਆਂ ਹੈਗੀਆਂ, ਉਹਦੇ ਵਿੱਚ ਬਹੁਤ ਜਿਹੜੀਆਂ ਪ੍ਰੋਬਲਮ ਜਿਹੜੀਆਂ ਉਹ ਬਹੁਤ ਲੌਂਗ ਟਰਮ ਤਾਂ ਨਹੀਂ ਗਈਆਂ। ਪਿਛਲੇ 2-3 ਸਾਲ ਦੇ ਵਿੱਚ ਕਾਫੀ ਇਸ਼ੂਜ਼ ਖੜੇ ਹੋਏ ਆ, ਜਿੱਦਾਂ ਕਿ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਹੈਗੀਆਂ ਕਿ ਜਿਹੜੀਆਂ ਪ੍ਰੋਬਲਮਸ ਹੈਗੀਆਂ ਕਿ ਜਦੋਂ ਇੱਕਦਮ ਅਚਾਨਕ ਜੇ ਆਪਾਂ ਹੁਣ ਕਹੀਏ ਵੀ 9000 ਅਥਾਰਟੀਜ਼ ਬੰਦ ਹੋਈਆਂ, ਤਾਂ ਆਪਾਂ ਇਹ ਵੀ ਦੇਖ ਸਕਦੇ ਨੇ ਕਿ ਕਿੰਨੀਆਂ ਅਥਾਰਟੀਜ਼ ਇਸ਼ੂ ਹੋਈਆਂ ਸੀਗੀਆਂ ਤੇ ਉਹ ਵੀ ਪ੍ਰੋਬਲਮ ਜਿਹੜੀ ਬੜੀ ਵੱਡੀ ਸੀਗੀ। ਸੋ ਬਟ ਇਹ ਆ ਕਿ ਆਪਾਂ ਸ਼ੁਰੂ ਤੋਂ ਜਿੱਦਾਂ ਗੱਲ ਕਰਦੇ ਆ ਰਹੇ ਕਿ ਇਹ ਚੀਜ਼ ਜਿਹੜੀ ਆ ਆਪਾਂ ਦੇਖ ਰਹੇ ਸੀਗੇ ਕਿ ਜਿਸ ਕਿਸਮ ਦੇ ਨਾਲ, ਜਿਸ ਸਪੀਡ ਦੇ ਨਾਲ ਕੰਪਨੀਜ਼ ਓਪਨ ਹੋਈਆਂ, ਜਿਸ ਸਪੀਡ ਦੇ ਨਾਲ ਕੰਪਨੀ ਜਿਹੜੀਆਂ ਆਈਆਂ ਇਸ ਬਿਜ਼ਨਸ ਦੇ ਵਿੱਚ ਲੋਕੀ ਆਏ ਆ, ਇਹ ਕੁਦਰਤ ਦਾ ਕਾਨੂੰਨ ਆ ਕਿ ਜਿੰਨੀ ਸਪੀਡ ਦੇ ਨਾਲ ਕੋਈ ਉੱਪਰ ਨੂੰ ਜਾਂਦੀ ਚੀਜ਼ ਉਨੀ ਸਪੀਡ ਨਾਲ ਥੱਲੇ ਨੂੰ ਵੀ ਆਉਂਦੀ ਆ। ਸੋ ਇਹ ਅੰਡਰਸਟੈਂਡੇਬਲ ਸੀਗਾ, ਬਟ ਹੋਰ ਵੀ ਬਹੁਤ ਸਾਰੇ ਜਿਹੜੇ ਇਸ਼ੂਜ਼ ਹੈਗੇ ਆ, ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਕਿ ਕਰਨ ਵਾਲੀਆਂ ਹੈਗੀਆਂ, ਸੋਚਣ ਵਾਲੀਆਂ ਹੈਗੀਆਂ ਕਿ ਕਿਉਂ ਇੱਥੋਂ ਤੱਕ ਇਹ ਗੱਲ ਪਹੁੰਚੀ ਆ, ਇੰਨੀ ਜਿਹੜੀ ਇਸ਼ੂ ਆ, ਇੰਨੀ ਪ੍ਰੋਬਲਮ ਆ ਇੱਥੋਂ ਤੱਕ ਕਿਉਂ ਆਈ ਆ। ਜੀ ਸੋ ਬਿਲਕੁਲ ਕਹਿੰਦੇ ਵੀ ਜਿਹੜੇ ਕੈਰੀਅਰਸ ਆ ਉਹਨਾਂ ਦੀ ਓਪਰੇਟਿੰਗ ਕਾਸਟ ਇੰਨੀ ਜ਼ਿਆਦਾ ਵੱਧ ਗਈ ਆ, ਤੋਂ ਜਿਹੜਾ ਉਹਨਾਂ ਦਾ ਇਨਕਮ ਦਾ ਮਾਰਜਨ ਹੈਗਾ ਆ ਪ੍ਰੋਫਿਟ ਦਾ, ਉਹ ਬਹੁਤ ਜ਼ਿਆਦਾ ਘਟ ਗਿਆ ਹੈਗਾ। ਤੇ ਸ਼ਿਪਰਸ ਨੂੰ ਕਹਿੰਦੇ ਪਈ ਜ਼ਿਆਦਾਤਰ ਕੰਟਰੈਕਟ ਦੇ ਜੋ ਰੇਟਸ ਆ ਉਹ ਕਾਫੀ ਸਲੈਸ਼ ਕਰਨੇ ਪੈ ਰਹੇ, ਕਿਉਂਕਿ ਸਪੌਟ ਰੇਟ ਆਲਰੇਡੀ 25% ਡਾਊਨ ਚਲੇ ਗਏ ਹੈਗੇ। ਸਪੌਟ ਰੇਟ ਤਾਂ ਜੀ ਜੇ ਆਪਾਂ ਗੱਲ ਕਰੀਏ ਆਪਣੀ 2021 ਤੋਂ ਲੈ ਕੇ ਜਾਂ 22 ਦੇ ਸ਼ੁਰੂ ਦੀ ਗੱਲ ਹੈ ਕਿ ਅੱਜ ਜੇ ਆਪਾਂ ਕਰੀਏ ਉਹ ਸਮਿਆਂ ਦੀ ਗੱਲ ਕਰੀਏ ਤੇ ਸਪੌਟ ਰੇਟ ਤੋਂ ਵੀ ਜ਼ਿਆਦਾ ਥੱਲੇ ਆ। 25 ਤੇ ਜੇ ਆਪਾਂ ਗੱਲ ਕਰੀਏ ਪ੍ਰੀ ਪੈਂਡੈਮਿਕ ਦੀ ਗੱਲ ਕਰੀਏ ਤੇ ਪ੍ਰੀ ਪੈਂਡੈਮਿਕ ਦੇ ਹਿਸਾਬ ਦੇ ਨਾਲ ਦੇਖੀਏ, ਉਸ ਤੋਂ ਪਹਿਲਾਂ ਦੀ ਗੱਲ ਦੇਖੀਏ ਤੇ ਯੈਸ ਡੈਫੀਨੇਟਲੀ 20% ਦੇ ਕਰੀਬ ਜਿਹੜੇ ਰੇਟਸ ਆ ਉਹ ਥੱਲੇ ਹੈਗੇ ਆ ਪ੍ਰੀ ਪੈਂਡੈਮਿਕ ਤੋਂ। ਸੋ ਪੈਂਡੈਮਿਕ ਵਾਲਾ ਜਿਹੜਾ ਪ੍ਰੋਬਲਮ ਹੈਗੀ ਹੈ ਨਾ ਕਿ ਹਰ ਇੱਕ ਬੰਦਾ ਇਸ ਵੇਲੇ ਸੋਚ ਜਿਹੜੀ ਆ ਉਹ ਪੈਂਡੈਮਿਕ ਵਾਲੇ ਰੇਟ ਦੀ ਸੋਚ ਚੱਲ ਰਹੀ ਆ ਹਰ ਇੱਕ ਦੇ ਦਿਮਾਗ ਦੇ ਵਿੱਚ ਜੀ। ਤੁਸੀਂ ਪੈਂਡੈਮਿਕ ਜਿਹੜਾ 2021 ਦੇ 2021 ਦੇ ਜਾਂ 2022 ਦੇ ਪਹਿਲੇ ਕੁਆਟਰ ਦੀਆਂ ਜਿਹੜੀਆਂ ਰੇਟਸ ਹੈ ਨਾ ਉਹਦੇ ਵੱਲ ਧਿਆਨ ਨਾ ਦਿਓ, ਕਿਉਂਕਿ ਉਹ ਪੈਂਡੈਮਿਕ ਦੇ ਰੇਟ ਸੀਗੇ।
ਉਦੋਂ ਅਨਐਕਸਪੈਕਟਡ ਬਹੁਤ ਵੱਡੇ ਇਸ਼ੂਜ਼ ਖੜੇ ਹੋਏ ਸੀ, ਉਹਦੇ ਕਰਕੇ ਉਹ ਰੇਟਸ ਆਏ ਸੀਗੇ। ਅਦਰ ਦੈਨ ਦੈਟ ਤੁਸੀਂ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਨਾ, ਉਹਨੂੰ ਆਪਾਂ ਕੰਪੇਅਰ ਕਰ ਸਕਦੇ ਪ੍ਰੀ ਪੈਂਡੈਮਿਕ ਰੇਟਸ ਨਾਲ। ਜਿਹੜੇ ਪੈਂਡੈਮਿਕ ਰੇਟ ਸੀਗੇ ਉਹ ਅਨਐਕਸਪੈਕਟਡ ਸੀਗੇ, ਉਹਨਾਂ ਨਾਲ ਕੰਪੈਰੀਜ਼ਨ ਨਹੀਂ ਹੈਗਾ। ਔਰ ਮੈਜੋਰਟੀ ਪ੍ਰੋਬਲਮ ਇਹ ਹੈਗੀ ਆ ਕਿ ਹਰ ਇੱਕ ਜਿਹੜਾ ਨਵਾਂ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਨਵਾਂ ਆਇਆ ਹੈਗਾ, ਉਹਦੀ ਸੋਚ ਉੱਥੇ ਹੈਗੀ ਹੈ ਕਿ 2021 ਦੇ ਵਿੱਚ ਇੰਨੇ ਰੇਟ ਸੀਗੇ ਤੇ ਉਹ ਰੇਟ ਕਦੋਂ ਆਉਣਗੇ। ਸੋ ਉਹ ਰੇਟ ਮੇਰੇ ਖਿਆਲ ਦੇ ਵਿੱਚ ਵਾਪਸ ਨਹੀਂ ਆਉਣ ਵਾਲੇ ਹੈ, ਕਿਉਂਕਿ ਉਹ ਸਿਚੁਏਸ਼ਨ ਕਰਕੇ ਸੀਗੇ। ਸੋ ਇਸ ਲਈ ਡੈਫੀਨੇਟਲੀ ਨਾਰਮਲ ਨਾਲੋਂ ਜਿਹੜਾ ਆ 20% ਜਿਹੜੇ ਆ ਉਹ ਰੇਟ ਡਾਊਨ ਸੀਗੇ। ਸਪਾਟ ਰੇਟ ਇਸ ਕਰ ਜਿਹੜੀ ਆ ਇਸ ਵੇਲੇ ਜਿਹੜਾ ਕੰਟਰੈਕਟਡ ਫਰੇਟ ਹੈਗਾ, ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਵੀ ਕੀਤੀ ਸੀਗੀ ਕਿ ਪ੍ਰੋਬਲਮ ਉਦੋਂ ਜ਼ਿਆਦਾ ਸ਼ੁਰੂ ਹੋਣੀ ਆ ਜਦੋਂ ਕੰਟਰੈਕਟਡ ਫਰੇਟ ਜਿਹੜਾ ਉਹਦਾ ਰੇਟ ਥੱਲੇ ਆ ਗਿਆ। ਕੰਟਰੈਕਟਡ ਫਰੇਟ ਜਿਹੜਾ ਉਦੋਂ ਪ੍ਰੋਬਲਮ ਉਦੋਂ ਸ਼ੁਰੂ ਪ੍ਰੋਬਲਮ ਸਪਾਟ ਰੇਟ ਉੱਪਰ ਥੱਲੇ ਜਾਂਦੇ ਰਹਿੰਦੇ, ਉਹਦੇ ਨਾਲ ਏਡੀ ਵੱਡੀ ਪ੍ਰੋਬਲਮ ਨਹੀਂ ਹੁੰਦੀ, ਪਰ ਕੰਟਰੈਕਟਡ ਫਰੇਟ ਜਦੋਂ ਹਿਲਦਾ ਆ ਉਦੋਂ ਪ੍ਰੋਬਲਮ ਬੜੀ ਹੋ ਜਾਂਦੀ ਹੈ। ਜੀ, ਸੋ ਬਿਲਕੁਲ ਸਰੋਤਿਓ, ਜੇ ਤੁਹਾਡਾ ਕੋਈ ਵੀ ਕੁਐਸਚਨ ਟਰੱਕ ਇੰਡਸਟਰੀ ਦੇ ਨਾਲ ਤਾਂ ਤੁਸੀਂ ਸਾਡੇ ਸਟੂਡੀਓ ਪੰਜਾਬੀ ਰੇਡੀਓ USA ਦੇ ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ, ਕਾਲ ਕਰ ਸਕਦੇ ਹੋ 408 272 5200 ਤੇ 4082725200। ਪਿਛਲੇ ਹਫ਼ਤੇ ਰਮਨ ਭਾਜੀ ਛੁੱਟੀ ਤੇ ਸੀ, ਸੋ ਇਸ ਕਰਕੇ ਜੇ ਕਿਸੇ ਨੇ ਕੁਐਸਚਨ ਆ ਤੇ ਇਸ ਅੱਜ ਵਾਲੇ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਇੱਕ ਰਮਨ ਜੀ ਇਹ ਸਮਝਾਇਓ ਵੀ ਮੈਨੂੰ ਨਹੀਂ ਸਮਝ ਆਇਆ ਵੀ ਇਹਦਾ ਮਤਲਬ ਕੀ ਹੈ, ਬਹੁਤ ਸਾਰੇ ਸਰੋਤਿਆਂ ਨੂੰ ਵੀ ਨਹੀਂ ਪਤਾ ਹੋਣਾ। ਕਹਿੰਦੇ ਵੀ shippers are looking to double down on better services like raising on time in full requirements। ਬਿਲਕੁਲ ਜੀ, ਇਹ ਚੀਜ਼ ਜਿਹੜੀ ਆ ਇਹ ਉਹ ਗੱਲ ਕਹਿ ਰਹੇ ਆ ਕਿ ਜਿਹੜੇ ਸ਼ਿਪਰਸ ਹੈਗੇ ਆ ਉਹ ਚਾਹੁੰਦੇ ਆ ਕਿ ਬੈਟਰ ਸਰਵਿਸ, ਜਿੱਦਾਂ ਹੁਣ ਆਪਾਂ ਅੱਜ ਦੇ ਮਾਹੌਲ ਦੇ ਹਿਸਾਬ ਦੇ ਨਾਲ ਗੱਲ ਲੈ ਕੇ ਚੱਲਦੇ ਹਾਂ, ਠੀਕ ਹੈ ਨਾ। ਅੱਜ ਦੇ ਮਾਹੌਲ ਦੇ ਹਿਸਾਬ ਦੇ ਨਾਲ ਗੱਲ ਲੈ ਕੇ ਚੱਲਦੇ ਹਾਂ ਤੇ ਬਹੁਤ ਜਿਹੜੀਆਂ ਇਰਰੈਗੂਲਰਿਟੀਜ਼ ਹੋ ਰਹੀਆਂ ਹੈਗੀਆਂ ਟਰੱਕਿੰਗ ਦੇ ਵਿੱਚ, ਬਿਕਾਜ਼ ਇੱਕ ਤਾਂ ਆਪਾਂ ਬੇਸਿਕਸ ਤੋਂ ਜਿਹੜੀ ਗੱਲ ਜੇ ਸ਼ੁਰੂ ਕਰੀਏ ਨਾ, ਤੇ ਬੇਸਿਕਸ ਤੋਂ ਉਹ ਗੱਲ ਆ ਜਾਂਦੀ ਹੈ ਕਿ ਜਿਹੜਾ ਇੱਕ ਟਰੱਕ ਡਰਾਈਵਰ ਹੈਗਾ ਅੱਜ ਦੀ ਡੇਟ ਦੇ ਵਿੱਚ, ਜਿਹੜਾ ਨਵਾਂ ਟਰੱਕ ਡਰਾਈਵਰ ਆ ਰਿਹਾ ਹੈਗਾ, ਉਹ ਪੂਰੀ ਤਰੀਕੇ ਦੇ ਨਾਲ ਟ੍ਰੇਨਡ ਨਹੀਂ ਹੈਗਾ ਬਿਜ਼ਨਸ ਵਾਸਤੇ ਜਾਂ ਜੌਬ ਵਾਸਤੇ, ਫੁੱਲੀ ਟ੍ਰੇਨਡ ਨਹੀਂ ਹੈਗਾ। ਠੀਕ ਹੈ ਜੀ, ਟ੍ਰੇਨਡ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਜਿਹੜੇ ਨਵੇਂ ਡਰਾਈਵਰ ਆ ਰਹੇ ਆ, ਸਿਰਫ ਇੱਕ ਟਰੱਕ ਚਲਾਉਣਾ ਹੀ ਕਿੱਤਾ ਨਹੀਂ ਹੈਗਾ, ਇਹਦੇ ਨਾਲ ਨਾਲ ਫਰੇਟ ਨੂੰ ਹੈਂਡਲ ਕਰਨਾ, ਫਰੇਟ ਨੂੰ ਕਿਵੇਂ ਲਦਾਉਣਾ ਆ, ਫਰੇਟ ਦੀ ਟੇਕ ਕੇਅਰ ਕਿਵੇਂ ਕਰਨੀ ਆ, ਤੁਸੀਂ ਕੀ ਲੱਦਿਆ, ਮਤਲਬ ਹੋਲ ਬਿਗ ਥਿੰਗ ਜਿਹੜੀ ਆ। ਉਹਦੇ ਨਾਲ ਨਾਲ ਜਿਹੜੀਆਂ ਸੜਕ ਦੇ ਉੱਤੇ ਜਿਹੜੀਆਂ ਹਾਦਸੇ ਵਾਪਰਦੇ ਆ ਜਾਂ ਸੜਕ ਦੇ ਉੱਤੇ ਵੈਦਰ ਕਿੱਦਾਂ ਦਾ ਆ, ਟ੍ਰੈਫਿਕ ਦੇ ਵਿੱਚ ਕੀ ਕਰਨੇ ਆ, ਪਾਰਕਿੰਗ ਕਿੱਥੇ ਕਰਨੀ ਆ, ਇੰਨੀਆਂ ਜ਼ਿਆਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਇਸ ਇੰਡਸਟਰੀ ਦੇ ਵਿੱਚ ਮਿਸਿੰਗ ਹੈਗੀਆਂ ਇਸ ਵੇਲੇ ਬੇਸਿਕ ਲੈਵਲ ਤੇ। ਇਸ ਜਿਹੜਾ ਸ਼ਿਪਰ ਹੈਗਾ ਅੱਜ ਦੀ ਤਰੀਕ ਦੇ ਵਿੱਚ ਫਰੇਟ ਜਿਹੜਾ ਆ ਉਹ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚੋਂ ਗੁਜ਼ਰ ਰਿਹਾ ਹੈਗਾ। ਉਹਦਾ ਮਤਲਬ ਕਹਿੰਦਾ ਕਿ ਜਿਹੜੀ ਫਰੇਟ ਦੀ ਟੇਕ ਕੇਅਰ ਆ ਉਹ ਹੈ ਨਹੀਂ ਗੀ। ਸੋ ਜਿਹੜਾ ਸ਼ਿਪਰ ਹੈਗਾ ਉਹ ਚਾਹੁੰਦਾ ਕਿ ਓਕੇ ਠੀਕ ਆ, ਮੈਂ ਰੇਟ ਪੇ ਕਰਦਾ, ਮੈਂ ਆਹ ਵੀ ਚੀਜ਼ ਪੇ ਕਰਦਾ, ਪਰ ਮੈਨੂੰ ਸਰਵਿਸ ਤਾਂ ਦਿਓ ਨਾ। ਹੁਣ ਕਿੱਡੇ ਵੱਡੇ ਇਸ਼ੂਜ਼ ਆ ਇਸ ਵੇਲੇ ਕਿ ਤੁਸੀਂ ਕੋਈ ਵੀ ਫਰੇਟ ਜਿਹੜਾ ਆ ਇਹ ਆਪਾਂ ਥੋੜੇ ਸਮੇਂ ਦੇ ਵਿੱਚ ਆਪਾਂ, ਕਿਉਂਕਿ ਮੇਰੇ ਖਿਆਲ ਦੇ ਵਿੱਚ ਆਪਣਾ ਕਈ ਇਸ ਵੇਲੇ ਹੌਟ ਟਾਪਿਕਸ, ਹੌਟ ਗੱਲਾਂ ਚੱਲ ਰਹੀਆਂ ਹੈਗੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ, ਸ਼ਾਇਦ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਇਹਦੇ ਤੇ ਬਾਅਦ 'ਚ ਵੀ ਆਪਾਂ ਗੱਲ ਕਰ ਸਕਦੇ ਹਾਂ। ਪਰ ਇਸ ਵੇਲੇ ਪ੍ਰੋਬਲਮ ਇਹ ਆ ਸਭ ਤੋਂ ਵੱਡੀ ਕਿ ਜਿਹੜੀ ਸਿਸਟਮ ਨੂੰ ਡੌਜ ਕੀਤਾ ਜਾ ਰਿਹਾ, ਜਿਹਨੂੰ ਡਬਲ ELD ਕਹਿ ਲਓ, ELD ਐਡੀਟਿੰਗ ਕਹਿ ਲਓ, ਟੀਮ ਦਾ ਲੋਡ ਜਿਹੜਾ ਸ਼ਿਪਰ ਨੂੰ ਕਿਹਾ ਜਾਂਦਾ ਕਿ ਮੈਂ ਟੀਮ ਆ ਅਸੀਂ, ਤੇ ਟੀਮ ਦਾ ਲੋਡ ਜਿਹੜਾ ਆ ਉਹ ਸਿੰਗਲ ਬੰਦਾ ਚੁੱਕਦਾ ਆ। ਉਹ ਮੈਂ ਸ਼ੁਰੂ ਤੋਂ ਇਹ ਕਹਿੰਦਾ ਆ ਰਿਹਾ ਕਿ ਸਾਨੂੰ ਪਹਿਲਾਂ ਸਾਰੇ ਰਸਤੇ ਜਿਹੜੇ ਆ ਉਹ ਅਪਣਾ ਲੈਣੇ ਚਾਹੀਦੇ ਆ, ਸਾਰੇ ਤਰੀਕੇ ਕਰ ਲੈਣੇ ਚਾਹੀਦੇ ਆ। ਜਿਹੜੀ ਆਪਾਂ ਗੱਲ ਮੁੜ ਕਰਕੇ ਉੱਥੇ ਆ ਰਹੀ ਕਿ ਜਿਹੜੀ ਸਟ੍ਰਾਈਕ ਦੀ ਗੱਲ ਚੱਲ ਰਹੀ ਹੈਗੀ ਆ, ਠੀਕ ਹੈ ਨਾ। ਹਾਂਜੀ, ਸਟ੍ਰਾਈਕ ਲਾਸਟ ਆਪਸ਼ਨ ਹੁੰਦੀ ਆ, ਠੀਕ ਹੈ ਨਾ, ਲਾਸਟ ਆਪਸ਼ਨ। ਸੋ ਉਸ ਤੋਂ ਪਹਿਲਾਂ ਜਿਹੜਾ ਕੰਮ ਹੁੰਦਾ ਆ ਉਹ ਸਾਰਾ ਹੁੰਦਾ ਕਿ ਹੋਰ ਹਰ ਚੀਜ਼ ਅਸੀਂ ਅਪਣਾ ਲਈ, ਹਰ ਕੰਮ ਅਸੀਂ ਕਰ ਲਿਆ, ਠੀਕ ਹੈ ਨਾ। ਸਾਡੇ ਵਿੱਚ ਊਣਤਾਈਆਂ ਬਹੁਤ ਜ਼ਿਆਦੀਆਂ ਇਸ ਵੇਲੇ, ਊਣਤਾਈਆਂ ਜਾਂ ਪ੍ਰੋਬਲਮਸ ਜ਼ਿਆਦੀਆਂ। ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਹੈ ਡਬਲ ELD ਤੇ ELD ਐਡੀਟਿੰਗ ਦੀ, ਠੀਕ ਹੈ ਨਾ। ਜੇ ਅੱਜ ਦੀ ਤਰੀਕ ਦੇ ਵਿੱਚ
ਇਸ ਵੇਲੇ 100 ਟਰੱਕ ਅਵੇਲੇਬਲ ਆ ਤੇ ਉਹਦੇ ਲਈ 100 ਹੀ ਲੋਡ ਆ। ਤੇ ਪਰ ਜੇ ELD ਤੁਸੀਂ ਜਿਹੜੀ ਆ, ਜਿਹੜਾ ਇੱਕ ਟਰੱਕ ਆ ਉਹ ਇੱਕ ਮਹੀਨੇ ਦੇ ਵਿੱਚ 12 ਤੋਂ 14,000 ਮੀਲ ਲੀਗਲੀ ਚੱਲ ਸਕਦਾ ਆ ਜੇ ਲੀਗਲ ELD ਚਲਾਉਂਦਾ, ਠੀਕ ਹੈ। ਇਸ ਵੇਲੇ ਉਹ ਸੇਮ ਟਰੱਕ ਜਿਹੜਾ ਆ ਉਹ 18 ਤੋਂ 20,000 ਮੀਲ ਕਰ ਰਿਹਾ ਮਹੀਨੇ ਦਾ ਵਿਦ ਡਬਲ ELD ਜਾਂ ਰੌਂਗ ਐਡੀਟਿੰਗ ਕਰਕੇ। ਸੋ ਜਿਹੜਾ ਉਹ 6,000 ਤੋਂ 8,000 ਮੀਲ ਐਕਸਟਰਾ ਚਲਾ ਰਿਹਾ, ਉਹਦੇ ਨਾਲ ਕੀ ਹੈ ਕਿ ਉਹ 100 ਟਰੱਕ ਦੀ ਥਾਂ ਤੇ ਇਸ ਵੇਲੇ ਕਪੈਸਿਟੀ ਜਿਹੜੀ ਆ ਉਹ 130-40 ਟਰੱਕਾਂ ਦੀ ਕਪੈਸਿਟੀ ਬਣ ਜਾਂਦੀ ਹੈ, ਕਿਉਂਕਿ ਜਦੋਂ ਤੁਸੀਂ ਐਕਸੈਸਿਵ ਟਰੱਕ ਜਿਹੜਾ ਸੜਕ ਤੇ ਰਹਿੰਦਾ ਆ, ਠੀਕ ਹੈ ਨਾ। ਸੋ ਉਹੋ ਹੀ ਹੁਣ 100 ਟਰੱਕ 100 ਲੋਡ ਚੱਕ ਰਿਹਾ ਤੇ ਫਾਈਨ ਆ। ਉਹੋ ਹੀ ਟਰੱਕ ਮਤਲਬ ਡਬਲ ELD ਕਰਕੇ ਇੰਨੇ ਮੀਲ ਚਲਾ ਕੇ, ਇਹਦਾ ਮਤਲਬ ਵੀ ਹੁਣ 140 ਟਰੱਕ ਹੋ ਗਏ ਉਸੇ ਸੇਮ 100 ਲੋਡ ਦੇ ਪਿੱਛੇ, ਠੀਕ ਹੈ ਨਾ। ਠੀਕ ਹੈ। ਸੋ ਇਹ ਜਿਹੜਾ ਚੀਜ਼ ਆ ਇਹ ਅਸੀਂ ਖੁਦ ਕ੍ਰੀਏਟ ਕੀਤੀ ਹੋਈ ਆ ਸਾਡੇ ਵਾਸਤੇ। ਸੋ ਅਸੀਂ ਸਾਰਿਆਂ ਨਾਲੋਂ ਪਹਿਲਾਂ ਤਾਂ ਜਿਹੜਾ ਤਰੀਕਾ ਹੈਗਾ ਕਿ ਡਬਲ ELD ਜਾਂ ELD ਜਿਹੜੀ ਇਹਨੂੰ ਕੀਤਾ ਜਾਂਦਾ ਆ, ਐਡੀਟਿੰਗ ਕੀਤੀ ਜਾਂਦੀ ਆ, ਸਾਰਾ ਕੁਝ ਕੀਤਾ ਜਾਂਦਾ ਆ, ਉਹ ਚੀਜ਼ਾਂ ਨੂੰ ਵੀ ਨੀਡ ਟੂ ਸ਼ਟ ਇਟ ਡਾਊਨ, ਵੀ ਨੀਡ ਟੂ ਸਟਾਪ ਇਟ। ਜੇ ਇਹ ਨਹੀਂ ਕਰ ਸਕਦੇ ਅਸੀਂ ਬੈਟਰ ਰੇਟਸ ਨਹੀਂ ਲੈ ਸਕਦੇ ਨੋ ਮੈਟਰ ਵਟ, ਠੀਕ ਹੈ ਨਾ। ਇਹ ਸਿੰਪਲ ਉਦਾਹਰਨ ਜਿਹੜੀ ਆ ਉਹਦੀ ਇਹ ਆ ਕਿ ਜੇ ਤੁਸੀਂ ਅੱਜ ਇਹ ਕਹੋ ਵੀ ਤੁਸੀਂ ਇੱਕ ਮਜ਼ਦੂਰ ਨੂੰ ਕੰਮ ਤੇ ਰੱਖਦੇ ਆ ਤੇ ਉਹ ਕੰਮ 8 ਘੰਟਿਆਂ ਦੇ ਵਿੱਚ ਕਰਦਾ, ਉਹਨੂੰ ਤੁਸੀਂ 8 ਘੰਟੇ ਦੇ ਪੈਸੇ ਦਿੱਤੇ ਅੱਜ, ਤੇ ਤੁਸੀਂ ਉਹ ਦੇਖਿਆ ਵੀ ਉਹ ਮਜ਼ਦੂਰ ਸ਼ਾਮ ਨੂੰ 5 ਘੰਟੇ 'ਚ ਕੰਮ ਖਤਮ ਕਰਕੇ 3 ਘੰਟੇ ਪਿਛਲੇ ਬੈਠ ਗਿਆ, ਤੇ ਕੱਲ ਨੂੰ ਤੁਸੀਂ ਉਸ ਮਜ਼ਦੂਰ ਨੂੰ 8 ਘੰਟੇ ਦੇ ਪੈਸੇ ਨਹੀਂ ਦੇ ਸਕਦੇ। ਕੱਲ ਨੂੰ ਤੁਸੀਂ ਕਹਿਣਾ ਭਾਈ ਤੇਰਾ 5 ਘੰਟੇ 'ਚ ਕੰਮ ਫਿਨਿਸ਼ ਹੋਇਆ, ਮੈਂ 5 ਘੰਟੇ ਹੀ ਪੇ ਕਰ, ਠੀਕ ਹੈ ਨਾ। ਕੰਮ ਚਾਹੇ ਉਹ 8 ਘੰਟੇ ਦਾ, ਠੀਕ ਹੈ ਨਾ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ ਸਾਰਿਆਂ ਨਾਲੋਂ ਬਿਗੇਸਟ ਇਸ਼ੂ ਰੇਟ ਡ੍ਰੌਪ ਹੋਣ ਦਾ, ਠੀਕ ਹੈ, ਮੈਂ ਮੰਨਦਾ ਕਿ ਫਰੇਟ ਘੱਟ ਆ ਇਸ ਵੇਲੇ ਬਾਹਰ, ਇਹ ਅੰਡਰਸਟੈਂਡੇਬਲ ਆ, ਫਰੇਟ ਘੱਟ ਆ, ਇਕੋਨਮੀ ਸਲੋ ਡਾਊਨ ਹੋਈ ਆ, ਵੈਦਰ ਦੀਆਂ ਕੰਡੀਸ਼ਨਸ ਕਰਕੇ, ਸਾਰੀਆਂ ਕਾਫੀ ਚੀਜ਼ਾਂ ਕਰਕੇ ਫਰੇਟ ਘੱਟ ਆ। ਪਰ ਉਹਦੇ ਨਾਲ ਨਾਲ ਫਰੇਟ ਘੱਟ ਹੋਣ ਦੇ ਨਾਲ ਨਾਲ ਅਸੀਂ ਐਕਸੈਸਿਵ ਜਿਹੜੀ ਕਪੈਸਿਟੀ ਆ ਉਹ ਵੀ ਸਾਨੂੰ ਬਹੁਤ ਵੱਡਾ ਹਰਟ ਕਰ ਰਹੀ ਹੈ, ਬਹੁਤ ਜ਼ਿਆਦਾ ਹਰਟ ਕਰ ਰਹੀ ਹੈ। ਜੀ ਬਿਲਕੁਲ। ਇਸੇ ਤਰ੍ਹਾਂ ਜੇ ਆਪਾਂ ਸ਼ਿਪਰਸ ਦੀ ਕਹਿੰਦੇ ਗੱਲ ਕਰਦੇ ਜਾਈਏ ਤਾਂ ਜਿਹੜੀ ਪ੍ਰੋਬਲਮ ਸ਼ਿਪਰਸ ਦੇ ਲਈ ਕੀ ਆ ਵੀ ਉਹਨਾਂ ਦੇ ਕੋਲ ਹੁਣ ਵੋਲੀਅਮ ਨਹੀਂ ਹੁੰਦਾ ਹੈਗਾ। ਕੰਜ਼ਿਊਮਰਸ ਨੇ ਜੋ ਡਿਊਰੇਬਲ ਗੁੱਡ ਸਪੈਂਡਿੰਗ ਆ ਉਹਦੇ ਉੱਤੇ ਕਾਫੀ ਕੱਟ ਬੈਕ ਕਰ ਦਿੱਤਾ ਆ। ਆਪਾਂ ਦੇਖਿਆ ਹੀ ਆ ਵੀ ਬਹੁਤ ਸਾਰੇ ਸਟੋਰ ਆਲਰੇਡੀ ਭਰੇ ਹੋਏ ਹੈਗੇ ਆ। ਨੋਲਨ ਟਰਾਂਸਪੋਰਟ ਗਰੁੱਪ ਵੱਡੀ ਕੰਪਨੀ ਆ, ਫੋਰਚੂਨ 500, ਉਹਨਾਂ ਨੇ ਇਹ ਕਿਹਾ ਵੀ 1300 ਘੱਟ ਸ਼ਿਪਮੈਂਟਸ ਪਰ ਹਫ਼ਤੇ ਉਹਨਾਂ ਦੀਆਂ ਇਸ ਸਾਲ 'ਚ ਜਾ ਰਹੀਆਂ। ਸੋ ਏਡੀ ਵੱਡੀ ਕੰਪਨੀ ਦੇ ਉੱਤੇ ਵੀ ਜਿਹੜਾ ਏਡਾ ਵੱਡਾ ਅਸਰ ਪੈ ਰਿਹਾ ਹੈਗਾ। ਰੀਟੇਲਰਸ, ਮੈਨੂਫੈਕਚਰਰਸ ਸਾਰੇ ਟਰਾਂਸਪੋਰਟੇਸ਼ਨ ਦੇ ਜੋ ਕੋਸਟ ਆ ਉਹਨੂੰ ਕੱਟ ਕਰਨਾ ਚਾਹੁੰਦੇ ਹੈਗੇ ਆ। ਫਰੇਟ ਵੇਵਸ ਦੇ ਮੁਤਾਬਕ ਕਹਿੰਦੇ ਟਰੱਕ ਲੋਡ ਰੇਟਸ 5,000 ਤੋਂ $6,000 ਸੀਗੇ ਐਵਰੇਜ 2 ਸਾਲ ਪਹਿਲਾਂ, ਜੋ ਕਿ ਉਹੀ ਲੋਡ ਹੁਣ 1,500 ਤੋਂ ਲੈ ਕੇ $2,500 ਤੱਕ ਆ ਗਏ ਆ, ਜਦ ਕਿ ਗੈਸ ਦੀਆਂ ਪ੍ਰਾਈਸਿਸ ਬਹੁਤ ਵਧੀਆਂ ਆ ਤੇ ਆਪਰੇਟਿੰਗ ਕਾਸਟ ਜਿਹਦੇ ਵਿੱਚ ਮੇਨਟੇਨੈਂਸ ਲਾ ਲਓ ਜਾਂ ਇਕਵਿਪਮੈਂਟ ਸਾਰਾ ਕੁਝ ਉਹ ਜ਼ਿਆਦਾ ਵਧਿਆ ਹੋਇਆ। ਬਿਲਕੁਲ ਜੀ, ਇਹ ਤਾਂ ਦੇਖੋ ਤਾਂ ਇੱਕ ਇਕੋਨਮੀ ਹੈਗੀ ਆ ਫੈਕਟਰ, ਇੱਕ ਜਿਹੜਾ ਫੈਕਟਰ ਹੈਗਾ ਵੈਦਰ ਹੈਗਾ, ਇਸ ਵੇਲੇ ਬਿਗੇਸਟ ਫੈਕਟਰ ਬਣ ਰਿਹਾ ਹੈਗਾ ਵੈਦਰ, ਇਕੋਨਮੀ, ਤੇ ਇਹਦੇ ਨਾਲ ਨਾਲ ਜਿਹੜਾ ਅਸੀਂ ਖੁਦ ਆਪਣਾ ਜਿਹੜਾ ਸਾਡਾ ਪੈਦਾ ਕੀਤਾ ਹੋਇਆ ਬਿਗੇਸਟ ਫੈਕਟਰ ਹੈਗਾ ਜਿੱਥੇ ਕਿ ਅਸੀਂ ਪ੍ਰੋਬਲਮ ਕ੍ਰੀਏਟ ਕਰ ਰਹੇ ਹਾਂ ਉਹ ਫੈਕਟਰ, ਇਹ ਸਾਰੀਆਂ ਚੀਜ਼ਾਂ ਰਲ ਕੇ ਜਿਹੜੀਆਂ ਤੇ ਇਹਦੇ ਨਾਲ ਇੱਕ ਹੋਰ ਵੀ ਜਿਹੜਾ ਆ ਇਸ ਵੇਲੇ ਜਿਹੜੀ ਪ੍ਰੋਬਲਮ ਸਾਰਿਆਂ ਨਾਲੋਂ ਵੱਡੀ ਜਿਹੜੀ ਜਿਨ੍ਹਾਂ ਨੂੰ ਆ ਰਹੀ ਹੈਗੀ ਆ ਉਹ ਉਹੀ ਪ੍ਰੋਬਲਮ ਹੈ ਜਿਹੜੀ ਆਪਾਂ ਕਿ ਪਿਛਲੇ 2 ਸਾਲਾਂ ਦੀ ਗੱਲ ਕਰ ਰਹੇ ਕਿ ਐਕਸੈਸਿਵ ਇਕਵਿਪਮੈਂਟ ਪ੍ਰਾਈਸਿੰਗ ਦੇ ਕੇ ਜਿਹਨਾਂ ਨੇ ਇਕਵਿਪਮੈਂਟ ਬਾਈ ਕੀਤਾ ਆ, ਮਹਿੰਗੇ ਟਰੱਕ ਲੈ ਲਏ, ਮਹਿੰਗੀਆਂ ਚੀਜ਼ਾਂ ਲਈਆਂ ਆ, ਉਹ ਜਿਹੜੀਆਂ ਪੇਮੈਂਟਸ ਹੈਗੀਆਂ ਉਹ ਹਾਰਡ ਟੂ ਮੇਕ ਹੈਗੀਆਂ ਹੁਣ, ਕੈਂਟ ਈਵਨ, ਮਤਲਬ ਇਸ ਵੇਲੇ ਤਾਂ ਜੇ ਤੁਸੀਂ ਅੱਜ ਦੇ ਤਰੀਕੇ ਅੱਜ ਦੀ ਹਾਲਾਤ 'ਚ ਕਹੋ ਕਿ ਅੱਜ ਦੀ ਹਾਲਾਤ ਦੇ ਵਿੱਚ ਤਾਂ ਜਿਹੜਾ ਰੈਗੂਲਰ ਪ੍ਰਾਈਸ ਤੇ ਜਾਂ ਰੈਗੂਲਰ ਪ੍ਰਾਈਸ ਤੋਂ ਘੱਟ ਵੀ ਜਿਹੜਾ ਟਰੱਕ ਟ੍ਰੇਲਰ ਲਿਆ ਹੋਊਗਾ ਉਹ ਵੀ ਇਸ ਵੇਲੇ ਔਖਾ ਉਹਨੂੰ ਸਰਵਾਈਵ ਕਰਨਾ। ਫਿਰ ਤੇ ਜਿਹੜੀਆਂ ਹੁਣ 2.5 ਲੱਖ ਦਾ ਟਰੱਕ ਜਾਂ 1 ਲੱਖ ਦਾ ਟ੍ਰੇਲਰ ਲੈ ਕੇ ਜਿਹਨੇ ਪਾਇਆ ਹੈਗਾ, ਆਈ ਡੋਂਟ ਥਿੰਕ ਸੋ ਦੇ ਇਟਸ ਹਾਰਡ, ਇਟਸ ਨਾਟ ਇਵਨ ਹਾਰਡ, ਇਟਸ ਪੋਸੀਬਲ। ਸੋ ਬਿਲਕੁਲ ਸਰੋਤੇ, ਜੇ ਤੁਹਾਡਾ ਵੀ ਕੋਈ ਕਾਲ ਆ, ਕੋਈ ਵਿਚਾਰ ਤੁਸੀਂ ਸ਼ੇਅਰ ਕਰਨੇ ਆ ਤਾਂ ਨੰਬਰ ਹੈ 408-272-5200 4082725200। ਚੀਪ ਫਰੇਟਸ ਨੂੰ ਨੋ ਕਰੋ, ਪ੍ਰੋਟੈਸਟ ਦੀ ਜਿਹੜੀ ਗੱਲ ਜਿਹਦਾ ਤੁਸੀਂ ਵੀ ਜ਼ਿਕਰ ਜਿਹੜਾ ਉਹ ਕੀਤਾ ਆ,
ਅਕਸਰ ਆਪਣੇ ਇੱਥੇ ਅੱਜ ਤੋਂ ਨਹੀਂ ਕਦ ਤੋਂ ਜਿਹੜੀ ਇਹ ਗੱਲ ਲੋਕ ਕਰ ਰਹੇ ਆ ਵੀ ਕਿਤੇ ਨਾ ਕਿਤੇ ਇੱਕ ਬੈਂਚਮਾਰਕ ਬਣਾ ਲੈਣਾ ਚਾਹੀਦਾ ਵੀ ਭਾਈ ਇਹ ਤੋਂ ਥੱਲੇ ਨਹੀਂ ਆ। ਤੇ ਉਹ ਬੈਂਚਮਾਰਕ ਆਈ ਥਿੰਕ ਤੁਸੀਂ ਵੀ ਕਈ ਵਾਰੀ ਗੱਲ ਕੀਤੀ, ਸਾਰਿਆਂ ਨੇ ਕਈਆਂ ਹੋਰ ਸਰੋਤਿਆਂ ਨੇ ਵੀ ਦੱਸਿਆ ਵੀ ਭਾਈ ਆਪਣਾ ਕੈਲਕੂਲੇਟ ਕਰੋ ਵੀ ਕਿੱਥੇ ਤੁਹਾਨੂੰ ਵਾਰਾ ਖਾਂਦਾ ਆ। ਜੇ ਤੁਸੀਂ ਉਸ ਨੂੰ ਨਹੀਂ ਦੇਖੋਗੇ ਤਾਂ ਫਿਰ ਇਵੈਂਚੁਅਲੀ ਤੁਸੀਂ ਚੀਪ ਲੋਡ ਜਿਹੜਾ ਚੱਕੋਗੇ। ਸੋ ਇਹ ਜਿਹੜਾ ਕੈਲਕੂਲੇਟ ਕਰਨਾ ਜਾਂ ਮਿਨੀਮਮ ਪ੍ਰਾਈਸ ਦੀ ਜਿਹੜੀ ਇਹ ਗੱਲ ਕਰ ਰਹੇ ਆ, ਕਿਤੇ ਪਹੁੰਚਿਆ ਜਾ ਸਕਦਾ ਹੈ? ਜੇ ਪਹੁੰਚਣਾ ਤਾਂ ਕਿੱਦਾਂ ਹੈਗਾ ਆ ਵੀ ਕਿਹੜੀਆਂ ਚੀਜ਼ਾਂ ਨੂੰ ਉਹਨਾਂ ਨੇ ਵੈਦਰ ਇਨ ਕਰਕੇ ਉਹ ਕਰਨਾ ਹੈ, ਡਿਸਾਈਡ ਕਰਨਾ ਆ? ਕਿਉਂਕਿ ਕਿਸੇ ਦਾ ਟਰੱਕ ਪੇਡ ਆਫ ਆ, ਕਿਸੇ ਦਾ ਨਹੀਂ ਪੇਡ ਆਫ ਆ, ਹਰ ਇੱਕ ਦਾ ਖਰਚਾ ਵੱਖਰਾ ਵੱਖਰਾ ਹੈ। ਦੇਖੋ ਰਾਜਕਰਨ, ਪ੍ਰੋਬਲਮ ਇਹ ਹੈਗੀ ਆ ਕਿ ਸਾਰਿਆਂ ਨਾਲੋਂ ਵੱਡੀ ਚੀਜ਼ ਇਹ ਹੈਗੀ ਆ ਕਿ ਕੋਈ ਵੀ ਜਿਹੜਾ ਅਮਰੀਕਾ ਦੇ ਵਿੱਚ ਆ, ਇਟਸ ਇਲੀਗਲ ਕਿ ਇੱਕ ਕਮਰੇ ਦੇ ਵਿੱਚ ਬੈਠ ਕੇ ਇੱਕ ਰੇਟ ਸੈੱਟ ਕਰਕੇ ਤੇ ਉਹਨੂੰ ਪੁਸ਼ ਕਰਨਾ। ਇਹ ਇਲੀਗਲ ਹੈਗਾ, ਵੀ ਕੈਨ ਨਾਟ ਡੂ ਇਟ, ਸਿੰਪਲ ਐਂਡ ਸਟੋਰੀ, ਠੀਕ ਆ। ਸੋ ਇਹ ਨਹੀਂ ਹੋ ਸਕਦਾ। ਦੂਜੀ ਗੱਲ, ਐਜੂਕੇਟ ਕਰੋ ਆਪਣੇ ਆਪ ਨੂੰ ਕਿ ਜਦੋਂ ਤੁਸੀਂ ਬਿਜ਼ਨਸ ਖੋਲਣਾ ਆ, ਬਿਜ਼ਨਸ ਲੈਣਾ ਆ, ਅਸੀਂ ਜਦੋਂ ਸਟੋਰ ਲੈਂਦੇ ਆ, ਸਟੋਰ ਦੇ ਜਿਹੜੇ ਆ ਲੋਕੀ ਉਹ ਸਾਰੇ ਖਰਚੇ ਦੇਖਦੇ ਆ, ਉਹਦਾ ਰੈਂਟ ਕਿੰਨਾ ਆ, ਪੇਰੋਲ ਕਿੰਨਾ ਹੋਊਗਾ, ਇਨਵੈਂਟੋਰੀ ਦਾ ਖਰਚਾ ਕਿੰਨਾ ਆ। ਈਵਨ ਸਟੋਰ ਜਦੋਂ ਤੁਸੀਂ ਲੈਂਦੇ ਆ ਉਹਦੇ ਵਿੱਚ ਥੈਫਟ ਵੀ ਜੋੜਿਆ ਜਾਂਦਾ ਵੀ ਇੰਨਾ ਕੁ ਸਮਾਨ ਤਾਂ ਚੋਰੀ ਹੋਣਾ ਆ ਸਟੋਰ ਤੋਂ। ਇਹ ਵੀ ਚੀਜ਼ਾਂ ਜੋੜੀਆਂ ਜਾਂਦੀਆਂ, ਬਹੁਤ ਚੀਜ਼ਾਂ ਦੇਖੀਆਂ ਜਾਂਦੀਆਂ ਤੁਹਾਡੀਆਂ, ਕਿ ਫਿਰ ਜਾ ਕੇ ਇਹ ਸੋਚਿਆ ਜਾਂਦਾ ਕਿ ਇਹ ਜਿਹੜਾ ਬਿਜ਼ਨਸ ਲੈਣਾ ਆ ਇਹ ਵਰਥ ਇਟ ਹੈਗਾ, ਮੰਥਲੀ ਬੇਸਿਸ ਤੇ ਸਾਨੂੰ ਸਰਵਾਈਵ ਕਰ ਪਾਵਾਂਗੇ ਕਿ ਨਹੀਂ, ਠੀਕ ਹੈ ਨਾ। ਟਰੱਕਿੰਗ ਦੇ ਵਿੱਚ ਵੀ ਟਰੱਕਿੰਗ ਨੂੰ ਵੀ ਵੈਸੇ ਹੀ ਲਿਆ ਜਾਣਾ ਚਾਹੀਦਾ ਆ, ਟਰੱਕਿੰਗ ਦੇ ਨਾਲ ਵੀ ਵੈਸਾ ਹੀ ਵਿਵਹਾਰ ਕੀਤਾ ਜਾਣਾ ਚਾਹੀਦਾ। ਈਚ ਐਂਡ ਐਵਰੀ ਪੈਨੀ ਜਿਹੜੀ ਆ ਤੁਸੀਂ ਸਪੈਂਡ ਕਰਦੇ ਆ ਉਹ ਕੈਲਕੂਲੇਟ ਹੋਣੀ ਚਾਹੀਦੀ ਆ ਪਰ ਮਾਈਲ। ਇਸ ਵੇਲੇ ਜਿਹੜਾ ਰੇਟ ਆ, ਜਿਹੜਾ ਇਸ ਵੇਲੇ ਕਾਸਟ ਆਫ ਆਪਰੇਸ਼ਨ ਹੈਗੀ ਆ, ਆਲਮੋਸਟ $2 ਦੇ ਲਾਗੇ ਕਾਸਟ ਆਫ ਆਪਰੇਸ਼ਨ ਹੈਗੀ ਆ, ਠੀਕ ਆ। ਕਿਸੇ ਦਾ ਟਰੱਕ ਪੇਡ ਆਫ ਆ, ਉਹਨੇ ਮਿਹਨਤ ਕਰਕੇ ਪੇਡ ਆਫ ਕੀਤਾ ਤੇ ਉਹਦੀ ਕਾਸਟ ਆਫ ਆਪਰੇਸ਼ਨ ਜਿਹੜੀ ਆ $50 ਹੋ ਸਕਦੀ ਆ, ਮੈਂ ਮੰਨਦਾ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਉਹ $80 ਦੇ ਉੱਤੇ ਲੋਡ ਕਰੂਗਾ ਤੇ ਉਹ ਵਾਰਾ ਖਾ ਜੂਗਾ, ਠੀਕ ਹੈ ਨਾ। ਉਹਨੇ ਇੰਨਾ ਚਿਰ ਲਾ ਕੇ ਜੇ ਟਰੱਕ ਪੇਡ ਆਫ ਕੀਤਾ ਤੇ ਦੈਟ ਡਜ਼ਨਟ ਮੀਨ ਕਿ ਹੀ ਨੀਡਸ ਟੂ ਡੂ ਦ ਲੋਡ ਔਨ $1.80, ਠੀਕ ਹੈ ਨਾ। ਉਹ ਵੀ $2.50 ਜਾਂ $2.75 ਤੇ ਕੰਮ ਕਰਨ ਦਾ ਉਹਦੇ ਲਈ ਵੀ ਬੈਨੀਫਿਟ ਹੈਗਾ। ਪਰ ਪ੍ਰੋਬਲਮ ਇਹ ਆ ਕਿ ਜਿੱਥੇ ਵੀ ਇਹ ਇਸ਼ੂ, ਹੁਣ ਮੈਨੂੰ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਜਿਹੜੀ ਉਹ ਇੱਥੇ ਦਿਖਦੀ ਆ ਕਿ ਅਸੀਂ ਸਾਡੇ ਜਿਹੜੀ ਮਾਤ ਭੂਮੀ ਆ ਪੰਜਾਬ ਆ, ਉੱਥੇ ਅਸੀਂ ਇਸ ਚੀਜ਼ ਲਈ ਫਾਈਟ ਕਰ ਰਹੇ ਹਾਂ ਕਿ ਕਿਉਂ ਕੋਈ ਗੌਰਮੈਂਟ ਆਣ ਕੇ ਸਾਡੀ ਜਿਹੜੀ ਕਣਕ ਆ, ਸਾਡਾ ਜਿਹੜੀ ਚੀਜ਼ਾਂ ਅਸੀਂ ਪੈਦਾਵਾਰ ਕਰਦੇ ਹਾਂ ਉਹਦਾ ਮੁੱਲ ਹੋਰ ਕੋਈ ਕਿਉਂ ਤੈਅ ਕਰੇ। ਉਹਦਾ ਮੁੱਲ ਸਾਨੂੰ ਹੱਕ ਹੋਣਾ ਚਾਹੀਦਾ, ਮੇਰਾ ਖਰਚਾ ਕਿੰਨਾ ਆ, ਮੇਰਾ ਸਾਰਾ ਕੁਛ ਕਿੰਨਾ ਆ, ਉਹਦਾ ਮੁੱਲ ਮੈਂ ਤੈਅ ਕਰਾਂ। ਤੇ ਇੱਥੇ ਸਾਨੂੰ ਛੋੜ ਦਿੱਤੀ ਆ ਕਿ ਤੁਸੀਂ ਆਪਣਾ ਰੇਟ ਆਪ ਤੈਅ ਕਰੋ, ਤੇ ਅਸੀਂ ਜਾਣ ਬੁੱਝ ਕੇ ਆਪਣੇ ਹੱਥ ਅੱਗੇ ਕਰਦੇ ਵੀ ਲਓ ਸਾਨੂੰ ਬੰਨ ਲਓ, ਸਾਨੂੰ ਇਸ ਰੇਟ ਦੇ ਦਿਓ, ਸਾਨੂੰ ਬੰਨ ਲਓ। ਮਤਲਬ ਮੈਨੂੰ ਇਹ ਮੈਂਟੈਲਿਟੀ ਸਮਝ ਨਹੀਂ ਆਈ ਵੀ ਕਿਉਂ, ਹੈ ਨਾ। ਇੱਥੇ ਖੁੱਲ੍ਹ ਆ, ਠੀਕ ਹੈ ਨਾ। ਜੇ ਨਹੀਂ ਤੁਹਾਨੂੰ ਵਾਰਾ ਖਾਂਦਾ ਤੇ ਵਾਈ ਪਿਕ ਅਪ ਦਾ ਚੀਪ ਲੋਡ। ਆਈ ਮੀਨ ਇਹ 'ਚ ਮੈਨੂੰ ਜਾਂ ਤੁਹਾਨੂੰ ਕਿਸੇ ਨੂੰ ਦੱਸਣ ਦੀ ਕਿਉਂ ਲੋੜ ਪੈ ਰਹੀ ਆ? ਇਹ ਕਿਉਂ ਨਹੀਂ ਆਪਣੇ ਆਪ ਸਮਝ ਹੈਗੀ ਵੀ ਸਸਤਾ ਲੋਡ ਨਹੀਂ ਚੱਕਣਾ? ਇਹ ਸਿੰਪਲ ਜੀ ਯਾਰ ਕਾਮਨ ਸੈਂਸ ਹੈਗੀ ਆ ਵੀ ਜੇ ਮੈਨੂੰ ਵਾਰਾ ਨਹੀਂ ਖਾਂਦਾ, ਮੇਰੇ ਖਰਚੇ ਪੂਰੇ ਨਹੀਂ ਹੁੰਦੇ, ਵਾਈ ਆਮ ਪਿਕਿੰਗ ਅਪ, ਵਾਈ ਈਵਨ ਆਮ ਔਨ ਦਾ ਰੋਡ, ਮੈਂ ਰੋਡ ਤੇ ਕਿਉਂ ਆ, ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਤਾਂ ਕਾਮਨ ਸੈਂਸ ਹੈਗੀ ਆ, ਇਹ ਚੀਜ਼ਾਂ ਕਿਸੇ ਨੇ ਦੱਸਣ ਦੇ ਨਾਲ ਨਹੀਂ ਆਉਣੀਆਂ ਚਾਹੀਦੀਆਂ। ਇਹ ਚੀਜ਼ਾਂ ਕਿਸੇ ਨੂੰ, ਇਹ ਬੇਸਿਕ ਆਫ ਬਿਜ਼ਨਸ ਹੈਗਾ। ਸੋ ਇਹ ਪਹਿਲਾਂ ਹੋਣਾ ਚਾਹੀਦਾ ਕਿ ਇਹ ਚੀਜ਼ ਜਿਹੜੀ ਆ ਪਹਿਲਾਂ ਸਿੰਪਲ ਫੰਡਾ ਆ ਕਿ ਜੇ ਮੈਨੂੰ ਵਾਰਾ ਨਹੀਂ ਖਾਂਦਾ ਮੈਂ ਨਹੀਂ ਜਾਂਦਾ, ਠੀਕ ਹੈ ਨਾ। ਅਸੀਂ ਹੁਣ ਮੈਂ ਟਰੱਕਿੰਗ ਈਵਨ ਪੰਜਾਬ 'ਚ ਵੀ ਸਾਡਾ ਕਿੱਤਾ ਇਹੋ ਟਰੱਕਿੰਗ ਦਾ ਹੀ ਸੀਗਾ। ਉੱਥੇ ਵੀ ਹਮੇਸ਼ਾ ਇਹ ਹੁੰਦਾ ਸੀਗਾ, ਜਦੋਂ ਵਪਾਰੀ ਆਉਂਦਾ ਸੀਗਾ ਉਹਦੇ ਨਾਲ ਗੱਲ ਹੁੰਦੀ ਸੀ, ਅਗਲਾ ਕਹਿੰਦਾ ਸੀ ਇੰਨੇ, ਅਗਲਾ ਕਿ ਸੋਚ ਕੇ ਕਹਿੰਦੇ ਨਹੀਂ, ਫਾਦਰ ਸਾਹਿਬ ਉਹਨਾਂ ਕਹਿਣਾ ਨਹੀਂ ਵੀ ਇੰਨੇ 'ਚ ਵਾਰਾ ਨਹੀਂ ਖਾਂਦਾ, ਆਪਾਂ ਇੰਨੇ 'ਚ ਨਹੀਂ ਜਾਂਦੇ, ਠੀਕ ਹੈ ਨਾ। ਇਹ ਤਾਂ ਸਿੰਪਲ ਕਹਾਣੀ ਹੈ। ਦੂਜੀ ਹੈਗੀ ਆ ਕਿ ਸਿਸਟਮ ਨੂੰ ਚੀਟ ਕਰਨਾ। ਸਿਸਟਮ ਬਣਾਇਆ ਗਿਆ, ਇਹ 2018 'ਚ ਜਦੋਂ ELD ਆਈ ਆ, ਇਲੈਕਟ੍ਰੋਨਿਕ ELD ਆਈ ਆ 2018 ਦੇ ਵਿੱਚ, ਜੇ ਅਸੀਂ ਚੀਟਿੰਗ ਨਾ ਸ਼ੁਰੂ ਕਰਦੇ 2018 ਦੇ ਵਿੱਚ ELD ਲਾਗੂ ਹੋਣ ਤੇ ਬਹੁਤ ਵਧੀਆ ਰੇਟ ਹੋ ਗਏ ਸੀ। ਹਰ ਇੱਕ ਬ੍ਰੋਕਰ ਜਿਹੜਾ ਉਹ ਫੋਲੋ ਕਰਨ ਲੱਗ ਗਿਆ ਸੀਗਾ ਕਿ ਭਈ ਇਹਦੇ 'ਚ ਟਾਈਮ ਲੱਗਣਾ ਆ, ਇਹ ਵੀ ਰੇਟ ਦੇਣਾ ਪੈਣਾ ਹੈ। ਪਰ ਵਿਦਨ 6 months ਅਸੀਂ ਉਹ ਸਾਰਾ ਤਹਿਸ ਨਹਿਸ ਕਰਤਾ, ਪੜ ਵਿਦਨ 6 months ਅਸੀਂ ਬੇੜਾ ਗਰਕ ਕਰਤਾ।
ਅਸੀਂ ਰੇਟ ਵਾਪਸ ਖਿੱਚ ਕੇ ਉੱਥੇ ਔਰ ਉਸ ਤੋਂ ਵੀ ਬਦਤਰ ਲੈਣ ਦੇ 2019 'ਚ ਅਸੀਂ ਉਹ ਨਜ਼ਾਰਾ ਦੇਖਣਾ ਸ਼ੁਰੂ ਕਰ ਲਿਆ ਸੀਗਾ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਚੀਜ਼ਾਂ ਕਾਮਨ ਸੈਂਸ ਆ। ਇਹਨਾਂ ਚੀਜ਼ਾਂ ਦੇ ਲਈ ਤੁਹਾਨੂੰ ਫੋਰਸ ਨਹੀਂ ਕਰਨਾ ਚਾਹੀਦਾ। ਮੇਰੇ ਖਿਆਲ ਦੇ ਵਿੱਚ ਹਰ ਇੱਕ ਟਰੱਕਿੰਗ ਕੰਪਨੀ ਨੂੰ, ਹਰ ਇੱਕ ਓਨਰ ਆਪਰੇਟਰ ਨੂੰ, ਹਰ ਇੱਕ ਡਰਾਈਵਰ ਨੂੰ, ਮੈਂ ਹਮੇਸ਼ਾ ਕਹਿੰਦਾ ਨਾ, ਇੱਕ ਡਰਾਈਵਰ ਜਿਹੜਾ ਹੈ ਨਾ, ਉਹ ਜਦੋਂ ਆਪਣਾ ਡਰਾਈਵਰ ਆਪਣਾ ਕਰੀਅਰ ਸ਼ੁਰੂ ਕਰਦਾ, ਉਹ ਇੱਕ ਓਨਰ ਆਪਰੇਟਰ ਵਾਂਗੂ ਬਿਹੇਵ ਕਰੇ ਬਾਹਰ, ਠੀਕ ਹੈ ਨਾ, ਤਾਂ ਕਿ ਜਦੋਂ ਕੱਲ ਓਨਰ ਆਪਰੇਟਰ ਬਣੇ ਉਹਨੂੰ ਓਨਰ ਆਪਰੇਟਰ ਦੀ ਫੀਲਿੰਗ ਹੋਵੇ। ਅਸੀਂ ਬਹੁਤ ਸਾਰੇ ਓਨਰ ਆਪਰੇਟਰਾਂ ਨਾਲ ਮਿਲਦੇ ਹਾਂ ਜਿਨ੍ਹਾਂ ਦੀ ਸੋਚ, ਜਿਨ੍ਹਾਂ ਦੀ ਦਿਮਾਗ ਡਰਾਈਵਰ ਵਰਗਾ ਹੀ ਹੁੰਦਾ ਹੈ। ਉਹਨਾਂ ਦੀ ਸੋਚ, ਕੰਮ, ਹਰ ਚੀਜ਼ ਡਰਾਈਵਰ ਵਰਗੀ ਹੁੰਦੀ। ਸੋ ਇਸ਼ੂਜ਼ ਹੈਗੇ ਆ, ਪ੍ਰੋਬਲਮਸ ਹੈਗੀਆਂ, ਪਰ ਡੈਫੀਨੇਟਲੀ ਸਾਰਿਆਂ ਨਾਲ ਗੱਲ ਕਰਨ ਦਾ ਇਹੋ ਹੀ ਹੁੰਦਾ ਹੈ ਕਿ ਤੁਸੀਂ ਸਾਰੇ ਜਣੇ ਰਲ ਮਿਲ ਕੇ ਇਹਨਾਂ ਚੀਜ਼ਾਂ ਦਾ ਜਿਹੜਾ ਹੱਲ ਕੱਢੋ। ਮੈਂ ਆਪਣੇ ਫੇਸਬੁੱਕ ਦੇ ਉੱਤੇ ਪੋਸਟ ਕੀਤਾ ਆ mytruckingcalculator.com। ਇਹ ਟਰੱਕਿੰਗ ਕੈਲਕੂਲੇਟਰ ਸਿਰਫ ਇਸ ਇੱਕ ਪੇਜ ਦਾ ਕੈਲਕੂਲੇਟਰ ਹੈਗਾ। ਇੱਥੇ ਜਾਓ, ਆਪਣਾ ਸਾਰਾ ਜਿਹੜਾ ਤੁਹਾਡੇ ਖਰਚੇ ਆ ਉਹਦੇ ਤੇ ਇਨਪੁਟ ਕਰੋ ਤੇ ਤੁਹਾਨੂੰ ਐਟ ਦਾ ਐਂਡ ਆਟੋਮੈਟਿਕਲੀ ਤੁਹਾਨੂੰ ਕੱਢ ਕੇ ਦਿਖਾ ਦਿੰਦਾ ਵੀ ਤੁਹਾਡੀ ਪਰ ਮਾਈਲ ਰੇਟ ਕੀ ਹੈਗਾ ਤੇ ਤੁਸੀਂ ਕੀ ਬਣਾ ਰਹੇ ਆ ਤੇ ਕੀ ਤੁਸੀਂ ਉਹ ਚੋਂ ਮਤਲਬ ਕਿ ਕੀ ਕਰ ਜੀ। ਸੋ ਪਿਛਲੇ ਸਮੇਂ ਦੇ ਦੌਰਾਨ ਜਦੋਂ ਰਮਨ ਜੀ ਆਪਣੀ ਟਰੱਕਿੰਗ ਬਹੁਤ ਹੌਟ ਸੀਗੀ, ਉਸ ਟਾਈਮ ਦੇ ਉੱਤੇ ਆਪਾਂ ਦੇਖਿਆ ਵੀ ਬਹੁਤ ਸਾਰੇ ਡਰਾਈਵਰਸ ਇੱਕ ਦੂਜੇ ਤੋਂ ਵੱਧ ਕੋਈ ਕਿਸੇ ਨੂੰ ਜ਼ਿਆਦਾ ਪੈਸੇ ਦੇ ਕੇ, ਹਨਾ, ਇੰਨੀ ਜ਼ਿਆਦਾ ਫਾਈਟ ਚੱਲ ਰਹੀ ਸੀ ਵੀ ਪੁੱਛੋ ਨਾ, ਹਨਾ। ਇੱਕ ਕੰਪਨੀ ਦੂਜੇ ਦੇ ਡਰਾਈਵਰ ਚੱਕ ਕੇ ਲੈ ਗਈ, ਦੂਜਾ ਤੀਜੇ ਦੇ ਲੈ ਗਿਆ। ਤੇ ਹੁਣ ਜਿਹੜੀ ਸਟ੍ਰਾਈਕ ਦੀ ਗੱਲ ਕਰਦੇ ਆ, ਜਿਸ ਤਰ੍ਹਾਂ ਮੈਂ ਬਹੁਤ ਵਾਰ ਪੰਜਾਬੀ ਰੇਡੀਓ USA ਦੇ ਉੱਤੇ ਉਦਾਹਰਨ ਦਿੱਤੀ ਆ, ਪਿਛਲੇ ਸਾਲਾਂ ਦੇ ਵਿੱਚ ਵੀ ਇੱਕ ਮੇਰੇ ਆਫਿਸ 'ਚ ਫੈਕਸ ਮਸ਼ੀਨ ਹੁੰਦੀ ਸੀ, ਜਿਹੜੀਆਂ ਪੁਰਾਣੀਆਂ ਵੱਡੀਆਂ ਹੁੰਦੀਆਂ, 3-3 4-4 ਫੁੱਟ ਉੱਚੀਆਂ। ਤੇ ਇੱਕ ਵਾਰੀ ਕਿਸੇ ਨੂੰ ਮੈਂ, ਉਹ ਖਰਾਬ ਹੋ ਗਈ, ਸੱਦਿਆ ਰਿਪੇਅਰ ਵਾਲੇ ਨੂੰ, ਤੇ ਉਹ ਕਹਿੰਦਾ ਵੀ ਮੈਂ $80 ਮਿਨੀਮਮ ਲੈਣੇ ਆਣ ਦੇ, ਹਨਾ। ਜਿੱਦਾਂ ਆਪਾਂ ਨੂੰ ਆਦਤ ਹੁੰਦੀ ਆ, ਜੋ ਗੱਲ ਆਪਾਂ ਕਰਦੇ ਆ ਵੀ ਤੂੰ ਯਾਰ ਥੋੜੇ ਘੱਟ ਨਹੀਂ ਹੋ ਸਕਦੇ, ਤੇ ਉਹ ਸਮਾਨ ਪੈਕ ਕੀਤਾ, ਕਹਿੰਦਾ ਚੰਗਾ ਭਾਈ ਮੈਂ ਚੱਲਿਆ, ਹਨਾ। ਸੋ ਇਹ ਮੈਂ ਕਿਹਾ ਵੀ ਤੇਰਾ ਤਾਂ ਨੁਕਸਾਨ ਹੋਣਾ, ਤੂੰ ਆਇਆ, ਕਹਿੰਦਾ ਨਹੀਂ ਵੀ ਮੇਰਾ ਇਹ ਤਾਂ ਮੈਂ ਇਹ ਅਸੂਲ ਬਣਾਇਆ ਆ ਵੀ ਇਹ ਤੋਂ ਘੱਟ ਮੈਂ ਕੰਮ ਕਰਨਾ ਨਹੀਂ, ਚਾਹੇ ਮੇਰਾ ਫ੍ਰੀ 'ਚ ਗੇੜਾ ਲੱਗ ਜਾਏ। ਸੋ ਜੇ ਤਾਂ ਜਿੱਦਾਂ ਤੁਸੀਂ ਕਹਿੰਦੇ ਆ ਵੀ ਸੋਚ ਏਦਾਂ ਦੀ ਹੋਵੇ ਵੀ, ਹਨਾ, ਫਿਰ ਹੀ ਰਲ ਕੇ ਹੋ ਸਕਦਾ, ਨਹੀਂ ਤਾਂ ਵੀ ਲਲਾ ਕਰਕੇ ਹੁਣ ਆਪਾਂ ਕਹਿੰਦੇ ਆ ਵੀ ਜੀ ਸਟ੍ਰਾਈਕ ਕਰਨੀ ਆ, ਰਾਈਟ। ਪਹਿਲਾਂ ਵੀ ਅਸੀਂ ਦੇਖੀਆਂ 2-3 ਸਟ੍ਰਾਈਕ, ਉਹਨਾਂ ਦੇ ਵਿੱਚ ਹੋਇਆ ਕੀ, ਆਪਾਂ ਬਹੁਤ ਸਪੋਰਟ ਕੀਤੀ ਪੰਜਾਬੀ ਰੇਡੀਓ USA ਦੇ ਉੱਤੇ ਵੀ। ਸਟ੍ਰਾਈਕ ਕਰਨ ਦਾ ਰੀਜ਼ਨ ਕੀ ਆ ਤੇ ਉਹ ਤੋਂ ਅਚੀਵ ਕੀ ਕਰਨਾ, ਇਹ ਤਾਂ ਪਤਾ ਲੱਗੇ ਨਾ। ਇਹ ਜਿਹੜੇ ਹੁਣ ਜੋ ਵੀ ਅੱਗੇ ਆ ਰਹੇ ਆ, ਜੋ ਆਪਣੇ ਭੈਣ ਭਰਾ ਆ, ਜ਼ਰੂਰ ਆ ਕੇ ਪੰਜਾਬੀ ਰੇਡੀਓ USA ਤੇ ਲਾਈਵ ਦੱਸ ਸਕਦੇ ਆ। ਆਪਾਂ ਰੇਡੀਓ ਤਾਂ ਹਮੇਸ਼ਾ ਤੁਹਾਡੇ ਨਾਲ ਸਪੋਰਟ ਕਰਾਂਗੇ, ਪਰ ਪਤਾ ਤਾਂ ਚੱਲੇ ਨਾ ਵੀ ਕਿਹੜੇ ਇਸ਼ੂ ਤੇ ਕਿੱਦਾਂ ਤੁਸੀਂ ਇਕੱਠੇ ਹੋ ਕੇ ਜਿਹੜਾ ਆ ਕੀ ਅਚੀਵ ਕਰ ਸਕਦੇ। ਨਾਲੇ ਹਰਜੋਤ ਭਾਜੀ ਦੇਖੋ, ਇੱਕ ਗੱਲ ਆ ਕਿ ਜਿਹੜੇ ਇਦਾਂ ਦੇ ਕੰਮ ਹੁੰਦੇ ਆ ਨਾ, ਬੜੇ ਆਰਗੇਨਾਈਜ਼ਡ ਕਰਕੇ ਹੁੰਦੇ ਆ, ਬੜੇ ਲੀਗਲ ਤਰੀਕੇ ਨਾਲ ਹੁੰਦੇ ਆ, ਆਰਗੇਨਾਈਜ਼ ਕਰਕੇ ਹੁੰਦੇ ਆ। ਇਹਨਾਂ ਦੇ ਉੱਤੇ ਏਦਾਂ ਇੱਕਦਮ ਹਫਾ ਦਫੀ ਦੇ ਵਿੱਚ ਕੰਮ ਨਹੀਂ ਕੀਤਾ ਜਾਂਦਾ ਕਿ ਔਰ ਕਰ ਕੀ ਲਵਾਂਗੇ, 2 ਦਿਨ 3 ਦਿਨ ਰੇਟ ਵੱਧ ਜਾਣਗੇ, ਉਸ ਤੋਂ ਬਾਅਦ ਫਿਰ ਉੱਥੇ ਦਾ ਉੱਥੇ, ਹੈ ਨਾ, ਕਹਾਣੀ ਫਿਰ ਉੱਥੇ ਦੀ ਉੱਥੇ ਖੜੀ ਆ। ਅਸੀਂ ਲੌਂਗ ਟਰਮ ਸੋਲਿਊਸ਼ਨ ਲੱਭਣਾ ਇਹਦਾ, ਅਸੀਂ ਲੌਂਗ ਟਰਮ ਇਹਦਾ ਇਹਦੇ ਹੱਲ ਉਹ ਲੱਭਣਾ ਆ। ਇਹ ਹੈਗਾ 2-3 ਦਿਨ ਦਾ ਹੱਲ ਆ, 2-3 ਦਿਨ ਦੇ ਵਿੱਚ ਇਹ ਪ੍ਰੋਬਲਮ ਸੋਲਵ ਨਹੀਂ ਹੋਣੀ, ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਆਪਾਂ ਹਮੇਸ਼ਾ ਇਹ ਕਹਿੰਦੇ ਆ ਕਿ ਆਪਣਾ ਹੱਕ ਆ ਪ੍ਰੋਟੈਸਟ ਕਰਨਾ ਇੱਥੇ, ਔਰ ਗੌਰਮੈਂਟ ਨੇ ਆਪਾਂ ਨੂੰ ਫਰੀਡਮ ਆਫ ਸਪੀਚ ਦਿੱਤੀ ਆ, ਹਰ ਇੱਕ ਚੀਜ਼ ਆਪਣੇ ਹੱਕ ਦਿੱਤੇ ਆ, ਔਰ ਹੱਕ ਨੂੰ ਵਰਤਣਾ ਸਾਡਾ ਇਖਲਾਕੀ ਇੱਥੇ ਕੰਮ ਹੈਗਾ ਔਰ ਸਾਡਾ ਹੱਕ ਆ, ਠੀਕ ਹੈ ਨਾ। ਪਰ ਜੇ ਸਾਨੂੰ ਹੱਕ ਮਿਲਿਆ ਤੇ ਉਸ ਹੱਕ ਨੂੰ ਸਹੀ ਢੰਗ ਨਾਲ ਵਰਤਣਾ ਵੀ ਸਾਡੀ ਜ਼ਿੰਮੇਵਾਰੀ ਹੈਗੀ ਆ। ਜੇ ਆਪਾਂ ਪਿਛਲੀਆਂ ਪ੍ਰੋਟੈਸਟ ਦੇਖੀਏ, ਜਦੋਂ ਆਪਣਾ ਪ੍ਰੋਟੈਸਟ ELD ਦਾ ਹੋਇਆ ਸੀਗਾ, ਉੱਥੇ ਕੁਛ ਇੱਕ ਟਰੱਕਰਸ ਨੇ ਜਾ ਕੇ ਉੱਥੇ ਜਦੋਂ ਡਾਊਨ ਟਾਊਨ ਦੇ ਵਿੱਚ ਟ੍ਰੈਫਿਕ ਰੋਕਿਆ ਸੀਗਾ, ਉਹ ਕੁਛ ਟ੍ਰੈਫਿਕ ਰੋਕਣ ਦੇ ਪਿੱਛੇ ਜਿਹੜੇ 17-18 ਟਰੱਕਰ, ਮੇਰੇ ਖਿਆਲ 20 ਟਰੱਕਰ ਸੀਗੇ, ਉਹਨਾਂ ਨੂੰ ਟਿਕਟਾਂ ਮਿਲੀਆਂ ਸੀਗੀਆਂ, ਠੀਕ ਹੈ ਨਾ। ਉਹ ਤਾਂ ਉਹਨਾਂ ਦਾ ਕਸੂਰ ਵੀ ਨਹੀਂ ਸੀਗਾ, ਠੀਕ ਹੈ ਨਾ, ਪਰ ਸਟਿਲ ਉਹ ਵਿੱਚ ਇਨਕਲੂਡ ਹੋ ਗਏ। ਜਿਹੜੀ ਪਿਛਲੇ ਸਾਲ ਆਪਾਂ ਓਕਲੈਂਡ ਪੋਰਟ ਦੇ ਉੱਤੇ ਸਟ੍ਰਾਈਕ ਹੋਈ ਆ, ਉਹ ਸਟ੍ਰਾਈਕ ਹੋਈ ਸੀਗੀ, ਉਹਦੇ ਵਿੱਚ ਕਾਹਲੀ ਦੇ ਵਿੱਚ ਸਾਰਾ ਕੁਛ ਹੋ ਗਿਆ, ਕੀਤਾ ਗਿਆ। ਉਹਦੇ ਵਿੱਚ ਕੀ ਨਤੀਜਾ ਨਿਕਲਿਆ ਕਿ ਜਿਹੜੇ ਬੰਦਾ ਅੱਗੇ ਉੱਥੇ ਚਲੇ ਗਏ, ਜ਼ਿੰਮੇਵਾਰੀ ਥੋੜ੍ਹੀ ਲੈ ਲਈ, ਉਹਨਾਂ ਨੂੰ ਹੁਣ 2-2 3-3 ਲਾਸੂਟ ਹੋਏ ਆ ਉਹਨਾਂ ਤੇ। ਹੁਣ ਉਹ ਜਿਹੜੇ ਲਾਸੂਟ ਹੋਏ ਆ, ਉਹਦੀ ਪੇਨ ਐਂਡ ਸਫਰਿੰਗ ਜਿਹੜੀ ਆ, ਜਾਂ ਉਹਨੂੰ ਕਿੱਦਾਂ ਉਹਨਾਂ ਨੇ ਡੀਲ ਕਰਨਾ, ਕਿੱਦਾਂ ਪੈਸਾ ਖਰਚਣਾ, ਕੀ ਕਰਨਾ, ਹਰ ਚੀਜ਼ ਜਿਹੜੀ ਆ ਉਹ ਇੱਕ ਕੌਨਸੀਕੁਐਂਸਿਸ ਆ ਉਹਦਾ, ਠੀਕ ਹੈ ਨਾ। ਸੋ ਇਸ ਕਰਕੇ ਸਟ੍ਰਾਈਕ, ਅਸੀਂ ਨਹੀਂ ਕਹਿੰਦੇ ਕਿ ਸਟ੍ਰਾਈਕ ਨਹੀਂ ਕਰਨੀ ਚਾਹੀਦੀ, ਅਸੀਂ ਨਹੀਂ ਕਹਿੰਦੇ ਕਿ ਤੁਹਾਡਾ ਆਪਣੇ ਹੱਕ ਦੇ ਲਈ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ, ਪਰ ਉਹਦੇ ਵਾਸਤੇ ਤੁਸੀਂ ਖੁਦ ਵੀ ਤਾਂ ਸਹੀ ਹੋਣੇ ਚਾਹੀਦੇ ਆ ਨਾ।
ਹੁਣ ਪ੍ਰੋਬਲਮ ਇਹ ਆ ਅਸੀਂ ਖੁਦ ਗਲਤ ਆ ਤੇ ਅਸੀਂ ਦੂਜੇ ਦੇ ਉੱਤੇ ਆਪਣਾ ਹੱਕ ਕਹਿ ਰਹੇ ਵੀ ਸਾਡਾ ਹੱਕ ਦੇ, ਪਰ ਅਸੀਂ ਜਿਹੜਾ ਸਾਡਾ ਬੇਸਿਕ ਇੱਥੋਂ ਦਾ ਕਾਨੂੰਨ ਆ ਜੇ ਅਸੀਂ ਉਹਨੂੰ ਹੀ ਨਹੀਂ ਫੋਲੋ ਕਰ ਰਹੇ ਤੇ ਅਸੀਂ ਹੱਕ ਕਾਹਦਾ ਮੰਗ ਰਹੇ ਆ? ਅਸੀਂ ਖੁਦ ਗਲਤ ਆ ਪਹਿਲਾਂ, ਠੀਕ ਹੈ ਨਾ ਜੀ। ਆਪਣੇ ਨਾਲ ਜੁੜੇ ਨੇ ਅਰਵਿੰਦਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਅਰਵਿੰਦਰ ਸਿੰਘ ਬੋਲ ਰਿਹਾ ਰੀਨੋ ਤੋਂ। ਹਾਂਜੀ ਹਾਂਜੀ ਹਾਂਜੀ, ਜੀ, ਕੀ ਸਵਾਲ ਹੈ ਜੀ? ਆਪਣਾ ਭਾਜੀ ਮੈਂ ਕਹਿਣਾ ਸੀਗਾ, ਮੇਰੇ ਨਾਲ ਇੱਕ ਦੋ ਵਾਰੀ ਹੋਇਆ, ਸਾਰਿਆਂ ਨੂੰ ਦੱਸਣਾ ਚਾਹੁੰਦਾ ਆ ਵੀ ਜੇ ਤੁਸੀਂ ਕਿਸੇ ਯਾਰ ਦੋਸਤ ਨੂੰ ਲੋਡ ਲਾਡ ਚੁਕਾਉਂਦੇ ਆ ਜਿੰਨਾ ਵੀ ਖਾਸ ਆ, ਰੇਡ ਕੋਨ ਨਾ ਹੀ ਦਿੱਤੀ ਜਾਵੇ ਤੇ ਚੰਗੀ ਗੱਲ ਆ, ਨਹੀਂ ਕਿ ਉਹ ਤੁਹਾਡੇ ਹੀ ਲੋਡ ਲੈਣ ਲੱਗ ਪੈਂਦੇ ਨੇ। ਤੇ ਉਹ ਚੀਜ਼ ਦਾ ਥੋੜਾ ਜਿਹਾ ਬਚਾਅ ਰੱਖਿਆ ਜਾਵੇ ਕਿ ਆਪਣੀ ਰੇਟ ਕੋਨ ਤੁਸੀਂ ਨਾ ਦਿਓ, ਜਿੰਨਾ ਮਰਜ਼ੀ ਤੁਹਾਡਾ ਯਾਰ ਦੋਸਤ ਆ ਉਹ ਤੁਹਾਡੇ ਰੇਟ ਡਾਊਨ ਕਰਕੇ, ਮੇਰੇ ਨਾਲ ਵੀ ਹੋਇਆ ਆ, ਤੇ ਜਿੰਨਾ ਵੀ ਰੇਟ ਆ ਉਹ ਸੁੱਟ ਕੇ $200 ਤੇ ਲੋਡ ਲੈਣਾ ਸ਼ੁਰੂ ਕਰ ਦਿੰਦੇ ਨੇ। ਤੇ ਇਹਦੇ ਤੋਂ ਥੋੜਾ ਜਿਹਾ ਆਪਣਾ ਬਚਾਅ ਕਰੋ। ਅੱਜ ਕੱਲ ਟਾਈਮ ਏਦਾਂ ਦਾ ਚੱਲ ਰਿਹਾ, ਖਾਸ ਯਾਰ ਦੋਸਤ ਹੀ ਤੁਹਾਡੇ ਲੋਡ ਖਿੱਚੀ ਜਾਂਦੇ ਆ। ਜੀ ਰਮਨ ਜੀ, ਥੈਂਕ ਯੂ ਜੀ। ਪ੍ਰੋਬਲਮ ਇਹ ਹੈਗੀ ਆ ਭਾਜੀ, ਤੁਸੀਂ ਡਬਲ ਬ੍ਰੋਕਰਿੰਗ ਜੇ ਕਰਨੀ ਆ ਤਾਂ ਇਹ ਵੀ ਇੱਕ ਵੱਡਾ ਰੀਜ਼ਨ ਹੈਗਾ ਇਸ ਵੇਲੇ ਰੇਟ ਘੱਟ ਹੋਣ ਦਾ, ਕਿਉਂਕਿ ਡਬਲ ਬ੍ਰੋਕਰਿੰਗ ਜਿਹੜੀ ਆ ਉਹ ਵੀ ਇਲੀਗਲ ਹੈਗੀ ਆ, ਉਹ ਵੀ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਕੋਈ ਤੁਹਾਡਾ ਫਰੈਂਡ ਹੈਗਾ ਉਹ ਆਪਣੀ ਅਥਾਰਟੀ ਲਵੇ, ਆਪਣਾ ਲੋਡ ਸਿੱਧਾ ਲਵੇ ਤੇ ਆਪਣਾ ਕੰਮ ਕਰੇ। ਸੋ ਜੇ ਤੁਸੀਂ ਕਿਸੇ ਫਰੈਂਡ ਨੂੰ ਲੋਡ ਦਿੰਦੇ ਆ, ਉਹ ਸਿੱਧਾ ਜਾ ਕੇ ਉਹੀ ਲੋਡ ਲੈ ਸਕਦਾ ਆ, ਡੈਫੀਨੇਟਲੀ ਲੈ ਸਕਦਾ ਆ। ਸੋ ਇਸ ਕਰਕੇ ਆਈ ਥਿੰਕ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਡਬਲ ਬ੍ਰੋਕਰਿੰਗ ਦੀ ਗੱਲ ਆ, ਸੋ ਉਹ ਇਟਸੈਲਫ ਹੀ ਇਲੀਗਲ ਆ। ਸੋ ਮੇਰੇ ਖਿਆਲ ਦੇ ਵਿੱਚ ਮੈਂ ਨਹੀਂ ਚਾਹੂੰਗਾ ਕਿ ਇਲੀਗਲ ਜਿਹੜੀ ਚੀਜ਼ ਆ ਕੀਤੀ ਜਾਵੇ ਜਾਂ ਡਬਲ ਬ੍ਰੋਕਰਿੰਗ ਕੀਤੀ ਜਾਵੇ ਜੀ। ਇੱਕ ਨਵਦੀਪ ਸਿੰਘ ਭਾਜੀ ਆ ਆਪਣੇ, ਉਹਨਾਂ ਦਾ ਕਮੈਂਟ ਆ ਫੇਸਬੁੱਕ ਤੇ, ਕਹਿੰਦੇ ਵੀ ਜਿਹੜੀ ਸਟ੍ਰਾਈਕ ਆ ਉਹ EMPLOYEE ਦੀ ਅਗੇਂਸਟ EMPLOYER ਆ, ਵੀ ਨਾਟ ਵਨ ਬਿਜ਼ਨਸ ਅਗੇਂਸਟ ਅਨਦਰ। ਸੋ ਇਹ ਡਰਾਈਵਰਸ ਕਰ ਰਹੇ ਆ, ਟਰੱਕ ਡਰਾਈਵਰ ਕਰ ਰਹੇ ਨੇ ਕਿ ਇਹ ਜਿਹੜਾ ਪ੍ਰੋਟੈਸਟ ਆ, ਇਹ ਜਿਹੜਾ ਸਟ੍ਰਾਈਕ ਆ EMPLOYERS ਦੇ ਪਿੱਛੇ ਮੁੱਦਾ ਕੀ? ਕਿਉਂਕਿ ਲੁਕਸ ਲਾਈਕ ਵੀ ਪੂਰੀ ਗੱਲ ਦਾ ਆਪਾਂ ਨੂੰ ਵੀ ਨਹੀਂ ਏਦਾਂ ਲੱਗ ਰਿਹਾ ਵੀ ਚੰਗੀ ਤਰ੍ਹਾਂ ਪਤਾ ਵੀ ਚੱਲ ਕੀ ਰਿਹਾ ਇਹਦੇ ਵਿੱਚ ਪੂਰਾ। ਬੇਸਿਕਲੀ ਆਪਣਾ ਰਾਜ ਮੈਂ ਨਵੀਂ ਗੱਲ ਸੁਣ ਲਈ ਹੈ ਕਿ ਇਹ ਸਟ੍ਰਾਈਕ ਜਿਹੜੀ ਹੈ EMPLOYEE ਅਗੇਂਸਟ EMPLOYER ਹੈ। ਮੈਂ ਤਾਂ ਅਜੇ ਤੱਕ ਨਹੀਂ ਸੀ ਸੁਣਿਆ ਕਿ EMPLOYEE ਅਗੇਂਸਟ EMPLOYER ਹੈਗੀ ਆ। ਮੇਰੀ ਜਿਹੜੀ ਪਰਸੋਂ ਸਾਡੀ ਜ਼ੂਮ ਮੀਟਿੰਗ ਸੀਗੀ ਤੇ ਉਹਦੇ ਵਿੱਚ ਅਸੀਂ ਗੱਲ ਕੀਤੀ ਸੀ ਜਿਹੜੇ ਕੁਛ ਇੱਕ ਜਿਹੜੇ ਇਹਦੇ ਮਤਲਬ ਕਿ ਸ਼ੁਰੂ ਕਰਨ ਵਾਲੇ ਹੈਗੇ ਉਹਨਾਂ ਨਾਲ, ਤੇ ਬੇਸਿਕਲੀ ਉਹਨਾਂ ਦਾ ਤਾਂ ਇਹ ਸੀਗਾ ਕਿ ਅਸੀਂ ਡਬਲ ਬ੍ਰੋਕਰਿੰਗ ELD ਜਿਹੜੀ ਆ ਤੇ ਜਿਹੜੇ ਟਰੱਕ ਦੇ ਰੇਟਸ ਹੈਗੇ ਆ ਬ੍ਰੋਕਰਾਂ ਵੱਲੋਂ ਘੱਟ ਰੇਟ ਦਿੱਤੇ ਜਾਂਦੇ, ਉਹਦੇ ਖਿਲਾਫ ਇਹ ਸਟ੍ਰਾਈਕ ਹੈਗੀ ਆ। ਐਂਡ ਮੇਰੇ ਖਿਆਲ ਦੇ ਵਿੱਚ ਮੈਂ ਆ ਨਵਾਂ ਸੁਣਿਆ ਹੈਗਾ ਆਪਣੇ ਫੇਸਬੁੱਕ ਤੇ ਜਾਂ ਤੁਹਾਡੇ ਨਾਲ ਜਿਹੜੀ ਤੁਸੀਂ ਗੱਲ ਦੱਸੀ ਆ। ਸੋ ਇਹੀ ਗੱਲ ਰਮਨ ਜੀ ਮੈਂ ਪਹਿਲਾਂ ਹੀ ਸ਼ੁਰੂ ਕੀਤੀ ਸੀ, ਕਿਉਂਕਿ ਜਦੋਂ ਤੋਂ ਹੀ ਆਪਾਂ ਪੰਜਾਬੀ ਰੇਡੀਓ USA ਸ਼ੁਰੂ ਹੋਇਆ, ਆਪਾਂ 3 ਤੋਂ ਲੈ ਕੇ 4 ਮੇਰੇ ਖਿਆਲ ਨਾਲ ਸਟ੍ਰਾਈਕ ਟਰੱਕਾਂ ਦੀਆਂ ਕਵਰ ਕੀਤੀਆਂ। ਸੋ ਕਲੈਰੀਫਾਈ ਨਹੀਂ ਹੁੰਦਾ ਕਿ ਨਾ ਵੀ ਕਰਨਾ ਕੀ ਆ, ਸਾਡਾ ਇਸ਼ੂ ਕੀ ਹੈਗਾ, ਹਨਾ। ਜੇ ਤਾਂ EMPLOYER ਦੇ ਅਗੇਂਸਟ ਆ, ਤੇ ਅੱਜ ਦੀ ਡੇਟ ਦੇ ਵਿੱਚ ਅਲਾਸਕਾ ਦੇ ਵਿੱਚ ਇੰਨੀ ਜ਼ਿਆਦਾ ਡ੍ਰਿਲਿੰਗ ਵੱਧ ਗਈ ਆ ਆਇਲ ਦੀ, ਤੇ ਉਹ ਕਹਿੰਦੇ ਵੀ ਟਰੱਕਰਸ ਨੂੰ $1.5 ਲੱਖ ਮਿਨੀਮਮ ਸੈਲਰੀ ਦੇਣ ਤੇ ਤਿਆਰ ਆ ਜੇ ਕੋਈ ਅਲਾਸਕਾ ਮੂਵ ਹੋਣਾ ਚਾਹੁੰਦਾ, ਹਨਾ। ਸੋ ਇਹ ਹਾਂ ਬਿਲਕੁਲ, ਮੈਂ ਨਿਊਜ਼ ਆਈਆਂ, ਬਹੁਤ ਵੱਡੀਆਂ ਨਿਊਜ਼ ਆਈਆਂ, ਤੇ ਸੋ ਜਰੂਰ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਕਲੈਰੀਫਾਈ ਜਰੂਰ ਕਰੋ ਕਿਹੜੇ ਮੁੱਦੇ ਹੈਗੇ ਆ, ਤਾਂ ਕਿ ਹੋਰਨਾਂ ਨੂੰ ਵੀ ਜਿਹੜਾ ਆ ਪਤਾ ਲੱਗ ਜਾਏ। ਇਹੋ ਹੀ ਗੱਲ ਮੈਂ ਜੀ ਜਿਹੜੀ ਆ ਇਹੋ ਚੀਜ਼ ਮੈਂ ਉਸ ਦਿਨ ਜ਼ੂਮ ਮੀਟਿੰਗ ਦੇ ਵਿੱਚ ਵੀ ਗੱਲ ਕੀਤੀ ਸੀ, ਉਹਨਾਂ ਨੂੰ ਪੁੱਛੀ ਸੀਗੀ ਕਿ ਮੋਟਿਵ ਕੀ ਹੈ ਸਟ੍ਰਾਈਕ ਦਾ, ਤੇ ਇਹ ਤੋਂ ਅਕਾਂਪਲਿਸ਼ ਕੀ ਕਰਨਾ ਚਾਹੁੰਦੇ ਆ, ਤੇ ਇਹਦਾ ਡਿਸੀਜਨ ਮੇਕਰ ਕਮੇਟੀ ਕਿਹੜੀ ਆ, ਤੇ ਪਲੱਸ ਕਿਹੜੇ ਜੇ ਇਸ ਤੋਂ ਕੋਈ ਲੀਗਲ ਇਸ਼ੂ ਖੜੇ ਹੁੰਦੇ ਆ ਤੇ ਉਹਦਾ ਜਵਾਬ ਦੇ ਜਾਂ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਡੈਫੀਨੇਟਲੀ ਆਪਾਂ ਕਵਾਂਗੇ ਵੀ ਕਲੈਰਿਟੀ ਚਾਹੀਦੀ ਆ। ਤੁਹਾਡੇ ਕੋਲ ਪਲੇਟਫਾਰਮ ਹੈਗਾ, ਰੇਡੀਓ ਸਟੇਸ਼ਨ ਹੈਗਾ, ਤੁਸੀਂ ਡੈਫੀਨੇਟਲੀ ਆਣ ਕੇ ਇੱਥੇ ਗੱਲ ਕਰ ਸਕਦੇ ਆ, ਆਪਣੀ ਗੱਲ ਰੱਖ ਸਕਦੇ ਆ। ਤੇ ਅਸੀਂ ਇਹ ਚੀਜ਼ ਮਤਲਬ ਕੀ ਕਹਿੰਦੇ ਆ ਕਿ ਜਿਹੜੀ ਈਵਨ ਹਰਜੋਤ ਭਾਜੀ ਜਿਹੜੀ ਨੈਪਟਾ ਹੈਗੀ ਆ, ਨੈਪਟਾ ਵੀ 2017 ਦੇ ਜਿਹੜਾ ਪ੍ਰੋਟੈਸਟ ਹੋਇਆ ਸੀ ਉਸ ਤੋਂ ਬਾਅਦ 'ਚ ਹੀ ਹੋਂਦ 'ਚ ਆਈ ਆ। ਅਸੀਂ ਖੁਦ ਇੱਕ ਪ੍ਰੋਟੈਸਟ ਦੀ ਪੈਦਾਇਸ਼ ਆ, ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਕਹਿੰਦੇ ਕਿ ਅਸੀਂ ਪ੍ਰੋਟੈਸਟ ਦੇ ਖਿਲਾਫ ਹੈਗੇ ਆ ਜਾਂ ਇਹਨਾਂ ਚੀਜ਼ਾਂ ਦੇ ਖਿਲਾਫ ਹੈਗੇ ਆ, ਪਰ ਅਸੀਂ ਇਹ ਕਹਿੰਦੇ ਆ ਕਿ ਇਹਨੂੰ ਢੰਗ ਨਾਲ, ਤਰੀਕੇ ਨਾਲ, ਸਮਝਦਾਰੀ ਨਾਲ ਕੀਤਾ ਜਾਣਾ ਚਾਹੀਦਾ, ਤਾਂ ਕਿ ਪ੍ਰੋਪਰ ਜਿਹੜੀ ਟਾਈਮ ਆ ਪ੍ਰੋਪਰ ਜਗ੍ਹਾ ਤੇ ਇਹਦਾ ਅਸਰ ਹੋ ਸਕੇ, ਨਾ ਕਿ ਜਸਟ ਅੰਨ੍ਹੇਵਾਹ ਝੰਡਾ ਚੱਕ ਕੇ ਤੁਰ ਪਏ ਤੇ ਮੁੜ ਕੇ ਬਾਅਦ ਵਿੱਚ
ਆਪਾਂ ਪਤਾ ਲੱਗਾ ਵੀ ਪ੍ਰੋਬਲਮਾਂ ਖੜੀਆਂ ਹੋ ਗਈਆਂ, ਲੀਗਲ ਇਸ਼ੂਜ਼ ਖੜੇ ਹੋ ਗਏ, ਆ ਹੋ ਗਿਆ। ਸੋ ਉਹ ਚੀਜ਼ ਨਹੀਂ, ਜੇ ਤੁਸੀਂ ਪ੍ਰੋਟੈਸਟ ਕਰਨ ਦੀ CHP ਕੋਲੋਂ ਪਰਮਿਸ਼ਨ ਲੈ ਲਈ, ਦੈਟ ਡਜ਼ਨਟ ਮੀਨ ਕਿ ਇਟਸ ਓਕੇ, ਵੀ ਉਹ ਠੀਕ ਆ। ਹਾਂ, ਲੈਣੀ ਚਾਹੀਦੀ ਹੈ, ਮੈਂ ਨਹੀਂ ਕਹਿੰਦਾ ਵੀ ਨਹੀਂ ਲੈਣੀ ਚਾਹੀਦੀ, ਪਰ ਇਹ ਮਤਲਬ ਨਹੀਂ ਗਾ ਕਿ ਇਟਸ ਓਕੇ ਆ। ਬਟ ਸੋ ਉਹਦੇ ਲਈ ਬਹੁਤ ਚੀਜ਼ਾਂ ਜਿਹੜੀਆਂ ਉਹਨੂੰ ਧਿਆਨ 'ਚ ਰੱਖਣਾ ਚਾਹੀਦਾ, ਕਿਉਂਕਿ ਹੁੱਲੜਬਾਜ਼ੀ ਜਿਹੜੀ ਆ ਮੁੜ ਕੇ ਉਹ ਬਹੁਤ ਨੁਕਸਾਨ ਕਰਦੀ ਆ। ਸੋ ਬਿਲਕੁਲ ਜਿਹੜੀਆਂ ਐਸੋਸੀਏਸ਼ਨਸ ਵੱਡੀਆਂ ਉਹਨਾਂ ਦਾ ਇਹ ਇਸੇ ਕੰਮ ਲਈ ਆ। ਹੁਣ ਦੇਖੋ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਓਇਡਾ ਵਾਲਿਆਂ ਨੇ, ਹਨਾ, ਵੀ ਯੂਲੀ ਸੂ ਜੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਨੋਮਨੀ ਆ US ਡਿਪਾਰਟਮੈਂਟ ਆਫ ਲੇਬਰ ਲਈ, ਇਹ ਇੱਕ ਅਮਰੀਕਨ ਟਰੱਕਰਸ ਦੇ ਲਈ ਬਹੁਤ ਵੱਡੀ ਥ੍ਰੈਟ ਆ, ਕਿਉਂਕਿ ਕੈਲੀਫੋਰਨੀਆ 'ਚ AV5 ਲਾ ਨੂੰ ਲੈ ਕੇ ਉਹਨੇ ਇਹ ਕੁਛ ਕੀਤਾ ਸੀਗਾ। ਸੋ ਇਦਾਂ ਜਿਹੜਾ ਆ ਇਹ ਸਾਨੂੰ ਸਾਰਾ ਕਰਨਾ ਚਾਹੀਦਾ ਹੈਗਾ। ਜੀ ਆਪਣੇ ਨਾਲ ਕੁਝ ਕਾਲਰ ਜੁੜ ਰਹੇ ਆ, ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਤੇ ਨੰਬਰ ਆ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕਿੰਨਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਮੈਂ ਤੁਹਾਡਾ ਟੌਪਿਕ ਸੁਣਦਾ ਪਿਆ, ਮੈਂ ਉਹਦਾ ਸੁਣਨਾ ਰੋਜ਼ ਹੀ ਹੁੰਦਾ ਨਾ ਤੁਹਾਡੇ ਸਾਰੇ ਪ੍ਰੋਗਰਾਮ, ਪਰ ਮੇਰਾ ਰਿਲੇਟਡ ਨਹੀਂ ਇਹ ਜੋਬ, ਆਟੋ ਦਾ ਕੰਮ ਹੈਗਾ। ਮੈਂ ਜਿੱਦਾਂ ਭਾਈ ਸਾਹਿਬ ਕਹਿ ਰਹੇ ਸੀ, ਰਮਨ ਭਾਜੀ, ਕਿ ਬੰਦੇ ਨੂੰ ਬਿਹੇਵੀਅਰ ਇੱਦਾਂ ਦਾ ਕਰਨਾ ਚਾਹੀਦਾ ਕਿ ਮੈਂ ਓਨਰ ਹੀ ਹੈਗਾ, ਮੈਂ ਡਰਾਈਵਰ ਨਹੀਂ ਹੈਗਾ, ਮੈਂ ਓਨਰ ਹੀ ਹਾਂ, ਕੱਲ੍ਹ ਨੂੰ ਮੈਂ ਓਨਰ ਬਣ ਵੀ ਸਕਦਾ ਹੈਗਾ। ਇਹ ਬਹੁਤ ਵਧੀਆ ਗੱਲ ਹੈਗੀ ਆ ਵੀ ਬੰਦਾ ਕੋਈ ਵੀ ਕੰਮ ਕਰੇ, ਉਹਨੂੰ ਪਹਿਲੇ ਇਹ ਸੋਚਣਾ ਚਾਹੀਦਾ ਵੀ ਮੈਂ ਜਿਹੜਾ ਕੋਈ ਵੀ ਕੰਮ ਕਰਦਾ, ਮੈਂ ਚ ਹੇਰਾ ਫੇਰੀ ਨਾ ਕਰਾਂ। ਮਾਲਕ ਨਾਲ, ਜੇ ਮਾਲਕ ਦੇ ਮੈਨੂੰ ਪੈਸੇ ਦੇ ਰਿਹਾ ਤਾਂ ਮੈਨੂੰ ਉਹਦਾ ਪੂਰਾ ਕੰਮ ਦੇਵਾਂ ਉਹਨੂੰ, ਤਾਂ ਕਿ ਮੈਂ ਆਪਣੇ ਕਿੱਤੇ ਨਾਲ ਹੇਰਾ ਫੇਰੀ ਨਾ ਕਰਾਂ। ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਕਰੋ, ਨਾ ਚੋਰੀ ਕਰੋ ਉਸ ਚੀਜ਼ ਦੀ, ਮੈਂ ਚਲੋ ਥੋੜ੍ਹਾ ਕੰਮ ਕਰਾਂ ਤਾਂ ਜ਼ਿਆਦਾ ਟਾਈਮ ਖਰਾਬ ਕਰਾਂ। ਇਹ ਬੰਦੇ ਫਿਰ ਜਦੋਂ ਆਪਣੇ ਆਪ ਜਦੋਂ ਮਾਲਕ ਬੰਦੇ, ਫਿਰ ਉਹਨਾਂ ਨੂੰ ਸਾਰੇ ਇੱਕੋ ਹੀ ਨਜ਼ਰ ਆਉਣਾ ਵੀ ਸਾਰੇ ਚੋਰ ਹੀ ਹੋਣੇ ਹੈਗੇ ਆ, ਵੀ ਸਾਰੇ ਬੰਦੇ ਇੱਦਾਂ ਹੀ ਕੰਮ ਕਰਦੇ ਹੈਗੇ ਨਾ। ਤੇ ਸੋ ਇਹ ਬੰਦੇ ਨੂੰ ਪਹਿਲੇ ਆਪ ਹੀ ਉੱਦਾਂ ਦਾ ਪਹਿਲੇ ਚਾਹੀਦਾ ਵੀ ਮੈਂ ਇੱਕ ਨੌਕਰ ਹਾਂ, ਤੇ ਮੈਨੂੰ ਪਹਿਲੇ ਨੌਕਰ ਦੇ ਹਿਸਾਬ ਨਾਲ ਵਧੀਆ ਕੰਮ ਕਰਨਾ ਚਾਹੀਦਾ, ਤਾਂ ਕਿ ਮੈਂ ਕੱਲ੍ਹ ਨੂੰ ਮਾਲਕ ਵੀ ਬਣ ਸਕਦਾ ਹੈਗਾ। ਜੀ ਧੰਨਵਾਦ। ਹਾਂ ਹਾਂਜੀ, ਜਿੱਦਾਂ ਭਾਈ ਸਾਹਿਬ ਤੁਸੀਂ ਕਿਹਾ ਸੀਗਾ ਕਿ ਆਪਣੇ ਖਾਲਸਾ ਜੀ ਨੇ ਕਿ ਬੰਦਾ ਆਇਆ ਕਹਿੰਦਾ ਚੰਗਾ ਜੀ ਮੈਂ ਫਿਰ ਚੱਲਦਾ ਹੈ, ਸੇਮ ਇਹੀ ਬੰਦਾ ਇਹੀ ਗੱਲ ਹੈ ਜੀ, ਸਾਡੇ ਨਾਲ ਵੀ ਕੋਈ ਵਾਪਰਦਾ, ਬੰਦਾ ਕਹਿੰਦਾ ਯਾਰ ਬਾਹਰ ਕੰਮ ਕਰਨਾ ਕਰ ਦਾਂਗੇ, ਉਹਨੂੰ ਕਹਿੰਦਾ ਭਾਈ ਜੇ ਤੂੰ ਬਾਹਰ ਕੰਮ ਕਰਨਾ, ਬਾਰਗੇਨਿੰਗ ਅਸੀਂ ਬਿਲਕੁਲ ਨਹੀਂ ਕਰਨੀ, ਤੇਰਾ ਜਿਹੜਾ 100 'ਚ ਕੰਮ ਆ ਅਸੀਂ 50 'ਚ ਕਰਾਂਗੇ, ਪਰ ਤੂੰ ਬਾਰਗੇਨਿੰਗ ਨਹੀਂ ਉੱਥੇ ਕਰਨੀ। ਉਹ ਕਈ ਬੰਦੇ ਨੂੰ ਦੱਸੇ, ਜੇ ਤੂੰ ਅਗਾਂਹ ਕਿਸੇ ਨੂੰ ਦੱਸਣਾ ਵੀ ਹੈ ਨਾ, ਤਾਂ ਉਹਨੂੰ ਭਾਵੇਂ ਪਹਿਲੇ ਕਹਿੰਦੇ ਵੀ ਉਹਨੇ ਬਾਰਗੇਨਿੰਗ ਨਹੀਂ ਕਰਨੀ ਹੈਗੀ, ਵੀ ਜੇ ਤੂੰ ਕਹਵੇਂ 50 ਤੇ 40 ਮੰਗ ਲਾ ਜਾਂ 60 ਮੰਗ ਲਾ, ਇੱਦਾਂ ਨਹੀਂ ਹੋਣੀ ਚਾਹੀਦੀ। ਜੀ ਧੰਨਵਾਦ। ਥੈਂਕ ਯੂ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਆ ਜਿਹੜੇ ਖਾਸ ਕਰਕੇ ਟਰੱਕਰਸ ਆ, ਸਟ੍ਰਾਈਕ ਦੀ ਗੱਲ ਚੱਲ ਰਹੀ ਹੈਗੀ ਆ ਸੋਸ਼ਲ ਮੀਡੀਆ ਤੇ, ਜੋ ਇਨਵੋਲਵ ਹੈਗੇ ਆ, ਜਰੂਰ ਤੁਸੀਂ ਆ ਕੇ ਆਪਣੇ ਸੁਝਾਅ ਦੇ ਸਕਦੇ ਆ, ਕਿੱਥੇ ਹੋ ਰਹੇ ਆ, ਕਿਹੜੇ ਰੀਜ਼ਨ ਆ ਕਿਹਦੇ ਕਰਕੇ ਹੋ ਰਹੇ ਆ, ਤਾਂ ਕਿ ਜੋ ਹੋਰ ਆਪਣੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਚੱਲ ਸਕੇ। ਜੀ ਆਪਣੇ ਅਗਲੇ ਕਾਲਰ ਨੇ ਗੁਰਸ਼ਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਨਾ ਰਮਨ ਭਾਜੀ ਨੂੰ ਇੱਕ ਰਿਕੁਐਸਟ ਕਰਨੀ ਸੀ ਕਿ ਉਹ ਡੇਟਾ ਕਿਊ ਬਾਰੇ ਨਾ ਥੋੜ੍ਹੀ ਜਾਣਕਾਰੀ ਦੇਣ, ਹੈ ਨਾ। ਉਹ ਬਹੁਤ ਵਧੀਆ ਟੂਲ ਆ ਸਾਰਿਆਂ ਵਾਸਤੇ, ਜੇ ਕਿਸੇ ਨੂੰ ਗਲਤ ਟਿਕਟ ਕੋਈ ਮਿਲਦੀ ਆ ਜਾਂ ਕੋਈ ਇੰਸਪੈਕਸ਼ਨ 'ਤੇ ਕੋਈ ਆਫਿਸਰ ਗਲਤੀ ਕਰਦਾ ਆ, ਤਾਂ ਉੱਥੇ ਆਪਾਂ ਫਾਈਲ ਕਰ ਸਕਦੇ ਹਾਂ। ਅਤੇ ਰਮਨ ਭਾਜੀ ਨੂੰ ਰਿਕੁਐਸਟ ਸੀ ਕਿ ਜਦੋਂ ਵੀ ਉਹਨਾਂ ਦਾ ਟਾਈਮ ਲੱਗੇ, ਹੈ ਨਾ, ਡੇਟਾ ਕਿਊ ਬਾਰੇ ਥੋੜ੍ਹੀ ਜਾਣਕਾਰੀ ਦੇਣ ਕਿ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ ਉਹਨੂੰ। ਅਤੇ ਬਾਕੀ ਮੈਂ ਕਹਿਣਾ ਸੀ ਭਾਜੀ, ਮੈਨੂੰ ਵੀ ਹਲੇ ਸਾਲ ਹੀ ਹੋਇਆ ਓਨਰ ਆਪਰੇਟਰ ਬਣੇ ਨੂੰ, ਅਤੇ ਥੋੜ੍ਹੀ ਜਿਹੀ ਮੈਂ ਸਟ੍ਰੈਟਜੀ ਆਪਦੀ ਚੇਂਜ ਕੀਤੀ ਆ, ਹੈ ਨਾ। ਜਿੱਦਾਂ ਫਿਊਲ ਕੋਸਟ ਮੈਂ ਥੋੜ੍ਹਾ ਕਾਫੀ ਘੱਟ ਲੈ ਕੇ ਆਇਆ, ਆਈਡਲਿੰਗ ਬਿਲਕੁਲ ਬੰਦ ਕੀਤੀ ਆ। ਪਹਿਲਾਂ ਸਿਰਫ ਡਰਾਈਵ ਐਨ ਦਾ ਕੰਮ ਕਰਦਾ ਸੀਗਾ, ਹੁਣ ਥੋੜ੍ਹਾ ਜਿਹਾ ਮੈਂ ਚੇਂਜ ਕੀਤਾ ਕਿ ਮੈਂ ਪਾਵਰ ਓਨਲੀ ਵੀ ਲੈ ਲੈਂਦਾ ਹਾਂ, ਅਤੇ ਇੱਕ ਕੰਪਨੀ ਨਾਲ ਫਲੈਟ ਬੈੱਡ ਵਾਲੀ ਨਾਲ ਵੀ ਗੱਲ ਕੀਤੀ ਆ। ਤਾਂ ਇਸ ਤਰੀਕੇ ਨਾਲ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਮੇਨ ਗੱਲ ਆ ਫਿਊਲ ਕੋਸਟ, ਆਪਦੀ ਕੋਸਟਿੰਗ ਸਾਰੇ ਪਾਸੇ ਮੈਂ ਘੱਟ ਕੀਤੀ, ਹੈ ਨਾ। ਜਿੱਥੇ ਮੈਂ ਕੱਟ ਕਰ ਸਕਦਾ ਉੱਥੇ ਕੱਟ ਕੀਤੀ। ਫਿਊਲ ਕੋਸਟ ਮੈਂ ਆਲਮੋਸਟ ਆਪਦਾ 52 ਸੈਂਟ ਪਰ ਮਾਈਲ ਤੱਕ ਲੈ ਆਇਆ ਔਨ ਐਨ ਐਵਰੇਜ, ਹੈ ਨਾ। ਤਾਂ ਇੱਦਾਂ ਕਰਕੇ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਹੋਪਫੁਲੀ ਸਾਰੇ ਅੱਗੇ ਸਹੀ ਹੋਵੇ ਅਤੇ ਸਾਰੇ ਭਰਾ ਸਰਵਾਈਵ ਕਰਕੇ ਨਿਕਲ ਜਾਣ ਇੱਥੋਂ। ਬਹੁਤ ਵਧੀਆ ਜੀ। ਹੋਰ ਟਿਪਸ ਵੀ ਜੇ ਕੋਈ ਸ਼ੇਅਰ ਕਰਨੇ ਆ ਤਾਂ ਜ਼ਰੂਰ ਸ਼ੇਅਰ ਕਰੋ, ਤਾਂ ਜੋ ਬਾਕੀ ਵੀ ਜਾਣੇ ਇੱਥੋਂ ਹੋਰਨਾਂ ਨੂੰ ਵੀ ਜੇ ਕਿਸੇ ਨੂੰ ਫਾਇਦਾ ਹੋ ਜਾਏ। ਮੈਂ ਜਿੱਦਾਂ ਨਾ ਕੋਸ਼ਿਸ਼ ਕਰ ਰਿਹਾ ਕਿ ਮਤਲਬ ਕੰਮ ਜਿੱਦਾਂ ਹੋਰ ਕੋਈ ਮਿਲ ਸਕੇ, ਹੈ ਨਾ। ਖਾਲੀ ਆਹ ਨਹੀਂ ਕਿ ਮੇਰੇ ਕੋਲ ਟਰੇਲਾ ਹੈਗਾ, ਮੇਰੇ ਕੋਲ ਟਰੱਕ ਹੈਗਾ, ਮੈਂ ਉਹੀ ਕੰਮ ਰੱਖਣਾ, ਹੈ ਨਾ। ਮੈਂ ਲੱਭ ਰਿਹਾ ਕਿ ਮੈਨੂੰ ਹੋਰ ਵੀ ਕੋਈ ਕੰਮ ਮਿਲ ਸਕੇ, ਹੈ ਨਾ। ਜਿੱਦਾਂ ਫਲੈਟ ਬੈੱਡ ਤਾਂ ਮੈਨੂੰ ਉਹਨਾਂ ਨਹੀਂ ਪਤਾ, ਬਟ ਮੈਂ ਸਿੱਖ ਰਿਹਾ, ਹੈ ਨਾ। ਕਾਫੀ ਲੋਕਾਂ ਤੋਂ ਜਿਹੜੇ ਉਹਦੇ ਇੱਕ ਸਮਾਨ ਹੁੰਦੇ ਆ ਜਿੱਦਾਂ ਚੇਨਾਂ ਵਗੈਰਾ, ਉਹ ਵੀ ਖਰੀਦ ਕੇ ਰੱਖ ਰਿਹਾ ਵਾਂ ਕਿ ਮੈਂ ਆਪਦਾ ਪਾਵਰ ਨੂੰ ਵੀ ਯੂਜ਼ ਕਰਕੇ ਫਲੈਟ ਬੈੱਡ ਯੂਜ਼ ਕਰ ਸਕਾਂ। ਬਹੁਤ ਕੰਪਨੀਆਂ ਆਵਾਜ਼ਾਂ ਮਾਰ ਰਹੀਆਂ ਨੇ, ਕਿਉਂਕਿ ਫਲੈਟ ਬੈੱਡ 'ਤੇ ਜ਼ਿਆਦਾ ਬੰਦੇ ਨਹੀਂ ਕੰਮ ਕਰਨਾ ਚਾਹੁੰਦੇ, ਤਾਂ ਕਰਕੇ, ਹੈ ਨਾ। ਅਤੇ ਬਾਕੀ ਪਾਵਰ ਓਨਲੀ ਵੀ ਕਾਫੀ ਕੰਮ ਹੈਗਾ ਆ। ਆਪਣੇ ਬੰਦੇ ਕੀ ਆ ਕਿ ਮੈਂਟੈਲਿਟੀ ਆ ਕਿ ਲੋਡ ਚੱਕਣਾ, ਮਤਲਬ ਆਪਦਾ ਟਰੱਕ ਆਪਦਾ ਟਰੇਲਾ ਯੂਜ਼ ਕਰਨਾ, ਇੱਦਾਂ ਨਹੀਂ ਹੁੰਦਾ, ਹੈ ਨਾ। ਤੁਸੀਂ ਬਾਹਰ ਜਾ ਕੇ ਦੇਖੋ, ਪਾਵਰ ਓਨਲੀ 'ਤੇ ਬਹੁਤ ਲੋਕ ਘੱਟ ਆ, ਅਤੇ
ਉੱਥੇ ਇੱਕ ਵਧੀਆ ਰੇਟ ਮਿਲ ਜਾਂਦਾ। ਮੈਂ ਕਹਾਂ ਮੈਨੂੰ ਆਪਦੇ ਡਰਾਈਵ ਤੋਂ ਯੂਜ਼ ਕਰਨ ਤੋਂ ਜ਼ਿਆਦਾ ਮੈਨੂੰ ਰੇਟ ਮਿਲਿਆ ਪਾਵਰ ਓਨਲੀ ਦੇ, ਤੇ ਮੈਂ ਘੱਟ ਤੋਂ ਘੱਟ ਪਿਛਲੇ 2 ਮਹੀਨੇ ਤੋਂ ਆਪਦਾ ਟ੍ਰੇਲਰ ਖੜਾ ਕੀਤਾ ਹੈ, ਪਾਵਰ ਓਨਲੀ ਯੂਜ਼ ਕਰ ਰਿਹਾ, ਤੇ ਆਪਦਾ ਫਿਊਲ ਕੋਸਟ ਮੈਂ ਘੱਟ ਕੀਤਾ ਆ। ਕਾਰਡ ਵਧੀਆ ਲਿਆ ਜਿਹਦਾ ਵਧੀਆ ਡਿਸਕਾਊਂਟ ਮਿਲਦਾ ਹੈ ਨਾ, ਤੇ ਅੱਜ ਦੇ ਰੇਟ 'ਤੇ ਮੈਂ ਪਿਛਲੇ ਮਹੀਨੇ ਆਪਦੀ ਐਵਰੇਜ ਕੱਢੀ 52 ਸੈਂਟ ਮੈਂ ਦੇ ਰਿਹਾ ਸਿਰਫ ਫਿਊਲ ਦੇ, ਤੇ ਮੈਨੂੰ ਜਿੱਥੇ ਤੱਕ ਲੱਗਦਾ ਕਿ ਕਾਫੀ ਨਾਲੋਂ ਬੈਟਰ ਆ ਹੈ ਨਾ। ਆਈਡਲਿੰਗ ਮੈਂ ਬਿਲਕੁਲ ਬੰਦ ਕੀਤੀ ਆ। ਆਈਡਲਿੰਗ ਮੇਰੀ 3 ਤੋਂ 4% ਤੋਂ ਵੱਧ ਮੇਰੀ ਆਈਡਲਿੰਗ ਨਹੀਂ ਹੁੰਦੀ ਹੈ ਨਾ। ਟਰੱਕ ਜਦੋਂ ਆਪਾਂ ਸਿਰਫ ਸਟਾਰਟ ਕਰਨੀ ਆ ਉਦੋਂ 20 ਮਿੰਟ ਕਰਨਾ ਆ, ਤੇ ਬਾਕੀ ਜਦੋਂ ਬੰਦ ਕਰਨਾ ਉਦੋਂ 10 ਮਿੰਟ। ਬਾਕੀ ਮੈਂ ਜਿੱਥੇ ਵੀ ਖੜਾ, ਜੇ 5 ਮਿੰਟ ਤੋਂ ਵੱਧ ਮੈਂ ਖੜਦਾ ਮੈਂ ਟਰੱਕ ਬੰਦ ਕਰ ਦਿੰਦਾ ਹੈ ਨਾ। ਇੱਦਾਂ ਕਰਕੇ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਭਾਜੀ। ਥੈਂਕ ਯੂ ਜੀ, ਧੰਨਵਾਦ ਥੈਂਕ ਯੂ। ਡੈਫੀਨਿਟਲੀ। ਤੇ ਜਿਹੜੀ ਡਾਟਾ ਕਿਊ ਦੀ ਗੱਲ ਕੀਤੀ ਹੈ, ਡੈਫੀਨਿਟਲੀ ਆਪਾਂ ਜਲਦੀ ਜਿਹੜਾ ਆ ਮੇਰਾ ਪੋਡਕਾਸਟ ਦੇ ਉੱਤੇ ਡਾਟਾ ਕਿਊ ਦੇ ਉੱਤੇ ਪੂਰਾ ਪ੍ਰੋਗਰਾਮ ਕਰਾਂਗੇ, ਤੇ ਨਾਲ ਦੇ ਨਾਲ ਹੀ ਜਿਹੜਾ ਆਪਣਾ ਨੈਪਟਾ ਦੇ ਵਿੱਚ ਆਪਾਂ ਹੁਣ ਸਰਵਿਸਿਜ਼ ਲੈ ਆਏ ਆ, ਜਿਹੜੀ ਕਿ ਟਿਕਟ ਫਾਈਟਿੰਗ ਵਾਲੀ, ਤੇ ਉਹ ਜਿਹੜੀ ਕੰਪਨੀ ਆਪਣੇ ਨਾਲ ਕੋਲੈਬੋਰੇਟ ਕਰ ਰਹੀ ਆ, ਉਹ ਡਾਟਾ ਕਿਊ ਦੇ ਉੱਤੇ ਤੁਹਾਡਾ ਜਿਹੜਾ ਕਲੇਮ ਆ ਜਾਂ ਡਾਟਾ ਕਿਊ ਤੇ ਤੁਹਾਡੀ ਪ੍ਰੋਬਲਮ ਹੈਗੀ ਆ, ਉੱਥੇ ਤੁਹਾਡੀ ਡਾਟਾ ਕਿਊ ਦੇ ਵਿੱਚ ਉਹ ਜਿਹੜੀ ਆ ਉਹਨੂੰ ਹੈਂਡਲ ਕਰਨ ਦੇ ਵਿੱਚ ਜਾਂ ਉਹਨੂੰ ਕਲੀਨ ਕਰਨ ਦੇ ਵਿੱਚ ਹੈਲਪ ਕਰੂਗੀ। ਸੋ ਉਹ ਸਰਵਿਸਿਜ਼ ਆਪਾਂ ਆਲਰੇਡੀ ਸ਼ੁਰੂ ਕਰਤੀਆਂ ਨੈਪਟਾ। ਜੇ ਤੁਸੀਂ ਨੈਪਟਾ ਦੇ ਮੈਂਬਰ ਨਹੀਂ ਹੈਗੇ ਤਾਂ ਜ਼ਰੂਰ ਬਣੋ ਜੀ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਹਰਮੰਦਰ ਜੀ, ਸਤਿ ਸ਼੍ਰੀ ਅਕਾਲ। ਬਾਈ ਜੀ ਸਤਿ ਸ੍ਰੀ ਅਕਾਲ, ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਬਾਈ ਜੀ, ਮੇਰਾ ਇੱਕ ਥੋੜਾ ਜਿਹਾ ਸੁਝਾਅ ਸੀਗਾ। ਚਲੋ ਠੀਕ ਹੈ, ਵਧੀਆ ਕਰਨੀ ਚਾਹੀਦੀ ਹੈ। ਜਿਵੇਂ ਰੇਟ ਡਾਊਨ ਹੈ ਅਕਸਰ ਨੂੰ ਟਰੱਕਾਂ ਤੇ, ਆਪਣੇ ਟਰੱਕਿੰਗ ਤੇ, ਚਾਹੇ ਉਹ ਡਰਾਈਵਰ ਆ ਚਾਹੇ ਉਹਨਾਂ ਦਾ ਆਪਰੇਟਰ ਹੈ, ਇਸੇ ਤੇ ਆਪਣਾ ਘਰ ਚੱਲਦਾ ਮੋਸਟਲੀ ਪੰਜਾਬੀ ਆਪਣੀ ਕਮਿਊਨਿਟੀ ਦਾ। ਪਰ ਜਿਹੜੀਆਂ ਇਹ ਆਪਾਂ ਕਰਨੀਆਂ ਨਾ ਜੀ, ਉਹ ਜੇ ਮੰਨ ਲਓ ਆਪਾਂ ਇਹਨੂੰ ਜਿੰਨਾ ਚਿਰ ਮਤਲਬ ਆਪਣੇ ਮਸਲੇ ਹੱਲ ਨਹੀਂ ਹੁੰਦੇ ਤਾਂ ਇਹਨੂੰ ਆਪਾਂ ਕੁਆਟਰਲੀ ਜਾਂ 6 ਮੰਥ, ਹਰੇਕ 6 ਮੰਥ ਭਲਾ ਦਿਨ ਭਲਾ 2 ਹੀ ਹੋਣ ਜਾਂ 1 ਹੀ ਹੋਵੇ, ਤਾਂ ਉਹਦੇ ਆਪਾਂ ਵੱਖ-ਵੱਖ ਸ਼ਹਿਰ ਵੀ ਚੁਣ ਸਕਦੇ ਹਾਂ। ਵੀ ਇਸ ਕੁਆਟਰ ਦੇ ਵਿੱਚ ਮੰਨ ਲਓ ਸੈਕਰਾਮੈਂਟੋ ਹੋਣਾ, ਜਿਹੜਾ ਨਵੀਨਾਬਾਦ ਕੁਆਟਰ ਹੈ ਉਹ ਮੰਨ ਲਓ ਕੋਈ ਬੇਕਰਫੀਲਡ ਹੋਣਾ, ਜਾਂ ਹੋਰ ਵੀ ਸ਼ਹਿਰ ਜਿਹੜੇ ਵੀ ਆਪਾਂ ਮਤਲਬ ਫਾਸਲੇ ਦੇ ਹਿਸਾਬ ਨਾਲ। ਤੇ ਉਹ ਉਸ ਤੋਂ ਬਾਅਦ ਜਿਹੜੀ ਉਸ ਸ਼ਹਿਰ ਦੀ ਮਤਲਬ ਸਰਕਾਰ ਨਾਲ ਰਿਲੇਟਡ, ਜਿਵੇਂ ਕੋਈ ਮੇਅਰ ਹੈ ਜਾਂ ਹੋਰ ਵੀ ਜੋ ਵੀ ਉਹਨਾਂ ਨਾਲ ਪਹਿਲਾਂ ਗੱਲਬਾਤ ਕਰਕੇ ਉਹਨਾਂ ਨੂੰ ਬਕਾਇਦਾ ਦੱਸ ਕੇ ਵੀ ਇਸ ਦਿਨ ਅਸੀਂ ਆਹ ਕੁਛ ਕਰਨਾ, ਪੁਲਿਸ ਡਿਪਾਰਟਮੈਂਟ ਨਾਲ ਵੀ, ਤੇ ਹੋਵੇ ਬਣਾ ਥੋੜਾ ਪਰ ਹੁੰਦਾ ਰਵੇ ਤਾਂ ਗੱਲ ਬਣਨੀ ਹੈ। ਜਦੋਂ ਸਾਡੇ ਤੇ ਇੱਕੋ ਦਮ ਆ ਕੇ ਸਿਰ 'ਚ ਡੰਡਾ ਵੱਜਦਾ ਨਾ, ਅਸੀਂ ਉਦੋਂ ਹੀ ਉੱਠਦੇ ਹਾਂ, ਤੇ ਪਰ ਬਾਅਦ 'ਚ ਅਸੀਂ ਸੌਂ ਜਾਂਦੇ ਹਾਂ। ਸਭ ਤੋਂ ਵੱਡੀ ਪ੍ਰੋਬਲਮ ਸਾਡੀ ਕਮਿਊਨਿਟੀ ਦੀ ਆਹੀ ਆਪਣਾ ਇੱਥੇ ਕਿਤੇ ਮਰਜ਼ੀ ਲੈ ਲਓ, ਆਪਾਂ ਪੰਜਾਬ ਦੀ ਲੈ ਲਈਏ, ਉੱਥੇ ਵੀ ਇਹੀ ਹਾਲ ਹੁੰਦਾ ਜੀ। ਮੈਂ ਉੱਥੇ ਇੰਡੀਆ ਤੋਂ ਚਲੋ ਆਏ ਨੂੰ ਮੈਨੂੰ 5-6 ਸਾਲ ਹੀ ਹੋਏ ਆ। ਉੱਥੇ ਮੈਂ ਟੀਚਰ ਦੀ ਜੋਬ ਕਰਦਾ ਸੀਗਾ, 17-18 ਸਾਲ ਮੈਂ ਟੀਚਰ ਦੀ ਜੋਬ ਕੀਤੀ। ਅਸੀਂ ਵੀ ਇਹ ਸੀ, ਜਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਇਸ ਚੀਜ਼ ਦੀ ਹੁਣ ਕਟੌਤੀ ਕਰਤੀ, ਅਸੀਂ ਉਦੋਂ ਜਾਗਦੇ ਸੀ। ਨਹੀਂ ਤਾਂ ਜਦੋਂ ਕਿਤੇ ਵੀ ਧਰਨਾ ਦੇਣ ਜਾਣਾ, ਸ਼ਾਮ ਨੂੰ ਜਾਣਾ, 10 ਮਿੰਟ ਲਾ ਕੇ ਮੁੜ ਆਉਣਾ, ਬਸ ਸਿਰਫ ਹਾਜ਼ਰੀ ਲਵਾਉਣੀ ਹੈ। ਸਾਡਾ ਹਾਜ਼ਰੀ ਲਵਾਉਣ ਵਾਲਾ ਕੰਮ ਜ਼ਿਆਦਾ ਰਹਿ ਗਿਆ ਬਾਈ ਜੀ। ਮਾਈਂਡ ਨਾ ਕੋਈ ਕਰੇ ਮੇਰੀ, ਮੈਂ ਤਾਂ ਆਪਦੇ ਤਜਰਬੇ 'ਚੋਂ ਗੱਲਾਂ ਦੱਸਦਾ ਵੀ ਉਧਰ ਵੀ ਅਸੀਂ ਐਜੂਕੇਸ਼ਨ 'ਚ ਭਾਗ ਲੈਂਦੇ ਰਹੇ ਹਾਂ, ਹੱਕ ਪ੍ਰਾਪਤ ਕੀਤੇ ਵੀ ਹੈ। ਪਰ ਜਿਹੜਾ ਨਾ, ਜੇ ਆਪਾਂ ਜਿਹੜਾ ਸੰਘਰਸ਼ ਹੁੰਦਾ ਨਾ, ਜੇ ਸੰਘਰਸ਼ ਨੂੰ ਤੁਸੀਂ ਕੰਟੀਨਿਊ ਨਹੀਂ ਕਰਦੇ ਤਾਂ ਆਪਣਾ ਬਾਈ ਜੀ ਹਾਲ ਇਹੀ ਰਹਿਣਾ। ਚਾਹੇ ਡਬਲ ਬਰੋਕਰੇਜ ਦਾ ਲੈ ਲਓ, ਚਾਹੇ ਤੁਸੀਂ ਇਹ ਲੈ ਲਓ, ਜਿਵੇਂ ਬਾਈ ਜੀ 1-2 ਗੱਲਾਂ ਕਰਕੇ ਗਏ ਆ ਵੀ ਐਂ ਕਰਕੇ ਵੀ ਮੇਰੇ ਲੋਡ ਘੱਟ ਕਰਕੇ ਲੈ ਲਏ 200। ਬਾਈ ਜੀ ਹਰੇਕ ਹੀ ਲਾਉਂਦਾ, ਬੰਦਾ ਕਹਿੰਦਾ ਮੇਰਾ ਚੱਲਣਾ ਚਾਹੀਦਾ, ਦੂਜੇ ਜਾਣ ਖੂਹ 'ਚ। ਇਹ ਜਿੰਨਾ ਚਿਰ ਸਾਡੇ ਤੇ ਸੋਚ ਖਤਮ ਨਹੀਂ ਹੁੰਦੀ ਆ, ਸਾਡਾ ਇਹੀ ਹਾਲ ਰਹਿਣਾ। ਗੱਲਾਂ ਸੁਣ ਕੇ ਕਹੀ ਬਾਈ ਜੀ ਮੈਂ ਤੁਹਾਡਾ ਕੋਈ ਵੀ ਪ੍ਰੋਗਰਾਮ ਮਿਸ ਨਹੀਂ ਕਰਦਾ, ਪਰ ਮੈਂ ਫੋਨ ਕਈ ਵਾਰੀ 6-7 ਮਹੀਨਿਆਂ ਤੋਂ ਹੀ ਕਰਦਾ ਨਾ, ਜਦੋਂ ਮੈਨੂੰ ਲੱਗੇ ਵੀ ਕਰਦਾ। ਪਰ ਮੈਂ ਤੁਹਾਡਾ ਬੇਸ਼ੱਕ ਮੈਨੂੰ ਰਮਨ ਭਾਜੀ ਦੀਆਂ ਗੱਲਾਂ ਸਾਰੀਆਂ ਨੋਟ ਕਰਕੇ ਰੱਖੀ ਦੀਆਂ, ਜਿਹੜੀਆਂ ਰਾਜਕਰਨ ਵੀਰ ਦੀਆਂ, ਖਾਲਸਾ ਜੀ ਦੀਆਂ, ਮਤਲਬ ਮੈਂ ਮੈਨੂੰ ਤੁਹਾਡਾ ਉਧਰ ਕੰਮ ਧੰਦੇ ਦੇ ਵਿੱਚ ਨਹੀਂ ਪ੍ਰੋਗਰਾਮ ਸੁਣਿਆ ਗਿਆ ਨਾ, ਤਾਂ ਮੈਂ ਟਰੈਕਿੰਗ ਵਾਲਾ ਪ੍ਰੋਗਰਾਮ ਤੁਹਾਡਾ ਬਾਅਦ ਦੇ ਵਿੱਚ ਵੀ ਕੱਢ ਕੇ ਸੁਣਦਾ। ਮੈਨੂੰ ਐਂ ਹੁੰਦਾ ਵੀ ਮਿਸ ਨਾ ਹੋ ਜੇ, ਤੇ ਮੈਂ ਆਪਦੇ ਜਿੰਨੇ ਸਰਕਲ ਦੇ ਵਿੱਚ ਹੈਗੇ ਆ, ਫਰੈਂਡ ਸਰਕਲ ਦੇ ਵਿੱਚ, ਉਹਨਾਂ ਨੂੰ ਵੀ ਦੱਸਦਾ ਵੀ ਯਾਰ ਚਾਹੇ ਆਪਾਂ ਨੂੰ 10 ਗੱਲਾਂ ਦੇ ਵਿੱਚੋਂ ਇੱਕ ਵੀ ਕੰਮ ਦੀ ਮਿਲ ਗਈ ਨਾ, ਉਹ ਵੀ ਚੰਗੀ ਆ। ਆਪਾਂ ਨੁਕਤਾਚੀਨੀ ਨਾ ਕਰੋ, ਆਪਾਂ ਐਪਰੀਸ਼ੀਏਟ ਕਰੋ ਵੀ ਜਿਹੜਾ ਵੀ ਕਰ ਰਿਹਾ, ਜਿਸ ਲੈਵਲ ਤੇ ਕਰ ਰਿਹਾ, ਉਹਨੂੰ ਆਪਾਂ ਐਪਰੀਸ਼ੀਏਟ ਕਰਗੇ ਤੇ ਨਾਲ ਜੁੜਨ ਦੀ ਕੋਸ਼ਿਸ਼ ਕਰਗੇ। ਤੇ ਜਿਹੜੀ ਆ ਤੁਸੀਂ ਦੂਸਰੀ ਗੱਲ ਭਾਜੀ ਰਮਨ ਜੀ ਨੇ ਕੀਤੀ ਆ, ਵੀ ਠੀਕ ਆ ਗੱਲ ਬਿਲਕੁਲ, ਵੀ ਅਸੀਂ ਝੰਡਾ ਚੱਕ ਲੈਂਦੇ ਹਾਂ, ਤੁਰ ਪੈਂਦੇ ਹਾਂ। ਭਾਜੀ ਉਹਦੀ ਇੱਕ ਪ੍ਰੋਬਲਮ ਹੈ, ਸੋਚ ਕੇ ਦੇਖੋ, ਜਿਹੜੇ ਬੱਚੇ ਚਾਹੇ 2 ਨੰਬਰ 'ਚ ਆਏ ਆ, ਚਾਹੇ ਕੋਈ ਥੋੜੇ, ਉਹਨਾਂ ਦਾ ਇੱਕ ਹੁੰਦਾ ਕੋਈ ਵੀ ਕੰਮ ਨੂੰ ਆਪਾਂ ਸ਼ੌਂਕ ਨਾਲ ਚੁਣਨਾ। ਇਹ ਅਸੀਂ ਆਪਦੀ ਰੋਟੀ ਲਈ, ਮਜਬੂਰੀ ਲਈ ਹਰੇਕ ਨੂੰ ਚੁਣਨੀ ਪੈਂਦੀ ਹੈ। ਟਰੈਕਿੰਗ ਤੋਂ ਹੋਰ ਆਪਾਂ ਨੂੰ ਬੋਲੀ ਦੀ ਪ੍ਰੋਬਲਮ ਹੈ, ਲੈਂਗੁਏਜ ਬੈਰੀਅਰ ਹੈ, ਕਈ ਗੱਲਾਂ ਸਾਡੇ ਹੈਗੀਆਂ, ਉਹ ਅਸੀਂ ਸਿੱਖ ਨਹੀਂ ਸਕਦੇ। ਬਾਕੀ ਸਿੱਖਣ ਦਾ ਟਾਈਮ ਵੀ ਨਹੀਂ ਹੁੰਦਾ। ਜਿਹੜੇ ਬੰਦੇ ਇੰਨਾ ਪੈਸਾ ਲਾ ਕੇ ਆਉਂਦੇ ਆ, ਜਾਂ ਜਿਹੜੇ ਵਡੇਰੀ ਉਮਰ 'ਚ 40-45 ਸਾਲ ਦੀ ਉਮਰ 'ਚ ਬਲੱਡ ਰਿਲੇਸ਼ਨ ਤੇ ਆ ਜਾਂਦੇ ਆ ਫੈਮਲੀਆਂ,
ਉਦੋਂ ਪ੍ਰੋਬਲਮਾਂ ਕ੍ਰੀਏਟ ਹੁੰਦੀਆਂ, ਮਜਬੂਰੀਆਂ, ਟਾਈਮ ਥੋੜਾ, ਅਗਲਾ ਕਹਿੰਦਾ ਚੱਲ ਆਹ ਚੁਣ ਲਓ, ਮੇਰਾ ਘਰ ਚੱਲ ਪੂ, ਮੈਂ ਬੱਚੇ ਪਾਲਣੇ ਆ, ਇਹੋ ਜਿਹੀਆਂ ਗੱਲਾਂ ਬੰਦਾ ਸੋਚਦਾ। ਪਰ ਪਤਾ ਕੀ ਹੈ ਜੀ, ਜਿੰਨਾ ਚਿਰ ਜਿਹੜੀ ਉਹ ਜਵਾਨੀ ਆ ਨਾ, 35 ਸਾਲ ਵਾਲਾ ਵਰਗ ਹੈ, 25 ਸਾਲ ਵਾਲਾ ਵਰਗ ਹੈ, 30 ਸਾਲ ਵਾਲਾ ਵਰਗ ਹੈ, 40 ਸਾਲ ਵਾਲਾ ਵਰਗ ਹੈ, ਜਿੰਨਾ ਚਿਰ ਅਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਵੀ ਅਸੀਂ ਅਗਰੈਸਿਵ ਨਹੀਂ ਹੋਣਾ, ਅਸੀਂ ਸ਼ਾਂਤੀ ਨਾਲ ਕਰਨਾ ਜੋ ਕੁਝ, ਉਹਨਾਂ ਇਹ ਸਾਨੂੰ ਕਰਨਾ ਪੈਣਾ। ਜਿਵੇਂ ਰਮਨ ਭਾਜੀ ਹੁਣ ਸੀਨੀਅਰ ਹੈ, ਇਹਨਾਂ ਨੂੰ ਬਹੁਤ ਪਤਾ, ਇਹਨਾਂ ਦੀ ਨੌਲੇਜ ਵੀ ਹੈ ਬਹੁਤ ਜ਼ਿਆਦਾ ਹੈਗੀ ਹੈ, ਚਲੋ ਇਹ ਡੀਲ ਵੀ ਕਰਦੇ ਆ, ਜਿੰਨੇ ਵੀ ਸਰਕਾਰੀ ਬੰਦੇ ਉਹਨਾਂ ਨਾਲ ਵੀ ਡੀਲ ਕਰਦੇ ਆ। ਤਾਂ ਇਸ ਤਰ੍ਹਾਂ ਦਾ ਮੇਰਾ ਵਿਚਾਰ ਸੀ। ਸੌਰੀ ਮੈਂ ਥੋੜਾ ਟਾਈਮ ਵੱਧ ਲੈ ਗਿਆ। ਕੋਈ ਨਹੀਂ, ਥੈਂਕ ਯੂ, ਕੋਈ ਨਹੀਂ, ਮਿਹਰਬਾਨੀ। ਸੋ ਵੈਸੇ ਇੰਨਾ ਵੀ ਰਾਜਕਰਮੀ ਸਿੰਘ ਡਿਮੋਰਲਾਈਜ਼ ਹੋਣ ਦੀ ਗੱਲ ਨਹੀਂ। ਆਪਾਂ ਗੁਆਂਢੀ ਮੁਲਕ 'ਚ ਦੇਖਿਆ, ਮੈਨੂੰ ਲੱਗਦਾ ਰਮਨ ਜੀ ਵੀ ਅਮਰੀਕਾ ਨਾਲੋਂ ਜਿਹੜੇ ਕੈਨੇਡਾ ਦੇ ਟਰੱਕਰਸ ਆ ਉਹ ਕਾਫੀ ਆਰਗੇਨਾਈਜ਼ ਆ। ਉਹਨਾਂ ਦੀ ਆਪਾਂ ਸਟ੍ਰਾਈਕਸ ਦੇਖੀਆਂ, ਉਹਨਾਂ ਦੀਆਂ ਪ੍ਰਾਪਤੀਆਂ ਵੀ ਆਪਾਂ ਕਾਫੀ ਦੇਖੀਆਂ, ਖਾਸ ਕਰਕੇ ਡੰਪ ਟਰੱਕਰ ਵਾਲੀਆਂ ਜਾਂ ਕੰਟੇਨਰਸ ਵਾਲੀਆਂ, ਟੋਰਾਂਟੋ ਵਾਲੀ ਸਾਈਡ ਜਾਂ ਵੈਨਕੂਵਰ, ਮੈਂ ਦੇਖਿਆ ਵੀ ਉੱਥੇ ਕਾਫੀ ਯੂਨਿਟੀ ਆ ਆਪਣੇ ਲੋਕਾਂ ਦੀ। ਜੀ ਬਿਲਕੁਲ, ਜਿਹੜੀ ਮੈਂ ਪਹਿਲਾਂ ਆਪਣੇ ਜਿਹੜੇ ਕਾਲਰ ਭਾਜੀ ਕਹਿ ਕੇ ਗਏ ਆ ਉਹਨਾਂ ਨਾਲ ਮੈਂ ਸਹਿਮਤ ਹਾਂ ਤੁਹਾਡੇ ਨਾਲ ਜੀ। ਪਰ ਇੱਕ ਥੋੜੀ ਜਿਹੀ ਗੱਲ ਦੇ ਉੱਤੇ ਮੈਂ ਸਹਿਮਤ ਨਹੀਂ ਹੈਗਾ ਕਿ ਇੱਥੇ ਜਿਹੜੀ ਐਸ ਕੰਟਰੀ ਦੇ ਵਿੱਚ ਕਿਸੇ ਵੀ ਏਜ 'ਚ ਆਉਣੇ ਆ, ਤੁਸੀਂ ਕਿਸੇ ਵੀ ਟਾਈਮ 'ਤੇ ਆਉਣੇ ਆ, ਤੁਸੀਂ ਸਿੱਖ ਸਕਦੇ ਆ, ਪੜ੍ਹ ਸਕਦੇ ਆ, ਸਾਰਾ ਕੁਛ ਕਰ ਸਕਦੇ ਆ। ਹਰ ਚੀਜ਼ ਇੱਥੇ ਅਵੇਲੇਬਲ ਹੈਗੀ ਹੈ, ਸਪੋਰਟ ਸਿਸਟਮ ਇੱਥੇ ਅਵੇਲੇਬਲ ਹੈਗਾ। ਅਸੀਂ ਸਿਰਫ ਲੈ ਕੇ ਰਾਜੀ ਨਹੀਂ ਹੈਗੇ। ਮੇਰਾ ਡੇਲੀ ਬੇਸਿਸ ਦੇ ਉੱਤੇ ਹੁਣ ਇਹ ਤੁਸੀਂ ਗੱਲ ਕਰ ਰਹੇ ਨੇ ਕਿ ਇੱਥੇ ਪ੍ਰੋਬਲਮ ਕੀ ਆ, ਪ੍ਰੋਬਲਮ ਮੇਰਾ ਡੇਲੀ ਬੇਸਿਸ ਦੇ ਉੱਤੇ ਵਾਹ ਪੈਂਦਾ ਆ। ਜਦੋਂ ਕਿ ਕੋਈ ਬੰਦਾ ਆਉਂਦਾ ਆ ਸਾਡੇ ਕੋਲ ਤੇ ਅਕਾਊਂਟ ਖੋਲ੍ਹਣਾ ਹੈ ਜੀ, ਮੈਂ ਡਰੱਗ ਟੈਸਟ ਕਰਾਉਣੇ ਆ, ਤੇ ਉਹਨੂੰ ਕਹਿੰਦੇ ਵੀ ਭਾਜੀ ਤੁਹਾਡਾ ਰੈਂਡਮ ਡਰੱਗ ਟੈਸਟ ਦਾ ਅਕਾਊਂਟ ਵੀ ਖੋਲ੍ਹਣਾ ਹੈ, ਤੁਹਾਡਾ ਡਰਾਈਵਰ ਜਿਹੜਾ ਕਲੀਅਰਿੰਗ ਹਾਊਸ ਦਾ ਅਕਾਊਂਟ ਵੀ ਖੋਲ੍ਹਣਾ ਹੈ, ਤੁਹਾਡਾ ਕੰਪਨੀ ਕਲੀਅਰਿੰਗ। ਨਹੀਂ ਭਾਜੀ, ਇਕੱਲਾ ਡਰੱਗ ਟੈਸਟ ਕਰ ਦਿਓ, ਮੈਂ ਟਰੱਕ ਚੱਲਦਾ ਕਰਨਾ। ਭਾਜੀ ਇਕੱਲਾ ਡਰੱਗ ਟੈਸਟ ਨਾਲ ਤੁਹਾਡਾ ਟਰੱਕ ਨਹੀਂ ਚੱਲਦਾ ਹੋ ਸਕਦਾ, ਤੁਹਾਨੂੰ ਆਹ ਚੀਜ਼ਾਂ ਕਰਨੀਆਂ ਪੈਣੀਆਂ ਆ। ਇਸ ਤੋਂ ਬਿਨਾਂ ਤੁਸੀਂ ਡਰਾਈਵਰ ਹਾਇਰ ਨਹੀਂ ਕਰ ਸਕਦੇ, ਇਸ ਤੋਂ ਬਿਨਾਂ ਤੁਸੀਂ ਟਰੱਕ 'ਤੇ ਨਹੀਂ ਜਾ ਸਕਦੇ। ਇਸ ਤੋਂ ਉਹਨੇ ਨਹੀਂ, ਮੇਰੇ ਫਲਾਣੇ ਵਾਲੇ ਬੰਦੇ ਸੀਗੇ, ਉਹ ਮੇਰੇ ਨਾਲ, ਮੈਂ ਉਹਨਾਂ ਦੇ ਕੰਮ ਕਰਦਾ, ਉਹਨਾਂ ਨੇ ਡਰੱਗ ਟੈਸਟ ਕੀਤਾ ਤੇ ਮੈਨੂੰ ਟਰੱਕ ਦੇ ਦਿੱਤਾ। ਮੈਂ ਕਿਹਾ ਵੀ ਚਲੋ, ਮਤਲਬ ਉਹਨਾਂ ਨੇ ਦੇ ਦਿੱਤਾ, ਪਰ ਜੇ ਉਹਨਾਂ ਨੇ ਖੂਹ ਦੇ ਵਿੱਚ ਛਾਲ ਮਾਰੀ ਹੈ ਤਾਂ ਮਤਲਬ ਇਹ ਥੋੜ੍ਹੀ ਵੀ ਤੁਸੀਂ ਵੀ ਮਾਰਨੀ ਆ। ਇਹ ਮੇਰਾ ਡੇਲੀ ਬੇਸਿਸ ਦਾ ਐਕਸਪੀਰੀਅੰਸ ਆ। ਮਤਲਬ ਕਿ ਜਿਹੜੀ ਆਪਾਂ ਕਹਿ ਰਹੇ ਨਾ ਕਿ ਨਵੇਂ ਲੋਕ, ਨਵੇਂ ਮੁੰਡੇ ਆ ਰਹੇ ਆ, ਨਵੇਂ ਕੰਪਨੀਆਂ ਖੁੱਲ ਰਹੀਆਂ, ਨਵਾਂ ਜੀ, ਅੱਜ ਡੇਲੀ ਬੇਸਿਸ ਦਾ ਐਕਸਪੀਰੀਅੰਸ ਹੈ ਸਾਡਾ। ਸੋ ਇਹ ਚੀਜ਼ ਜਿਹੜੀ ਹੈ ਨਾ, ਇਹ ਚੀਜ਼ ਜਦੋਂ ਪ੍ਰੋਬਲਮ ਇਹ ਨਹੀਂ ਕਿ ਸਿੱਖਣ ਨੂੰ ਸਮਾਂ ਨਹੀਂ ਹੈਗਾ, ਪ੍ਰੋਬਲਮ ਇਹ ਨਹੀਂ ਕਿ ਸਿਖਾਉਣ ਵਾਲੇ ਨਹੀਂ ਹੈਗੇ, ਪ੍ਰੋਬਲਮ ਇਹ ਹੈ ਕਿ ਸਿੱਖਣ ਵਾਲਾ ਰੈਡੀ ਨਹੀਂ ਗਾ ਸਿੱਖਣ ਨੂੰ, ਉਹ ਲੈ ਕੇ ਰੈਡੀ ਨਹੀਂ ਗਾ, ਕੋਈ ਵੀ ਗੱਲ ਸੁਣਨ ਨੂੰ ਰੈਡੀ ਨਹੀਂ ਗਾ। ਹਾਂ, ਮੈਨੂੰ ਬਸ ਚੱਲਦਾ ਕਰ ਦਿਓ। ਸੋ ਇਹ ਪ੍ਰੋਬਲਮ ਜਿਹੜੀ ਆ, ਇਹਨੂੰ ਡੀਪਲੀ ਸੋਚੋ। ਇੱਥੇ ਜੇ ਕੋਈ ਇੱਥੇ ਆਣ ਕੇ ਕਹਿਣਾ ਨਾ ਕਿ ਜਦੋਂ ਤੁਸੀਂ ਫਰੈਂਚਾਈਜ਼ ਲੈਣ ਜਾਂਦੇ ਆ, ਸਬਵੇ ਲੈਣ ਜਾਂਦੇ ਆ, ਅਸੀਂ ਪੋਰਟਲ ਸਭ ਲਿਆ ਸੀਗਾ, ਉਹ 15 ਦਿਨ ਤੁਹਾਨੂੰ ਉੱਥੇ ਟ੍ਰੇਨਿੰਗ ਦਿੰਦੇ ਆ, ਉਸ ਤੋਂ ਪਹਿਲਾਂ ਤੁਹਾਨੂੰ ਚਾਬੀਆਂ ਫੜਾਉਂਦੇ ਆ। 15 ਦਿਨ ਉਹਨਾਂ ਨੇ ਤੁਹਾਨੂੰ ਪੂਰਾ, ਮਤਲਬ ਲੌਕ ਖੋਲ੍ਹਣ ਤੋਂ ਲੈ ਕੇ ਮੌਪ ਕਰਨ ਤੱਕ, ਤੁਹਾਨੂੰ ਝਾੜੂ ਪੋਚਾ ਤਾਂ ਉੱਦਾਂ ਦਾ ਕਰਨਾ ਨਾ, ਪਰ ਲੌਕ ਖੋਲ੍ਹਣ ਤੋਂ ਲੈ ਕੇ ਮੌਪ ਕਰਨ ਤੱਕ ਤੁਹਾਨੂੰ ਇੱਕ ਇੱਕ ਚੀਜ਼ ਤੁਹਾਡੀ ਸਿਖਾਉਂਦੇ ਆ, ਤਾਂ ਤੁਹਾਨੂੰ ਚਾਬੀ ਦਿੰਦੇ ਆ। ਜੀ ਜੀ ਬਿਲਕੁਲ। ਆਪਣੇ ਨਾਲ ਕੁਝ ਹੋਰ ਕਾਲਰ ਵੀ ਜੁੜ ਰਹੇ, ਆਪਾਂ ਉਹਨਾਂ ਦੇ ਵਿਚਾਰ ਵੀ ਲੈਂਦੇ ਹਾਂ। ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਹੜੇ ਆਪਾਂ ਨਾ ਗੱਲ ਕਰਦੇ ਜੀ ਡਰਾਈਵਰ ਦੀ, ਆਪਰੇਟਰ ਦੀ ਤੇ ਲੋੜ ਆਉਂਦੀ ਆ ਨਾ, ਹੁਣ ਜਿਹੜੇ ਆਪਣੇ ਪੰਜਾਬੀਆਂ 'ਚ ਵੀ ਬਹੁਤ ਨੁਕਸ ਆ। ਜਿਹੜੇ ਮੀਆਂ ਬੀਬੀ ਕਰਦੇ ਆ, ਉਹ ਡਰਾਈਵਰ ਦੀ ਉਹ ਪੇਮੈਂਟ ਬਣਾਉਂਦੇ ਆ, ਮੀਲਾਂ ਦੇ ਪੈਸੇ, ਉਹ ਵਾਈਫ ਬਣਾਉਂਦੀ ਆ ਚੈੱਕ, ਤੇ ਉਹ ਬੰਦਾ ਕਹਿੰਦਾ ਮੇਰੇ ਮੀਲਾਂ ਘੱਟ ਪਾਈਆਂ ਤੇ ਮੇਰੇ ਪੈਸੇ ਇੰਨੇ ਬਣਦੇ ਸੀ। ਉਹ ਬੰਦਾ ਕਹਿੰਦਾ ਚੱਲ ਕੋਈ ਨਹੀਂ, ਅਗਲੇ ਚੈੱਕ 'ਚ ਕਰ ਲਾਂਗੇ। ਇਹ ਵੀ ਆਪਣੇ ਬੰਦਿਆਂ 'ਚ ਬਹੁਤ ਨੁਕਸ ਹੈ, ਵੀ ਗੱਲ ਕਰਨੀ ਚਾਹੀਦੀ। ਜਿਹੜੇ ਡਰਾਈਵਰ ਆਏ ਆ ਜਾਂ ਇੱਥੋਂ ਵੀ ਕੰਮ ਕਰਦਾ, ਉਹਦੀ ਤਨਖਾਹ ਵੀ ਪੂਰੀ ਦੇਣੀ ਚਾਹੀਦੀ, ਉਹ 'ਚ ਤਾਂ ਨਹੀਂ ਗੁੰਡੀ ਮਾਰਨੀ ਚਾਹੀਦੀ। ਜੀ ਬਿਲਕੁਲ ਬਿਲਕੁਲ ਜੀ। ਤੇ ਤੁਸੀਂ ਆਪ ਸਮਝੋ ਵੀ ਤੁਸੀਂ ਬਹੁਤ ਡਰਾਈਵਰ, ਬਹੁਤ ਮੁੰਡੇ ਹੈਗੇ ਆ ਜਿਹੜੇ ਕਹਿੰਦੇ ਯਾਰ ਮੇਰੇ ਇੰਨੇ ਪੈਸੇ ਖਾ ਗਿਆ, ਮੇਰੇ ਇੰਨੇ ਪੈਸੇ ਖਾ ਗਿਆ। ਉਹ ਆਪਣੇ ਬੰਦਿਆਂ ਦੀ ਜਿਹੜੀ ਆਦਤ ਗਈ ਨਾ ਖਾਣ ਦੀ, ਰੱਸੇ ਜੱਪਣ ਦੀ, ਉਹ ਨਹੀਂ ਹਟ ਸਕਦੀ। ਇਹਦੇ ਨਾਲ ਗੱਲ, ਜਿਹੜੇ ਲੋੜਦੇ ਆ, ਲੋੜ ਦੇ ਵਿੱਚ ਵੀ ਇਦਾਂ ਹੀ ਆ। ਜੇ ਉਹਨ ਆਪਰੇਟਰ ਆ, ਜੇ ਡਰਾਈਵਰੀ ਕਰਕੇ ਉਹਨ ਆਪਰੇਟਰ ਬਣਦਾ, ਚਲੋ ਇਮਾਨਦਾਰੀ ਨਾਲ ਵੀ ਬੰਦਾ ਕੰਮ ਕਰਦਾ, ਉਹਨੂੰ ਵੀ ਕੁੰਡੀ ਮਾਰੀ ਜਾਂਦੇ ਅਗਲੇ। ਆਪਣੇ ਬੰਦੇ 'ਚ ਨਗਰ ਕੁੰਡੀ ਮਾਰਨ ਨਹੀਂ ਨਾ ਹਟਦੇ, ਉਹ ਨਗਰ ਕੰਮ ਟਰਾਂਸਪੋਰਟ ਦਾ ਚੱਲਣਾ ਹੀ ਨਹੀਂ ਗਾ। ਟਰੱਕ ਕਿਸੇ ਨੂੰ ਬਾਈ ਜੀ ਧੱਕੇ ਨਾਲ ਨਹੀਂ ਕੋਈ ਦਵਾਉਂਦਾ, ਪੈਸੇ ਬਣਾਉਣ ਦੀ ਖਾਤਰ ਹੀ ਟਰੱਕ ਲੈਂਦਾ ਤੇ ਡਿਸਪੈਚ ਖੋਲਦਾ ਬੰਦਾ। ਜੀ ਸੋ ਬਿਲਕੁਲ। ਇਹ ਨਾ ਕਈ ਵਾਰੀ ਰਮਨ ਜੀ, ਇਹ ਦੋਨੋਂ ਪਾਸੇ ਹੁੰਦੀ ਆ। ਮੈਂ ਦੇਖਦਾ ਵੀ ਸਟੋਰਾਂ, ਕਈ ਵਾਰ ਜੀ ਉਹ ਸਟੋਰ ਤੇ ਕੰਮ ਕਰਦੇ ਸੀ, ਪੈਸੇ ਮਾਰ ਗਏ। ਹੁਣ ਗੱਲ ਇਹ ਵੀ ਆ ਦੂਸਰੇ ਪਾਸੇ ਵੀ, ਜਿਹੜਾ ਜਦੋਂ ਤੁਸੀਂ ਹਫ਼ਤੇ 'ਚ ਲਾਇਸੈਂਸ ਲੈ ਲਿਆ,
ਤੇ 8ਵੇਂ ਦਿਨ ਤੁਸੀਂ ਟਰੱਕ ਤੇ ਚਾੜ ਲਿਆ, ਉਹ ਗੋਰਾ ਵੀ ਤੁਹਾਨੂੰ ਕੋਈ ਚਾੜਦਾ ਕਿ ਨਹੀਂ? ਦੋਨੋਂ ਪਾਸੇ ਚੱਲਦਾ। ਸੇਮ ਹੀ ਸਟੋਰਾਂ ਵਾਲਿਆਂ ਦੇ ਆ, ਉਹ ਪਹਿਲੇ ਦਿਨ ਤੋਂ ਹਾਇਰ ਕਰ ਲੈਂਦੇ ਆ। ਜੇ ਤੁਹਾਨੂੰ ਘੱਟ ਪੈਸੇ ਵੀ ਦਿੰਦੇ, ਟ੍ਰੇਨ ਵੀ ਕਰਦੇ ਆ ਅਗਲੇ, ਇੰਗਲਿਸ਼ ਨਹੀਂ ਆਉਂਦੀ, ਕੈਸ਼ ਰਜਿਸਟਰ ਸਾਰਾ ਕੁਛ ਹੈ ਨਾ। ਸੋ ਇਹ ਚੱਲਦਾ ਦੋਨੋਂ ਪਾਸੇ ਹੀ ਆ। ਇਹ ਤਾਂ ਹੁਣ ਦੋਨਾਂ ਨੂੰ ਹੀ ਦੇਖਣਾ ਪੈਣਾ, EMPLOYER ਨੂੰ ਵੀ ਤੇ EMPLOYEE ਨੂੰ ਵੀ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇੱਕ ਜਣਾ ਗੁੱਡੀ ਮਾਰੀ ਜਾਂਦਾ ਦੂਜਾ ਨਹੀਂ ਮਾਰਦਾ। ਦੇਖੋ ਪ੍ਰੋਬਲਮ ਸਾਰੇ ਪਾਸੇ ਹੈਗੀ ਆ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਇੱਕੋ ਜਿਹੇ ਨਹੀਂ ਹੈਗੇ। ਪਰ ਜਦੋਂ ਤੁਸੀਂ ਜੌਬ ਲੈਣੀ ਆ, ਜਦੋਂ ਕੋਈ ਵੀ ਬੰਦਾ ਜੌਬ ਲੈਣ ਜਾਂਦਾ ਆ, ਉਹਨੂੰ ਜੌਬ ਲੈਣ ਲੱਗਿਆ ਵੀ ਪੂਰਾ ਧਿਆਨ ਨਾਲ ਦੇਖਣਾ ਚਾਹੀਦਾ। ਜਦੋਂ ਅਸੀਂ ਕਹਿੰਦੇ ਵੀ ਭਾਈ ਮੈਂ ਜਿਹੜੀਆਂ ਹੁਣ ਕੰਪਨੀਆਂ W2 ਦਿੰਦੀਆਂ, ਠੀਕ ਆ, ਜਿਹੜੀਆਂ ਕੰਪਨੀਆਂ ਪ੍ਰੋਪਰ ਢੰਗ ਦੇ ਨਾਲ ਕੰਮ ਕਰਦੀਆਂ, ਉਹ ਬਹੁਤ ਘੱਟ ਚਾਂਸ ਹੋਊਗਾ ਕਿ ਤੁਹਾਡੇ ਪੈਸਿਆਂ ਦਾ ਉੱਥੇ ਫਰਕ ਪਊਗਾ ਜੀ। ਜਿਹੜੀਆਂ ਕੰਪਨੀਆਂ ਜਿੱਥੇ ਤੁਸੀਂ ਜਦੋਂ ਜੌਬ ਲੈਣ ਜਾਂਦੇ, ਜੇ ਤੁਸੀਂ ਪ੍ਰੋਪਰ ਢੰਗ ਦੇ ਨਾਲ ਆਪਣੀ ਪੂਰੀ ਇਨਕੁਆਇਰੀ ਕਰੋ, ਭਾਈ ਆ ਤੁਸੀਂ ਆ ਸਾਰਾ ਕੁਛ ਮੇਰਾ ਕਿੱਦਾਂ ਦਿਓਗੇ, ਮੈਨੂੰ ਪੇ ਕਿੱਦਾਂ ਕਰੋਗੇ, ਮੈਨੂੰ ਆ ਕਿੱਦਾਂ, ਜਦੋਂ ਅਸੀਂ ਪਹਿਲਾਂ ਹੀ ਜਾ ਕੇ ਕਹਿਣਾ ਭਾਈ ਮੈਂ 1099 ਲੈਣਾ, ਉਹਨਾਂ ਨੇ ਕਹਿਣਾ ਵੀ ਕੋਈ ਗੱਲ ਨਹੀਂ, ਇਹ ਆ ਗਿਆ, ਹੁਣ ਇਹ ਆਪ ਕਾਣਾ, ਇਹਨੂੰ ਅਸੀਂ ਜੋ ਮਰਜ਼ੀ ਕਰ ਲਈ, ਇਹਨੇ ਕੁਛ ਨਹੀਂ ਕਹਿਣਾ। ਠੀਕ ਆ, ਪ੍ਰੋਬਲਮਾਂ ਜਿਹੜੀਆਂ ਨਾ ਉਹ ਸਿੰਪਲ ਇਸ਼ੂਜ਼ ਹੈਗੇ ਆ, ਉਹ ਸਾਰਿਆਂ 'ਚ ਹੈਗੇ ਆ। ਔਰ ਜਿਹੜੀ ਪੈਸੇ ਮਾਰਨ ਦੀ ਗੱਲ ਹੈਗੀ ਆ, ਇਹ ਮੇਰੀ ਬਿਲਕੁਲ ਰਾਈਟ ਹੈਗੀ ਆ। ਬਹੁਤ ਕਾਲਸ ਆਉਂਦੀਆਂ ਜਿਹਦੇ ਵਿੱਚ ਵੀ ਪੈਸੇ ਜਿਹੜੇ ਆ ਡਰਾਈਵਰਾਂ ਦੇ, ਔਰ ਕਈ ਕੰਪਨੀਆਂ ਦੀਆਂ ਕਾਲਾਂ ਆਉਂਦੀਆਂ ਕਿ ਭਾਈ ਡਰਾਈਵਰ ਸਾਡਾ ਟਰੱਕ ਜਿਹੜਾ ਸੀਗਾ ਉਹ ਫਲੋਰੀਡਾ ਛੱਡ ਗਿਆ, ਉਹ ਕਹਿੰਦਾ ਕਿ ਸਾਡਾ ਉਹ ਫਲਾਨੀ ਚੀਜ਼ ਭਰਤੀ ਜਾਣ ਕੇ ਕੋਈ ਕੁਛ, ਮਤਲਬ ਦੋਨੋਂ ਪਾਸੇ ਪ੍ਰੋਬਲਮ ਬਹੁਤ ਆ, ਬਹੁਤ ਇਸ਼ੂਜ਼ ਆ। ਸਮਝਦਾਰੀ ਵਰਤੋ ਸਾਰੇ ਜੀ। ਥੈਂਕ ਯੂ ਕਾਲ ਦੇ ਲਈ। ਅਗਲੇ ਕਾਲਰ ਅਭੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਰਮਨ ਭਾਜੀ ਹੁਣੇ ਕਹਿੰਦੇ ਸੀਗੇ ਵੀ ਜਿੱਦਾਂ ਲਾਇਸੈਂਸ ਵਗੈਰਾ ਜਿਹੜਾ ਪ੍ਰੋਪਰ ਟ੍ਰੇਨਿੰਗ ਲੈ ਕੇ ਲੈਣਾ ਚਾਹੀਦਾ। ਚਲੋ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ, ਜਦੋਂ ਮੈਂ ਲਾਇਸੈਂਸ ਲਿਆ ਸੀਗਾ ਇੱਕ ਜਗ੍ਹਾ ਨਾ, ਜਿਹੜਾ ਮੇਰਾ ਇੰਸਟ੍ਰਕਟਰ ਸੀਗਾ ਬੜਾ ਭਾਈ, ਉਹ ਮੈਨੂੰ ਨਾ ਇੱਕ ਜਗ੍ਹਾ ਤੇ ਲਾਇਸੈਂਸ ਥੋੜੇ ਗਲੀਆਂ ਵਗੈਰਾ ਸੌਖੀਆਂ ਸੀਗੀਆਂ, ਏਰੀਆ ਮਿਲ ਜਾਂਦਾ ਸੀਗਾ। ਤੇ ਇੱਕ ਸ਼ਹਿਰ ਦੇ ਵਿੱਚ, ਮੈਂ ਸ਼ਹਿਰ ਦਾ ਨਾਂ ਨਹੀਂ ਲਵਾਂਗਾ, ਤੇ ਉੱਥੇ ਥੋੜਾ ਔਖਾ ਮਿਲਦਾ ਸੀ, ਮੁੰਡੇ ਫੇਲ ਹੋ ਜਾਂਦੇ ਸੀ ਕਈ ਵਾਰ, ਹਨਾ। ਉਹਨੇ ਮੇਰੀ ਅਪਾਇੰਟਮੈਂਟ ਬਣਾਤੀ ਤੇ ਕਹਿੰਦੇ ਤੇਰਾ ਵੀ ਉੱਥੇ ਅਪਾਇੰਟਮੈਂਟ ਬਣਾਤੀ ਆ, ਤੇ ਜਾ ਕੇ ਉੱਥੇ ਲਾਇਸੈਂਸ ਲੈਣਾ, ਕੱਲ ਨੂੰ ਜਾ ਕੇ ਮੈਂ ਤੁਹਾਨੂੰ ਟੈਸਟ ਦੇਣ ਜਾਣਾ ਹੈਗਾ। ਤੇ ਮੈਂ ਪੁੱਛਿਆ ਉਹ ਜਿਹੜੇ ਸ਼ਹਿਰ ਸੌਖਾ ਮਿਲਦਾ ਸੀਗਾ ਉਹ ਸ਼ਹਿਰ ਦੀ ਕਰਤੀ। ਮੈਂ ਕਿਹਾ ਭਰਾ ਮੇਰਾ ਭਾਜੀ ਤੁਸੀਂ ਕੈਂਸਲ ਕਰ ਦਿਓ, ਮੈਂ ਨਹੀਂ ਉੱਥੇ ਜਾ ਕੇ ਲਾਇਸੈਂਸ ਲੈਣਾ। ਤੇ ਉਹ ਮੇਰੇ ਮੂੰਹ ਵੱਲ ਦੇਖਣ ਵੀ ਮੁੰਡੇ ਸਾਰੇ ਲੱਭਦੇ ਜਿੱਥੇ ਸੌਖਾ ਲਾਇਸੈਂਸ ਮਿਲ ਜਾਂਦਾ। ਵੀ ਮੈਂ ਕਿਹਾ, ਕਹਿੰਦਾ ਤੂੰ ਇੱਥੇ ਕੋਈ ਜਾਣਾ ਜਿੱਥੇ ਇੱਥੇ ਤਾਂ ਫੇਲ ਕਰ ਦਿੰਦੇ ਆ। ਤਾਂ ਮੈਂ ਕਿਹਾ ਭਰਾ ਜੇ ਫੇਲ ਕਰ ਦਿੰਦੇ ਤੇ ਮੈਂ ਲਾਇਸੈਂਸ ਤਾਂ ਹੀ ਮਿਲੂਗਾ ਜੇ ਮੈਂ ਬਾਕੀ ਟਰੱਕ ਚਲਾਉਣ ਦੇ ਕਾਬਲ ਹੋਊਗਾ, ਜੇ ਨਾ ਚਲਾਉਣ ਤੇ ਹੋਊਗਾ ਤਾਂ ਫਿਰ ਨਾ ਮਿਲੂਗਾ। ਠੀਕ ਨਹੀਂ ਗੱਲ। ਮੈਂ ਕੈਂਸਲ ਕਰਾ ਕੇ ਉਸ ਸ਼ਹਿਰ ਤੋਂ ਲਾਇਸੈਂਸ ਲਿਆ ਜਿੱਥੋਂ ਔਖਾ ਲਾਇਸੈਂਸ ਮਿਲਦਾ ਸੀ। ਚਲੋ ਬਾਕੀ ਭਾਜੀ ਦੂਸਰੇ ਨੰਬਰ ਇੱਦਾਂ ਵੀ ਜਿੱਦਾਂ ਸਿਸਟਮ ਦੇ ਨਾਲ ਅਸੀਂ ਛੇੜਖਾਨੀ ਕਰਾਂਗੇ ਜਾਂ ਚੋਸਤੀ ਚਲਾਕੀ ਕਰਾਂਗੇ ਤਾਂ ਨੁਕਸਾਨ ਹੋਣਾ ਹੀ ਹੋਣਾ, ਚਾਹੇ ਜਿੱਦਾਂ ਮਰਜ਼ੀ ਹੋਵੇ। ਹੁਣ ਟਰੱਕਿੰਗ ਦੇ ਵਿੱਚ ਇਹੀ ਸਾਨੂੰ ਇਸ ਗੱਲ ਦਾ ਮਤਲਬ ਦੇਖਣ ਨੂੰ ਮਿਲ ਰਿਹਾ ਵੀ ਇਹੀ ELD ਭਾਜੀ ਜਿੱਦਾਂ ਕਹਿੰਦੇ ਸੀ 2 ਲਾਉਂਦੇ, ਮੈਂ ਕਹਿੰਦਾ ਤੁਸੀਂ 4 ਲਾ ਲਓ ਤਾਂ ਵੀ ਨਹੀਂ ਕੋਈ ਹੱਲ ਹੈਗਾ, ਇਹਦੇ ਨੁਕਸਾਨ ਹੋਣਾ ਹੀ ਹੋਣਾ। ਅਗਰ ਸਾਰੇ ਜਣੇ ਕੋਆਰਡੀਨੇਸ਼ਨ ਹਰ ਏਕਾ ਕਰਕੇ ਅਗਰ ਤੁਸੀਂ ਇੱਕ ELD ਲੀਗਲ ਚੱਲ ਕੇ ਦੇਖੋਗੇ, ਤੁਹਾਨੂੰ ਪ੍ਰੋਫਿਟ ਜਿਹੜਾ ਆ ਉਹ ਚਾਹੇ 4 ELDਆਂ ਲਾ ਲਓ, ਤੁਹਾਨੂੰ ਉਹਦੇ ਨਾਲੋਂ ਜ਼ਿਆਦਾ ਹੋਣਾ ਆ। ਹਾਂ ਡਰਾਈਵਰ ਪੇ ਜ਼ਿਆਦਾ ਬਣ ਜਾਂਦੀ, ਡਰਾਈਵਰਾਂ ਨੂੰ ਲੱਗਦਾ ਉਹਨਾਂ ਦੀ ਤਨਖਾਹ ਬਣ ਜਾਂਦੀ ਆ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਪਰ ਬੇਸਿਕਲੀ ਅਲਟੀਮੇਟਲੀ ਕਹਿ ਲਓ ਤੁਸੀਂ ਯਾਰ ਆਪਣੇ ਰਿਜ਼ਲਟ ਹੈਗਾ ਉਹ ਟਰੱਕਿੰਗ ਦਾ ਜਿਹੜਾ ਬਿਜ਼ਨਸਮੈਨ ਹੈਗਾ ਨਾ, ਜਿਹੜਾ ਓਨਰ ਹੈਗਾ ਆ, ਉਹ 'ਤੇ ਜ਼ਿਆਦਾ ਪ੍ਰਭਾਵ ਪੈਂਦਾ। ਹੁਣ ਟਰੱਕ ਦੇ ਡਰਾਈਵਰਾਂ ਤਾਂ ਭਜਾਈ ਜਾਣਾ ਕਿਉਂਕਿ ਉਹਦੀ ਜੇਬ ਪੈਸੇ ਬਣਦੇ ਹੈਗੇ ਆ, ਪਰ ਹੁਣ ਕੀ ਹੋਇਆ ਕਿ ਹੁਣ ਲੋਕਾਂ ਦੇ ਕੰਮ ਸਾਰਾ ਕੋਈ ਬਿਜ਼ਨਸ 'ਤੇ ਆ ਕੇ ਇਫੈਕਟ ਕਰਨ ਲੱਗ ਪਈ ਉਹ ਚੀਜ਼। ਠੀਕ ਹੈ ਨਾ ਜੀ, ਇਸ ਚੀਜ਼ ਤੋਂ ਸਾਨੂੰ ਬਚਣ ਦੀ ਲੋੜ ਆ। ਬਾਕੀ ਜਿਹੜੇ ਇੰਡੀਪੈਂਡੈਂਟ ਹੈਗੇ ਆ, ਚਾਹੇ ਕਿੱਦਾਂ ਵੀ ਹੈਗਾ, ਟਰੱਕਿੰਗ ਦੇ ਵਿੱਚ ਸਾਰੇ ਹੀ ਸਿਆਣੇ ਆ। ਮੈਂ ਨਹੀਂ ਕਹਿੰਦਾ ਵੀ ਸਾਰਿਆਂ ਨੂੰ ਸਿਆਣੇ ਬਣਨਾ ਚਾਹੀਦਾ ਹੈਗਾ, ਪਰ ਲੋੜ ਤੋਂ ਜ਼ਿਆਦਾ ਅੱਜ ਕੱਲ੍ਹ ਸਿਆਣਪ ਦਿਖਾਉਣ ਦੀ ਲੋੜ ਆ। ਵੀ ਸਾਨੂੰ ਨਾ ਜਿੱਦਾਂ ਟਰੱਕਿੰਗ ਦੇ ਟਾਈਮ ਤੋਂ ਪਹਿਲਾਂ ਬੈਕਅਪ ਦੀ ਜ਼ਰੂਰੀ ਆ। ਹੁਣ ਜੇ ਅਸੀਂ ਅੱਜ ਕਹਿੰਦੇ ਆ ਭਾਈ ਤੁਸੀਂ ਰੁਕ ਜਾਓ ਕੋਈ, ਜਾਂ ਤੁਸੀਂ ਲੋਡ ਸਸਤਾ ਨਹੀਂ ਚੱਕਣਾ, ਹੁਣ ਖਰਚੇ ਹਰ ਇੱਕ ਬੰਦੇ ਦੇ ਹੋਏ, ਜਾਂ ਕਿਸੇ ਨੇ ਲੋਡ ਤੋਂ ਜ਼ਿਆਦਾ ਕੀਤੇ ਆ, ਉਹ ਕਹਿੰਦਾ ਯਾਰ ਮੇਰਾ ਤਾਂ ਗੁਜ਼ਾਰਾ ਨਹੀਂ ਹੁੰਦਾ, ਮੈਂ ਤੁਰਨਾ ਹੀ ਪੈਣਾ ਆ। ਹੁਣ ਬੈਕਅਪ ਹੋਊਗਾ ਹਰ ਬੰਦੇ ਦੇ ਕੋਲੋਂ, ਜੇ ਲੋਡ ਸਸਤਾ ਵੀ ਲੱਗਾ ਆ, ਉਹਦੇ ਕੋਲ ਸਰਵਾਈਵ ਕਰਨ ਦਾ ਟਾਈਮ ਹੈਗਾ ਹਰ ਬੰਦੇ ਕੋਲ, ਹਰ ਓਨਰ ਕੋਲ ਜਿਹੜਾ ਅੱਜ ਔਖਾ ਤੁਰਨ ਡਿਆ, ਜਿਹੜਾ ਮਜਬੂਰੀ ਨਾਲ ਤੁਰਨ ਡਿਆ, ਅਗਰ ਉਹ ਬੈਠਾ ਹੋਊਗਾ ਲੋਡ ਨਹੀਂ ਚੱਕਦਾ ਸਸਤਾ, ਲੋਡ ਦੀ ਪ੍ਰਾਈਸ ਆਪਣੇ ਆਪ ਹੀ ਅਪ ਹੋਣੀ ਹੀ ਹੋਣੀ ਆ। ਜਿਹੜੇ ਸਾਡੇ ਕੋਲ ਪੈਸਾ ਹੀ ਹੈ ਨਹੀਂ ਜੇਬ ਦੇ ਵਿੱਚ, ਜਾਂ ਮੰਨ ਲਓ ਅਸੀਂ ਰੱਖਿਆ ਹੀ ਨਹੀਂ, ਬੈਕਅਪ ਹੀ ਨਹੀਂ ਰੱਖਿਆ ਸਾਡੇ ਕੋਲ, ਸਾਨੂੰ ਮਜਬੂਰ ਹੋ ਕੇ ਤੁਰਨਾ ਹੀ ਪੈਣਾ ਆ, ਤੇ ਫਿਰ ਦੱਸੋ ਹੀ ਕਿ ਉਹ ਰੇਟ ਕਿੱਦਾਂ ਬਣੂਗਾ। ਠੀਕ ਨਹੀਂ ਗੱਲ। ਇਹ ਚੀਜ਼ ਦਾ ਮੇਨ ਖਿਆਲ ਰੱਖਣਾ ਭਰਾ ਸਾਡੇ ਜਿੰਨੇ ਵੀ ਹੈਗੇ। ਚਲੋ ਕੋਈ ਗੱਲ ਨਹੀਂ ਹੈਗਾ ਔਖੇ, ਮਤਲਬ ਹੌਸਲਾ ਢਾਉਣ ਦੀ ਲੋੜ ਨਹੀਂ ਹੈਗੀ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਆਪ ਪ੍ਰਪੇਅਰ ਕਰੀਏ ਵੀ ਕੱਲ੍ਹ ਨੂੰ ਜੇ ਸਾਨੂੰ ਇੱਦਾਂ ਕਿ ਮਜਬੂਰੀ ਜਾਂ ਸਾਨੂੰ ਸਾਡਾ ਕੋਈ ਫਾਇਦਾ ਚੱਕਦਾ ਸਾਡੀ ਭਲੀ ਮਾਨਸੀ ਦਾ, ਜਾਂ ਅਸੀਂ ਮਿਹਨਤੀ ਬੰਦੇ ਆ, ਜਾਂ ਸਾਡੇ 'ਚ ਕੋਈ ਨਜਾਇਜ਼ ਦਾ ਕੋਈ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ, ਤਾਂ ਅਸੀਂ ਉਹਦਾ ਕਿੱਦਾਂ ਮੂੰਹ ਠੋਕ ਕੇ ਜਵਾਬ ਦੇਣਾ ਹੈਗਾ। ਇਹ ਸਾਡਾ ਬੈਕਅਪ ਹੀ ਜਵਾਬ ਦੇ ਸਕਦਾ। ਜਦੋਂ ਤੁਸੀਂ ਬੈਕਅਪ ਹੋਊਗਾ, ਘਰੇ ਬੈਠੋਗੇ, ਨਹੀਂ ਲੋਡ ਚੱਕੋਗੇ, ਰੇਟ ਆਪਣੇ ਨਾ ਬਰੋਕਰ ਕੋਲ। ਪਹਿਲਾਂ ਵੀ ਮੈਂ ਪਿਛਲੇ ਗੇੜੇ ਕਿਹਾ, ਸੌਰੀ ਪ੍ਰੋਗਰਾਮ 'ਚ ਕਿਹਾ ਸੀਗਾ ਕਿ ਬਰੋਕਰ ਦੇ ਕੋਲ ਇੱਕ ਕੰਪਿਊਟਰ ਹੈ ਤੇ ਇੱਕ ਉਹਦਾ ਟੇਬਲ ਆ, ਉਹਦੇ ਤੇ ਬੈਠ ਕੇ ਸਾਰਾ ਕੁਝ ਚਲਾਈ ਜਾਂਦਾ, ਨਾ ਕੋਈ ਟਰੱਕ, ਨਾ ਟ੍ਰੇਲਰ, ਨਾ ਇੰਸ਼ੋਰੈਂਸ ਆ। ਸਾਡੀ ਲਾਇਬਿਲਿਟੀ ਕਿੰਨੀ ਆ,
ਇੱਕ ਟਰੱਕ ਦਾ ਲੋਡ ਜੇ ਖਰਾਬ ਹੁੰਦਾ ਨਾ ਤੇ ਇੰਸ਼ੋਰੈਂਸ ਵਾਲੇ ਤੁਹਾਨੂੰ ਨਾ ਰਗੜ ਨੂੰ ਫਿਰਦੇ ਆ, ਉਹ ਦੇਖਦੇ ਵੀ ਤੁਹਾਡੇ ਕੋਈ ਐਕਸਕਿਊਜ਼ ਲੱਭਦੇ ਆ ਵੀ ਕਿੱਥੋਂ ਅਸੀਂ ਲੱਭੀਏ ਤੁਹਾਨੂੰ ਉਹ ਚੀਜ਼ ਦਾ ਜਿਹੜਾ ਇੱਕ ਲੋਡ ਖਰਾਬ ਹੁੰਦਾ ਜਾਂ ਕੁਝ ਵੀ ਪੈਰਟ ਈਵਨ ਖਰਾਬ ਹੁੰਦੀ ਆ, ਉਹ ਤੁਹਾਡਾ 5-5 6-6 ਸਾਲ ਤੱਕ ਤੁਹਾਡੇ ਰੈਕਡ 'ਚ ਰੱਖਦੇ ਆ ਤੇ ਉਹ ਫਿਰ ਤੁਹਾਨੂੰ ਜਿਹੜੇ ਤੁਸੀਂ ਤੁਹਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਵਧਾਉਂਦੇ ਆ ਤੇ ਉਹ ਕਹਿੰਦੇ ਆ ਵੀ ਤੁਸੀਂ ਆਹ ਨੁਕਸਾਨ ਕੀਤਾ ਸੀ, ਤੁਹਾਡਾ ਤਾਂ ਪ੍ਰੀਮੀਅਮ ਵਧਿਆ। ਤੁਹਾਡੇ ਕੋਲ ਫਿਰ ਜਵਾਬ ਨਹੀਂ ਹੁੰਦਾ। ਚਲੋ ਦੂਸਰੇ ਪੁਆਇੰਟ ਤੇ ਹੈਗਾ ਬ੍ਰੋਕਰ ਦੇ ਭਾਜੀ ਕਹਿੰਦੇ ਸੀਗੇ ਵੀ ਜਿੱਦਾਂ ਸਾਨੂੰ ਅਸੀਂ ਆਪਣੇ ਅੰਦਰ ਬਹਿ ਕੇ ਅਸੀਂ ਆਪਣੇ ਰੇਟ ਡਿਸਾਈਡ ਨਹੀਂ ਕਰ ਸਕਦੇ। ਮੈਂ ਐਗਰੀ ਕਰਦਾ, ਪਰ ਗੱਲ ਇਹ ਵੀ ਨਾਲ ਹੈਗੀ ਆ ਕਿ ਜਿਹੜੇ ਬ੍ਰੋਕਰ ਹੈਗੇ ਉਹ ਵੀ ਨਹੀਂ ਆਪਣਾ ਰੇਟ ਡਿਸਾਈਡ ਕਰ ਸਕਦੇ ਕਿਤੇ, ਅਗਰ ਉਹਨਾਂ ਦੀ ਯੂਨੀਅਨ ਹੈਗੀ ਵੀ ਅਸੀਂ ਭਾਈ ਮਹਿੰਗੇ ਲੋਡ ਲੈ ਕੇ ਤਾਂ ਅਸੀਂ $2 ਤੋਂ ਅਸੀਂ $1.5 ਨੂੰ ਦੇਣਾ ਹੈਗਾ, ਗੱਲ ਉਹਨਾਂ ਤੇ ਵੀ ਢੁਕਣੀ ਚਾਹੀਦੀ ਹੈ, ਸਾਡੇ ਤੇ ਵੀ ਢੁਕਣੀ ਚਾਹੀਦੀ, ਬਰਾਬਰ ਹੋਣਾ ਚਾਹੀਦਾ ਸਾਰਾ। ਠੀਕ ਹੈ ਜੀ। 3rd ਨੰਬਰ ਤੇ ਮੈਂ ਲਾਸਟ ਇਹੀ ਜੀ ਰਮਨ ਮੈਂ ਇੱਥੇ ਇੱਕ ਸੈਕਿੰਡ ਤੈਨੂੰ ਰੋਕਦਾ ਕਿਉਂਕਿ ਤੁਸੀਂ ਕਹਿ ਰਹੇ ਕਿ ਬ੍ਰੋਕਰ ਨਹੀਂ ਕੋਈ ਡਿਸਾਈਡ ਕਰਦਾ। ਬ੍ਰੋਕਰ ਦੇ ਕੋਲ ਟੂਲਸ ਹੈਗੇ ਆ ਜਿਹਨੂੰ ਉਹ ਲਰਨ ਕਰਦਾ ਆ ਇੱਕ ਬਿਜ਼ਨਸ ਦੇ ਬਾਰੇ ਦੇ ਵਿੱਚ। ਬ੍ਰੋਕਰ ਜਿਹੜਾ ਆ ਉਹ ਆਪਣਾ ਸਟੱਡੀ ਕਰਦਾ ਆ ਪਹਿਲਾਂ ਬਿਫੋਰ ਦੇ ਕਮ ਟੂ ਦਾ ਲੋਡ ਬੋਰਡ। ਠੀਕ ਹੈ। ਬ੍ਰੋਕਰ ਦੀ ਕੋਈ ਯੂਨੀਅਨ ਨਹੀਂ ਹੈਗੀ ਜਿੱਥੇ ਬ੍ਰੋਕਰ ਇਦਾਂ ਦੇ ਕੋਈ ਰੇਟ ਫਿਕਸ ਕਰਦਾ ਹੈ ਕਿ ਇੰਨੇ ਰੇਟ ਦੇਣੇ ਆ। ਬ੍ਰੋਕਰ ਸਿਰਫ ਆਪਣੀ ਹੋਮਵਰਕ ਆਪਣਾ ਕਰਦਾ ਆ, ਆਪਣੀ ਸਟੱਡੀ ਕਰਦਾ ਆ ਬਿਫੋਰ ਉਹ ਬਾਹਰ ਆਉਂਦਾ ਆ। ਸੋ ਇਹੋ ਹੀ ਚੀਜ਼ ਜਿਹੜੀ ਆ ਸਾਡੇ ਪਾਸੇ ਕਮੀ ਆ, ਅਸੀਂ ਸਟੱਡੀ ਨਹੀਂ ਕਰਦੇ, ਅਸੀਂ ਇਸ ਚੀਜ਼ ਨੂੰ ਫੋਲੋ ਨਹੀਂ ਕਰਦੇ ਔਰ ਉਸ ਹੀ ਚੀਜ਼ ਦਾ ਜਿਹੜਾ ਨੁਕਸਾਨ ਸਾਨੂੰ ਹੁੰਦਾ। ਬਾਕੀ ਜੇ ਉਹ ਬ੍ਰੋਕਰ ਇਹ ਨਹੀਂ ਹੈਗਾ ਕਿ ਬ੍ਰੋਕਰਾਂ ਦੀ ਕੋਈ ਯੂਨੀਅਨ ਹੈ ਤਾਂ ਸਵੇਰੇ ਉੱਠ ਕੇ ਕਹਿੰਦੇ ਆ ਵੀ ਇੰਨਾ ਹੀ ਰੇਟ ਦੇਣਾ ਅੱਜ, ਨਹੀਂ, ਇੱਦਾਂ ਦੀ ਕੋਈ ਚੀਜ਼ ਨਹੀਂ ਹੈਗੀ। ਸਪਲਾਈ ਐਂਡ ਡਿਮਾਂਡ ਦਾ ਸਾਰਾ ਚੱਕਰ ਹੈਗਾ। ਦੂਸਰੀ ਗੱਲ ਆ ਕਿ ਜਿਹੜੀ ਤੁਸੀਂ ਗੱਲ ਕਹਿੰਦੇ ਕਿ ਰੁਕਣਾ, ਟਰੱਕ ਅੱਜ ਰੋਕ ਲਓ, ਕੱਲ ਰੋਕ ਲਓ, ਮੈਂ ਕਹਿੰਦਾ ਸਾਰੀਆਂ ਚੀਜ਼ਾਂ ਛੱਡੋ। ਜੇ ਤੁਸੀਂ ਅੱਜ ਤੋਂ ਇੱਕੋ ਫੈਸਲਾ ਕਰ ਲਓ ਕਿ ਅਸੀਂ ਲੀਗਲ ਟਰੱਕ ਚਲਾਉਣਾ, 1 ਮਿੰਟ ਵੀ ਇਲੀਗਲ ਟਰੱਕ ਨਹੀਂ ਚਲਾਉਣਾ, ਜੇ ਨਾ ਮਹੀਨੇ ਦੇ ਵਿੱਚ ਰੇਟਾਂ ਦਾ ਫਰਕ ਪੈ ਜਾਵੇ ਤਾਂ ਮੇਰਾ ਨਾਮ ਬਤਾ ਦਿਓ। ਜੀ ਹਾਂਜੀ ਭਾਜੀ, ਕੰਟੀਨਿਊ ਕਰਦਾ ਮੈਂ ਥੋੜਾ ਜਿਹਾ ਲਾਸਟ ਵਿੱਚ ਇਹੀ ਰਹਿ ਗਿਆ। ਮੈਂ ਭਾਜੀ ਨਾਲ ਬਿਲਕੁਲ ਐਗਰੀ ਕਰਦਾ। ਭਾਜੀ ਗੱਲ ਪਤਾ ਕੀ ਆ ਜੀ, ਮੁੰਡੇ ਆਪਣੇ ਆ ਨਾ ਉਹ ਪੜ੍ਹਾਈ ਕੀਤੀ ਨਹੀਂ ਹੈਗੀ, ਪੜ੍ਹੇ ਲਿਖੇ ਨਹੀਂ ਹੈਗੇ ਜਾਂ ਸਮਝ ਨਹੀਂ, ਇਸੇ ਕਰਕੇ ਅਸੀਂ ਹਰ ਪ੍ਰੋਗਰਾਮ 'ਚ ਮੈਂ ਇਹੀ ਕਹਿੰਦਾ ਨਾ ਵੀ ਇੱਕ ਹੋ ਜਾਂਦੇ ਇਕੱਠੇ ਹੋ ਜਾਈਏ ਤਾਂ ਕਿ ਸਾਨੂੰ ਘੱਟੋ ਘੱਟ ਪੜ੍ਹੇ ਨਹੀਂ ਵੀ ਪਤਾ ਤਾਂ ਲੱਗ ਜੂ ਵੀ ਆਹ ਕੰਮ ਕਰਨਾ ਪੈਣਾ ਤਾਂ ਹੀ ਸੋਚਣਾ ਸਾਡਾ ਕੰਮ ਜਾਂ ਸੈੱਟ ਹੋਊਗਾ। ਪਰ ਉਹ ਬ੍ਰੋਕਰ ਜਿਹੜੇ ਪੜ੍ਹੇ ਲਿਖੇ ਆ ਉਹ ਫਿਰ ਕਰ ਲੈਂਦੇ ਸਾਰਾ ਕੁਝ। ਸਾਡੇ ਲਈ ਇਟਸ ਵੈਰੀ ਹਾਰਡ ਟੂ ਡੂ ਦਾ ਆਰਗੇਨਾਈਜੇਸ਼ਨ, ਆਰਗੇਨਾਈਜ਼ ਕਰਨਾ ਬਹੁਤ ਔਖਾ ਸਾਡੇ ਵਾਸਤੇ। ਚਲੋ ਮੈਂ ਲਾਸਟ ਵਿੱਚ ਇਹੀ ਕਹੂੰਗਾ ਭਾਜੀ ਵੀ ਤੁਹਾਡੇ ਨਾਲ ਭਾਜੀ ਮੈਂ 100% ਐਗਰੀ ਕਰਦਾ ਬਿਕੋਜ਼ ਯੂ ਨੋ ਦਾ ਬਾਟਮ ਆਫ ਐਵਰੀ ਪ੍ਰੋਬਲਮ, ਰੂਟ ਆਫ ਦਾ ਐਵਰੀ ਪ੍ਰੋਬਲਮ, ਮੈਂ ਐਗਰੀ ਕਰਦਾ ਉਸ ਚੀਜ਼ ਦੇ ਨਾਲ। ਠੀਕ ਹੈ ਜੀ। ਲਾਸਟ ਭਾਜੀ ਇਹ ਕਹੂੰਗਾ ਮੈਂ ਕਿ ਜਿਹੜਾ ਰੇਟਸ ਵਗੈਰਾ ਹੈਗੇ, ਚਲੋ ਕੋਈ ਜਿਹੜੇ ਕਈ ਨਾ ਆਪਾਂ ਬਿਡ ਲਾਉਂਦੇ ਹੈਗੇ ਆ, ਕਈ ਆਪਣੇ ਲੋਡ ਪੋਸਟ ਕਰ ਦਿੰਦੇ ਆ, ਉਹਨਾਂ ਦੀ ਨਾ ਆਪਣੀ ਐਪਲੀਕੇਸ਼ਨ ਹੁੰਦੀ ਹੈ ਤੇ ਬਿਡ ਲਾਉਂਦੇ ਆ। ਕੋਸ਼ਿਸ਼ ਕਰੋ ਵੀ ਉਹਨਾਂ ਦੀ ਬਿਡ ਜਿਹੜੀ ਉਹ ਕਈ ਵਾਰ ਆਪਣੇ ਆਪ ਹੀ ਲੋ ਬਿਡ ਲਾ ਕੇ ਸਾਨੂੰ ਉਹ ਬੜਾ ਪੈਨਿਕ ਕਰਦੇ ਰਹਿੰਦੇ ਆ ਵੀ ਅਸੀਂ ਲੋਡ ਦੇ ਬਿਡ ਲਾ ਕੇ ਤੇ ਵੀ ਸਾਨੂੰ ਇੰਨਾ ਮਿਲਦਾ। ਉਸ ਚੀਜ਼ ਨਾਲ ਤੁਸੀਂ ਮੈਂ ਆਪਣੇ ਜਿੰਨੇ ਭਰਾ ਹੈਗੇ ਉਹਨਾਂ ਨੂੰ ਕਹੂੰਗਾ ਉਹਦੇ ਉੱਪਰ ਨਾ ਜਾਓ, ਉਹਦੇ ਨਾਲ ਸਹਿਮਤ ਨਾ ਹੋਵੋ। ਤੁਸੀਂ ਲੋਡ ਤੋਂ ਜੇ ਤੁਹਾਨੂੰ 2000 ਕਹਿੰਦਾ ਉਹ ਤੋਂ 3000 ਦੀ ਲਾਓ ਬਿਡ, ਤਾਂ ਕਿ ਉਹਨੂੰ ਵੀ ਲੱਗੇ ਵੀ ਹਾਂ ਵੀ ਅਗਲਾ ਬੰਦਾ ਭਾਈ ਘੱਟ ਰੇਟ ਤੇ ਚੱਕਣ ਨਹੀਂ ਹੈਗਾ, ਕਿਉਂ ਆਪ ਹੀ ਬਿਡ ਲਾਉਂਦੇ ਆ, ਆਪਣਾ ਲੋਡ ਪੋਸਟ ਕਰਕੇ ਆਪ ਹੀ ਲਾਉਂਦੇ ਆ। ਸਾਨੂੰ ਤਾਂ ਸਾਡਾ ਲੋਡ ਤਾਂ ਇੰਨੇ ਦਾ ਕੋਈ ਚੱਕਣ ਨੂੰ ਰੈਡੀ ਹੈਗਾ। ਇਸ ਚੀਜ਼ ਨੂੰ ਅਵੋਇਡ ਕਰੋ ਤਾਂ ਕਿ ਜਿਹੜਾ ਉਹ ਤੁਹਾਡਾ ਸਾਡਾ ਜਿਹੜਾ ਜੋ ਵੀ ਹੈਗਾ ਕੰਮ ਹੈਗਾ, ਕਾਰੋਬਾਰ ਹੈਗਾ, ਨੁਕਸਾਨ ਨਾ ਹੋਵੇ। ਥੈਂਕ ਯੂ ਕਰੋ ਜੀ ਆਪਣਾ। ਮਿਹਰਬਾਨੀ ਭਾਈ। ਮੈਂ ਤਾਂ ਬੇਸਿਕ ਚੀਜ਼ ਕਹਿਣਾ ਇੱਕੋ ਹੀ ਕਿ ਉਹਦੇ ਲਈ ਨਾ ਤਾਂ ਕਿਸੇ ਪੜ੍ਹਾਈ ਦੀ ਲੋੜ ਆ ਤੇ ਨਾ ਹੀ ਕਿਸੇ ਚੀਜ਼ ਦੀ ਲੋੜ ਆ। ਬੇਸਿਕ ਚੀਜ਼ ਆ ਫੋਲੋ ਦਾ ਲਾ। ਜੋ ਲਾ ਕਹਿੰਦਾ ਫੋਲੋ ਕਰ ਲਓ। ਠੀਕ ਆ। ਲਾ ਕਹਿੰਦਾ ਕਿ ਲੀਗਲ ਲੌਗ ਬੁੱਕ ਚਲਾਉਣੀ ਆ ਤੇ ਲੀਗਲ ਲੌਗ ਬੁੱਕ, ਇਹਦੇ ਲਈ ਕੋਈ ਪੜ੍ਹਾਈ ਦੀ ਲੋੜ ਨਹੀਂ। ਇਹਦੇ ਲਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ, ਕਿਸੇ ਨੂੰ ਕੁਝ ਕਰਨ ਦੀ ਲੋੜ ਨਹੀਂ। ਠੀਕ ਆ। ਜੇ ਤੁਹਾਡੀ ਕਾਸਟ ਆਫ ਆਪਰੇਸ਼ਨ ਜੇ ਤੁਹਾਡੀ $2 ਆ ਤੇ ਤੁਸੀਂ $1.90 ਦੇ ਵਿੱਚ ਲੋਡ ਚੱਕਦੇ ਆ, ਇਹਦੇ 'ਚ ਮੈਂ ਤੁਹਾਨੂੰ ਕੀ ਸਮਝਾ ਸਕਦਾ ਜਾਂ ਕੋਈ ਤੁਹਾਨੂੰ ਕੀ ਸਮਝਾ ਸਕਦਾ। ਠੀਕ ਆ। ਇਹ ਆਪ 'ਚ ਸਿਆਣਪ ਹੋਣੀ ਚਾਹੀਦੀ ਵੀ ਆਹ ਚੀਜ਼ ਨਹੀਂ ਕਰਨੀ। ਠੀਕ ਆ। ਇਹ ਕੋਈ ਕਿਸੇ ਦੇ ਲਈ ਕੁਛ ਨਹੀਂ ਕਰਦਾ, ਆਪ ਦੇ ਲਈ ਪਹਿਲਾਂ ਕਰੋ ਤਾਂ ਦੂਜਾ ਵੀ ਕੋਈ ਕਰੂਗਾ। ਸੋ ਸਿੰਪਲ ਕਹਾਣੀ ਆ ਕਿ ਜੇ ਤੁਸੀਂ ਅੱਜ ਤੋਂ ਕੋਈ ਗੱਲ ਧਾਰ ਲਓ, ਠੀਕ ਹੈ ਨਾ, ਤੇ ਭਾਈ ਮੈਂ ਲੀਗਲ ਚੱਲਣਾ, ਮੈਂ ਨਹੀਂ 1 ਮਿੰਟ ਵੀ ਉੱਤੇ ਥੱਲੇ ਕਰਨਾ। ਠੀਕ ਹੈ ਨਾ। ਸੋ ਤੁਹਾਨੂੰ ਲੀਗਲ ਚੱਲਣ ਦੀ ਇੱਕ ਵਾਰੀ ਉਹ ਕੀ ਕਹਿੰਦੇ ਹੁੰਦੇ ਆ ਲੱਤ ਲੱਗ ਗਈ, ਮੁੜ ਕੇ ਉਹ ਉਤਰਨੀ ਨਹੀਂ, ਕਿਉਂਕਿ ਲੀਗਲ ਚੱਲਣ ਦੇ ਜੋ ਮਜ਼ਾ ਆ ਉਹ ਇਲੀਗਲ ਚੱਲਣ ਦੇ ਵਿੱਚ ਹੈ ਨਹੀਂ ਜੀ। ਸੋ ਬਿਲਕੁਲ ਬਹੁਤ ਸਾਰੇ ਸਾਡੇ ਸਰੋਤੇ ਇਮੀਗ੍ਰੇਸ਼ਨ ਨਾਲ ਰਿਲੇਟਡ ਕੁਐਸਚਨ ਪੁੱਛ ਰਹੇ, ਕਿਉਂਕਿ ਇਹ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਫਿਰ ਜਾਂਦਾ 1 ਮਿੰਟ 'ਚ ਮੈਂ ਅਪਡੇਟ ਜ਼ਰੂਰ ਕਰਦਾ। ਕਹਿੰਦੇ ਵੀ ਜਿਹੜੀਆਂ ਡਰੋਨ ਫੁਟੇਜ ਦੋਨੋਂ ਹੀ ਜਿਹੜੇ ਬਾਰਡਰ ਹੈਗੇ ਆ ਐਲ ਪਾਸੋ ਟੈਕਸਸ ਵਾਲੀ ਸਾਈਡ ਤੇ ਸਿਓਡਾਡ ਓਰਾਈਜ਼ ਜੋ ਮੈਕਸੀਕੋ ਵਾਲੀ ਸਾਈਡ ਤੇ ਆ, ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ ਆ। ਅੱਜ ਰਾਤ ਨੂੰ 12 ਵਜੇ ਟਾਈਟਲ 42 ਖਤਮ ਹੋ ਜਾਣਾ। ਕੁਛ ਮਿੰਟ ਪਹਿਲਾਂ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲੈਜੈਂਡਰੋ
ਮਿਅਰਕਸ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਕਲੀਅਰ ਲੋਕਾਂ ਨੂੰ ਦੱਸ ਰਹੇ ਆ ਵੀ ਅਮਰੀਕਾ ਦਾ ਬਾਰਡਰ ਖੁੱਲਾ ਨਹੀਂ ਹੈਗਾ। ਜੇ ਤੁਸੀਂ ਕ੍ਰਾਸ ਕਰੋਗੇ ਤੁਸੀਂ ਰਿਲੀਫ ਦੇ ਲਈ ਐਲੀਜੀਬਲ ਨਹੀਂ ਤੇ ਤੁਹਾਨੂੰ ਵਾਪਸ ਕਰ ਦਿੱਤਾ ਜਾਊਗਾ ਜਾਂ ਅਮਰੀਕਾ ਦੇ ਵਿੱਚ ਆਉਣ ਤੋਂ 5 ਸਾਲਾਂ ਦੇ ਲਈ ਬੈਨ ਕਰ ਦਿੱਤਾ ਜਾਊਗਾ ਜੇ ਤੁਸੀਂ ਕੁਆਲੀਫਾਈ ਨਹੀਂ ਕਰਦੇ ਅਸਾਈਲਮ ਦੇ ਲਈ। ਟਾਈਟਲ 8 ਟਾਈਟਲ 42 ਦੀ ਥਾਂ ਤੇ ਟਾਈਟਲ 8 ਜਿਹੜਾ ਆ ਉਹ ਚਾਲੂ ਹੋ ਜਾਣਾ ਆ, ਜਿਹਦੇ ਬਾਰੇ ਆਪਾਂ ਕੱਲ ਵੀ ਜਿਹੜਾ ਉਹ ਦੱਸਿਆ ਸੀ। ਨੋ ਡਾਊਟ ਮੈਂ ਵੇਖ ਰਿਹਾ ਸੀ ਰਿਊਟਰਸ ਵਾਲੇ ਲਾਈਵ ਉੱਥੋਂ ਦਿਖਾ ਰਹੇ ਸੀ ਹਜੂਮ ਪਰਲੇ ਪਾਸੇ ਜਿਹੜਾ ਉਹ ਇੰਤਜ਼ਾਰ ਦੇ ਵਿੱਚ ਆ, ਕੈਂਪਿੰਗ ਕਰ ਰਹੇ ਸੀ ਕਿ ਵੀ ਹੁਣ ਅਮਰੀਕਾ 'ਚ ਸਾਨੂੰ ਦਾਖਲ ਹੋਣ ਦਿੱਤਾ ਜਾਊਗਾ। ਵੀ ਅੱਗੇ ਉੱਥੇ ਵੇਟ ਕਰਾਈ ਜਾਂਦੀ ਸੀਗੀ ਦੂਜੇ ਪਾਸੇ, ਹੁਣ ਉਹ ਨਹੀਂ ਆ। ਪਰ ਇਹ ਆ ਵੀ ਜਿਹਨੂੰ ਹੁਣ ਨਾ ਹੋਈ ਉਹ ਸਿੱਧਾ ਡਿਪੋਰਟ ਆ, ਉਹਨੂੰ ਇਹ ਨਹੀਂ ਆ ਵੀ ਉੱਥੇ ਇੰਤਜ਼ਾਰ ਕਰੋ ਤੇ ਫਿਰ ਦੁਬਾਰਾ ਟਰਾਈ ਕਰ ਲਿਓ, ਹੁਣ ਉਹ ਨਹੀਂ ਆ। ਹੋਰ ਸਖਤੀ ਵੀ ਜਿਹੜੀ ਕਰਨ ਦੀ ਕਹਿ ਰਹੇ ਆ, ਕਿੰਨੀ ਹੋਊਗੀ ਕਿੰਨੀ ਨਹੀਂ ਹੋਊਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜੀ। ਬਾਕੀ ਰਮਨਜੀਤ, ਜੋ ਕੁਝ thank you। ਵਾਪਰੂਗਾ ਅੱਜ ਉਹ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ 'ਚ ਦੱਸਾਂਗੇ, ਕੱਲ ਸਵੇਰ ਨੂੰ ਤੇ ਸੈਚਰਡੇ ਨੂੰ ਫਿਰ ਅਟਾਰਨੀ ਜੇ ਤਰਕੀਆਣਾ ਉਹਨਾਂ ਦੇ ਨਾਲ ਇਸ ਇਸ਼ੂ ਦੇ ਉੱਤੇ ਗੱਲਬਾਤ ਹੋਊਗੀ। ਮਿਹਰਬਾਨੀ ਰਮਨ ਜੀ, ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਦੀ ਸਮਾਪਤੀ ਤੇ ਸਾਡੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।